ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਇਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਵਿੱਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਰਾਜ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਰਾਜ ਸਾਹਿਬ ਅੱਜ 7 ਫਰਵਰੀ 2025 26 ਮਾਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬਲ ਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਔਰ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਸ਼ੁਰੂਆਤ ਹੀ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਜੱਸਾ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਆਜ਼ਾਦੀ ਲਈ ਉਹਨਾਂ ਨੇ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜੱਸਾ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਵਿੱਚੋਂ ਹੱਥਕੜੀਆਂ ਤੇ ਬੇੜੀਆਂ ਵਿੱਚ ਜਕੜ ਕੇ ਭਾਰਤ ਵਾਪਸ ਮੋੜੇ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਕਹਾਣੀ ਜਿਹੜੀ ਹੈ ਮੁੱਖ ਸੁਰਖੀਆਂ ਵਿੱਚ ਹੈ ਔਰ ਅਮਰੀਕੀ ਫੌਜੀ ਜਹਾਜ਼ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਉਤਾਰੇ ਜਾਣ ਨਾਲ ਇਹ ਕਹਾਣੀ ਜ਼ਿਆਦਾ ਪੰਜਾਬ ਦੇਸ਼ ਦੇ ਸਿੱਖਾਂ ਦੀ ਜਿਹੜੀ ਕਹਾਣੀ ਹੈ ਬਣ ਜਾਂਦੀ ਹੈ। ਸੋ ਜ਼ਬਰੀ ਪ੍ਰਵਾਸ ਤੇ ਮਜਬੂਰ ਹੋਣ ਵਾਲੀ ਸਿੱਖ ਕੌਮ ਦੀ ਦਾਸਤਾਨ ਦੀ ਵਜ੍ਹਾ ਗੁਲਾਮੀ ਦੀਆਂ ਬੇੜੀਆਂ ਤੇ ਹੱਥ ਕੜੀਆਂ ਵਿੱਚ ਜਕੜੇ ਹੋਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜੱਸਾ ਸਿੰਘ ਜਿਹੜੇ ਵਰਜੀਨੀਆ 'ਚ ਨਿਵਾਸ ਕਰਦੇ ਨੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਵੀ ਬਹੁਤ ਪਿਆਰੇ ਨੌਜਵਾਨ ਜਿਹੜੇ ਕਿ ਹੁਣ ਸਾਡੇ ਵਾਂਗ ਬੁਢਾਪੇ ਦੀਆਂ ਦਹਲੀਜ਼ਾਂ ਤੇ ਹੀ ਪਹੁੰਚ ਗਏ ਨੇ ਔਰ 1990 ਦੇ ਸ਼ੁਰੂ ਦੇ ਵਿੱਚ ਹੀ ਜਿਹੜਾ ਗਰੁੱਪ ਗੁਰਦੁਆਰਾ ਰਿਚਮੰਡ ਹਿੱਲ ਨਿਊਯਾਰਕ ਦੇ ਵਿੱਚ ਬਹੁਤ ਐਕਟਿਵ ਸੀ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਵੀ ਟਿਕਾਣਾ ਸੀ ਔਰ ਇਹ ਸਾਰੇ ਨੌਜਵਾਨ ਜਿੱਥੇ ਬਹੁਤ ਸੇਵਾ ਕਰਦੇ ਸੀ ਗੁਰਦੁਆਰਾ ਸਾਹਿਬ 'ਚ ਉੱਥੇ ਖਾਲਿਸਤਾਨ ਪ੍ਰਤੀ ਪੂਰੇ ਉਤਸ਼ਾਹ ਨਾਲ ਭਰੇ ਹੋਏ ਜਿੰਨੇ ਪ੍ਰੋਟੈਸਟ ਹੋਣੇ ਜਾਂ ਸ਼ਹੀਦੀ ਸਮਾਗਮ ਉਹਨਾਂ 'ਚ ਮੋਹਰੀ ਰੋਲ ਅਦਾ ਕਰਨਾ ਔਰ ਬਾਅਦ ਦੇ ਵਿੱਚ ਵਰਜੀਨੀਆ ਮੂਵ ਕੀਤੇ ਔਰ ਸਾਡੇ ਨਾਲ ਆਲਮੋਸਟ 18 ਸਾਲ ਅਸੀਂ ਵਾਸ਼ਿੰਗਟਨ DC ਰਹੇ ਤੇ ਭਰਾਵਾਂ ਵਾਂਗ ਛੋਟੇ ਭਰਾਵਾਂ ਵਾਂਗ ਮਾਣ ਵੀ ਦਿੰਦੇ ਨੇ ਔਰ ਹਮੇਸ਼ਾ ਆਵਾਜ਼ ਮਾਰਿਆ ਖਲੋਂਦੇ ਵੀ ਨੇ। ਬਹੁਤ ਪਿਆਰਾ ਪਰਿਵਾਰ ਹੈ ਇਹਨਾਂ ਦਾ, ਬੇਟਾ ਬੇਟੀ ਬੱਚੇ ਵੀ ਅੱਗੋਂ ਖਾਲਿਸਤਾਨ ਲਈ ਵਚਨਬੱਧ ਨੇ, ਝੰਡਾ ਬਰਦਾਰ ਨੇ ਔਰ ਆਪਣੀ ਕਿਰਤ ਕਰਕੇ ਖਾਣ 'ਚ ਯਕੀਨ ਰੱਖਦੇ ਨੇ। ਸੋ ਅਸੀਂ ਵੀਰ ਜੱਸਾ ਸਿੰਘ ਔਰ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ। ਗੱਲ ਕਿਉਂਕਿ ਜਦੋਂ ਅਸੀਂ ਕਿਸੇ ਇਸ਼ੂ ਦੇ ਉੱਤੇ ਕੋਈ ਵੀ ਆਪਣੀ ਟਿੱਪਣੀ ਕਰਦੇ ਹਾਂ ਹਾਲਾਂ ਬਹੁਤ ਵਾਰ ਕਿਸੇ ਖਬਰ ਦੀ ਉਮਰ ਅੱਜ ਦੇ ਪੀਰੀਅਡ 'ਚ 24 ਘੰਟੇ ਤੱਕ ਵੀ ਪਹੁੰਚਦੀ ਨਹੀਂ ਹੈ ਕਿਉਂਕਿ ਇੰਨੀ ਤੇਜ਼ੀ ਦੇ ਨਾਲ ਘਟਨਾਵਾਂ ਜਿਹੜੀਆਂ ਨੇ ਵਾਪਰਦੀਆਂ ਨੇ ਕਿ ਨਵੀਂ ਖਬਰ ਬਣ ਜਾਂਦੀ ਹੈ। ਪਰ ਜਿਹੜੀ ਕਹਾਣੀ 104 ਭਾਰਤੀ ਇਲੀਗਲਸ ਜਿਨ੍ਹਾਂ ਨੂੰ ਸ਼ੈਕਲਸ ਦੇ ਵਿੱਚ ਹੈਂਡਕਫਸ ਦੇ ਵਿੱਚ ਹੱਥਕੜੀਆਂ ਬੇੜੀਆਂ ਔਰ ਲੱਕ ਦੁਆਲੇ ਵੀ ਜੰਜੀਰ ਬੰਨੀ ਹੋਈ ਹੈ
ਔਰ ਲਗਭਗ 40 ਘੰਟੇ ਜਹਾਜ਼ ਦੇ ਵਿੱਚ ਉਸੇ ਹਾਲਤ 'ਚ ਜਿਹਦੇ 'ਚ ਈਵਨ ਬਾਥਰੂਮ ਤੱਕ ਜਾਣਾ ਔਰ ਈਵਨ ਖਾਣ ਲਈ ਵੀ ਉਹਨਾਂ ਨੂੰ ਖੋਲ੍ਹਿਆ ਨਹੀਂ ਗਿਆ। ਔਰ ਉਹਨਾਂ 'ਚੋਂ ਵੀ ਅੱਗੋਂ 1/3 ਜਿਹੜੇ ਨੇ ਉਹ ਬੀਬੀਆਂ ਤੇ ਛੋਟਾ ਬੱਚਾ 4 ਸਾਲ ਦਾ ਸਭ ਤੋਂ 30 ਤੋਂ ਜ਼ਿਆਦਾ ਬੀਬੀਆਂ ਨੇ। ਔਰ ਉਸੇ ਹਾਲ ਦੇ ਵਿੱਚ 40 ਘੰਟੇ ਉਹਨਾਂ ਦੀ ਦੁਰਦਸ਼ਾ 'ਚ ਜਿਹੜਾ ਉਹਨਾਂ ਨੂੰ ਲਿਆਂਦਾ ਗਿਆ। ਔਰ ਬੇਸ਼ੱਕ ਭਾਰਤ ਸਰਕਾਰ ਨੇ ਇਸ ਨੂੰ ਕਵਰ ਕਰਨ ਦਾ ਯਤਨ ਕੀਤਾ, ਫੈਕਟਸ ਨੂੰ ਦਬਾਉਣ ਦਾ। ਔਰ ਇਹੀ ਕਾਰਨ ਸੀ ਕਿ ਵੀ ਪਹਿਲੀ ਸਟੇਟਮੈਂਟ ਜਿਹੜੀ ਐਸ ਜੈ ਸ਼ੰਕਰ ਨੇ ਦਿੱਤੀ, ਉਹਨੇ ਪਾਰਲੀਮੈਂਟ 'ਚ ਖਲੋ ਕੇ 2009 ਤੋਂ ਲੈ ਕੇ ਲਿਸਟ ਪੜ੍ਹਨੀ ਸ਼ੁਰੂ ਕਰ ਦਿੱਤੀ ਕਿ ਜੀ ਇੰਨੇ 1500 ਇਸ ਸਾਲ 'ਚ ਆਏ, 2000 ਇਹਦੇ 'ਚ ਆਏ। ਤੇ ਉਹਨੇ ਇਹ ਲਫ਼ਜ਼ ਕਿਹਾ ਜੀ ਸਟੈਂਡਰਡ ਪ੍ਰੋਸੀਜਰ ਹੈ। ਉਹਦਾ ਮਤਲਬ ਹੈ ਵੀ ਸਾਨੂੰ ਕੋਈ ਪਰਵਾਹ ਨਹੀਂ, ਇਹ ਤਾਂ ਇਵੇਂ ਹੀ ਹੋਣਾ ਹੈ, ਸਟੈਂਡਰਡ ਪ੍ਰੋਸੀਜਰ ਹੈ। ਹਾਲਾਂਕਿ ਇਹ ਜਦੋਂ ਸਾਹਮਣੇ ਆਇਆ ਕਿ ਵੀ, ਔਰ ਇਹ ਵੀ ਉਹਨੇ ਝੂਠ ਬੋਲਿਆ ਕਿ ਬੀਬੀਆਂ ਔਰ ਬੱਚਿਆਂ ਨੂੰ ਜਿਹੜਾ ਉਹ ਰਿਸਟ੍ਰੇਨ ਨਹੀਂ ਸੀ ਕੀਤਾ ਗਿਆ। ਔਰ ਇਹ ਗੱਲ ਜਿਹੜੇ ਜਦੋਂ ਤੱਕ ਤਾਂ ਇਹਨਾਂ ਨੇ ਮੇਕ ਸ਼ੋਰ ਕੀਤਾ ਵੀ ਉੱਥੇ ਕੋਈ ਕੈਮਰਾਮੈਨ ਨਾ ਬੜੇ, ਕੋਈ ਇੰਟਰਵਿਊ ਨਾ ਹੋਏ, ਲੇਕਿਨ ਇਵੈਂਚੁਅਲੀ ਉਹਨਾਂ ਨੇ ਆਪਣੇ ਘਰਾਂ 'ਚ ਜਾਣਾ ਸੀ। ਪੰਜਾਬ ਵਾਲੇ ਪੰਜਾਬ ਆਏ, ਹਰਿਆਣਾ, ਮਹਾਰਾਸ਼ਟਰ, ਗੁਜਰਾਤ ਵਾਲਿਆਂ 'ਚੋਂ ਤਾਂ ਕੋਈ ਨਹੀਂ ਬੋਲਿਆ, ਪੰਜਾਬ ਵਾਲੇ ਤਾਂ ਚੁੱਪ ਕਰ ਨਹੀਂ ਸਕਦੇ, ਉਹਨਾਂ ਨੇ ਤਾਂ ਜ਼ੁਲਮ ਦੇ ਖਿਲਾਫ ਬੋਲਣਾ ਹੀ। ਔਰ ਇਹ ਹੁਣ ਦਾਸਤਾਨ ਉਹ ਲਵਪ੍ਰੀਤ ਕੌਰ ਹੈ ਬੱਚੀ, ਜਾਂ ਮੁਸਕਾਨ ਹੈ, ਜਾਂ ਦੂਜੇ ਨੇ ਜਿਨ੍ਹਾਂ ਨੂੰ ਇਹ ਕਿ ਉਹਨਾਂ ਨੇ ਦੱਸਿਆ ਵੀ ਸਾਡੇ ਨਾਲ ਕੀ ਹੋਇਆ, ਵੀ ਸਾਰੇ ਹੀ ਰੈਸਟ੍ਰੇਨ ਜਿਹੜਾ ਉਹਨਾਂ 'ਤੇ ਬੀੜੀਆਂ ਹੱਥਕੜੀਆਂ ਸੀ। ਸੋ ਇਹਨੇ ਇਸ ਝੂਠ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ। ਦੂਸਰਾ ਇਸ ਤੋਂ ਇਹ ਵੀ ਸਾਹਮਣੇ ਆਇਆ, ਕਿਉਂਕਿ ਜੇ ਤਾਂ ਕੋਈ ਸਾਈਮਲਟੇਨੀਅਸਲੀ ਇੱਕੋ ਵੇਲੇ ਕੋਈ ਗੱਲ ਹੋਈ ਹੁੰਦੀ ਹੈ, ਇੱਕੋ ਦਿਨ ਵਾਪਰਦੀ ਹੈ, ਜੇ ਤੁਹਾਨੂੰ ਪਤਾ ਨਹੀਂ ਹੈ, ਇਹਦੇ ਪ੍ਰੈਸੀਡੈਂਟ ਸੈੱਟ ਹੋ ਚੁੱਕੇ ਸੀ ਕਿ ਮੈਕਸੀਕੋ ਹੋਏ, ਕੋਲੰਬੀਆ ਹੋਏ, ਉਹਨਾਂ ਨੇ ਇਹਨਾਂ ਦੇ ਫੌਜੀ ਪਲੇਨ ਜਿਹੜੇ ਨੇ ਉਹ ਆਉਣ ਤੋਂ ਨਾ ਕਰ ਦਿੱਤੀ ਸੀ। ਔਰ ਕੋਲੰਬੀਆ ਦੇ ਤਾਂ ਪ੍ਰੈਜ਼ੀਡੈਂਟ ਨੇ ਖੁਦ ਭੇਜਿਆ ਆਪਣਾ ਪਲੇਨ ਵੀ ਫੌਜੀ, ਔਰ ਜਿਹੜਾ ਉਹਨੇ ਜਾ ਕੇ ਜਦੋਂ ਆਏ ਸਾਰਿਆਂ ਨੂੰ ਖੁਦ ਉਹਨੇ ਰਿਸੀਵ ਕੀਤਾ ਔਰ ਅਣਖ ਗੈਰਤ ਦਾ ਪ੍ਰਗਟਾਵਾ ਕੀਤਾ ਕਿ ਭਾਈ ਇਹ ਜਿਹੜਾ ਹੈ, ਉਹਨੇ ਆਪਣੇ ਲੋਕਾਂ ਨੂੰ ਵੀ ਕਿਹਾ ਵੀ ਕੋਈ ਗੱਲ ਨਹੀਂ ਹੈ, ਅਸੀਂ ਤੁਹਾਡੇ ਲਈ ਪੈਕੇਜ ਤੇ ਇਹ ਉਹ ਦਿਆਂਗੇ। ਲੇਕਿਨ ਇਸ ਦੇ ਉਲਟ ਇਹਨਾਂ ਨੇ ਤਾਂ ਬਿਲਕੁਲ ਇਸ ਗੱਲ ਦੀ ਵੀ ਪਰਵਾਹ ਨਹੀਂ ਕੀਤੀ ਕਿ ਵੀ ਫੌਜੀ ਜਹਾਜ਼ ਜਿਹੜਾ ਕਿਸੇ ਮੁਲਕ ਦੀ ਹੱਦ ਦੇ ਅੰਦਰ ਭਾਵੇਂ ਬਾਈ ਪਰਮਿਸ਼ਨ ਹੀ ਆਇਆ, ਲੇਕਿਨ ਇਹਦਾ ਮਤਲਬ ਇਹ ਹੈ ਵੀ ਤੁਸੀਂ ਰਾਹ ਪੱਧਰਾ ਕਰ ਦਿੱਤਾ, ਤੁਹਾਡੀ ਆਪਣੀ ਕੋਈ ਸੋਵਰਨਿਟੀ, ਕੋਈ ਤੁਹਾਡੀ ਆਪਣੀ ਹੋਂਦ ਨਹੀਂ ਹੈ। ਫਿਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਕਹਾਣੀ ਬੇਸ਼ੱਕ ਇਸ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਵੱਡੀ ਗਿਣਤੀ, ਅੱਧੇ ਤੋਂ ਜ਼ਿਆਦਾ ਗੁਜਰਾਤੀ ਨੇ, ਕਿਉਂਕਿ ਜਿਹੜੀ ਪਿਊ ਰਿਸਰਚ ਦਾ ਨੰਬਰ ਹੈ 7,25,000 ਜਿਹੜੇ ਇਲੀਗਲ ਨੇ, 18,000 ਉਹ ਨੇ ਜਿਹੜੇ ਆਲਰੇਡੀ ਆਇਡੈਂਟੀਫਾਈ ਹੋਏ ਨੇ। ਔਰ ਅੱਜ ਉਹਨਾਂ ਦੇ ਜਿਹੜਾ ਫੋਰਨ ਸੈਕਟਰੀ ਹੈ ਵਿਕਰਮ ਮਿਸ਼ਰੀ, ਉਹਨੇ 487 ਪਰਸਨਲ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਕਿਸੇ ਵੇਲੇ ਵੀ ਫਾਈਨਲ ਰਿਮੂਵਲ ਆਰਡਰ ਦੇ ਥੱਲੇ ਲਿਆਂਦੇ ਜਾ ਸਕਦੇ ਨੇ। ਹੁਣ ਬਹੁਤ ਵੱਡਾ ਨੰਬਰ ਹੈ, ਪਰ ਜਿਸ ਅੰਦਾਜ਼ ਦੇ ਵਿੱਚ ਇਹ ਹਕੂਮਤ RSS ਦੀ ਸਿੱਖਾਂ ਨੂੰ ਘੜੀਸਣਾ ਚਾਹੁੰਦੀ ਹੈ, ਬਦਨਾਮ ਕਰਨਾ ਚਾਹੁੰਦੀ ਹੈ, ਪੰਜਾਬ ਨੂੰ ਬਿਲਕੁਲ ਨੈਗੇਟਿਵਿਟੀ ਤੇ, ਉਸ ਤੋਂ ਹੀ ਅਸੀਂ ਦੇਖਦੇ ਹਾਂ ਕਿ ਉਹਦੀ ਜਿਹੜੀ ਟਾਈਮਿੰਗ ਵੀ ਚੁਣੀ ਗਈ ਕਿ ਉਹਨਾਂ ਨੇ ਇੱਕ ਪਾਸੇ ਮੋਦੀ ਜਿਹੜਾ ਹੈ ਉਹ ਕੁੰਭ ਦੇ ਵਿੱਚ ਸਣੇ ਕੱਪੜਿਆਂ ਦੇ ਜਿਹੜਾ ਵਧੀਆ ਟਰੈਕ ਸੂਟ ਕੀਮਤੀ ਪਾ ਕੇ ਜਿਹੜਾ ਕਰ ਰਿਹਾ ਹੈ। ਹਾਲਾਂਕਿ ਕਿਸੇ ਬ੍ਰਾਹਮਣ ਨੇ ਕਿਹਾ ਵੀ ਇਹਦਾ ਇਹ ਕੁੰਭ ਕਬੂਲ ਨਹੀਂ ਹੋਣਾ, ਉਹ ਕਹਿੰਦਾ ਜੀ ਸਾਡੇ ਤਾਂ ਜਦੋਂ ਡੁਬਕੀ ਲਾਈ ਜਾਂਦੀ ਆ ਉਦੋਂ ਅਣਸੀਤਾ ਕੱਪੜਾ ਹੋਣਾ ਚਾਹੀਦਾ, ਵੀ ਉਹਦੇ ਬਿਨਾਂ ਤਾਂ ਇਹ ਤਾਂ ਟਰੈਕ ਸੂਟ ਵਾਲਾ ਤਾਂ ਕੰਮ ਹੈ ਹੀ ਨਹੀਂ ਹੈ। ਸੋ ਇੱਕ ਪਾਸੇ ਉਹ, ਦੂਜੇ ਪਾਸੇ ਦਿੱਲੀ 'ਚ ਹੋਣਾ। ਸੋ ਜ਼ਾਹਰ ਹੈ ਵੀ ਇਹ ਤਾਂ ਨਹੀਂ ਹੈ ਵੀ ਅਮਰੀਕਨ ਪਲੇਨ ਆਲ ਆਫ ਏ ਸਡਨ ਆ ਗਿਆ ਤੇ ਉਹਨਾਂ ਦੇ 에ਅਰ ਸਪੇਸ 'ਚ ਉਹਨੇ ਆ ਕੇ ਕਿਹਾ ਕਿ ਜੀ ਸਾਨੂੰ ਲੈਂਡਿੰਗ ਰਾਈਟ ਦਿਓ। ਸੋ ਉਹ ਟਾਈਮਿੰਗ ਔਰ ਅੰਮ੍ਰਿਤਸਰ 에ਅਰਪੋਰਟ ਦਾ ਚੁਣਿਆ ਜਾਣਾ ਜਦੋਂ ਕਿ ਉਹ ਸਾਰਾ ਭਾਰਤ ਕ੍ਰਾਸ ਕਰਕੇ ਆਉਂਦਾ। ਸੋ ਇਹਨਾਂ ਸਾਰੇ ਇਸ਼ੂਜ਼ ਨੇ, ਬੇਸ਼ੱਕ ਉਹਨਾਂ ਦਾ ਮਕਸਦ ਕੁਝ ਵੀ ਹੋਏ, ਜਿਵੇਂ ਵੀ ਉਹਨਾਂ ਨੇ, ਔਰ ਇਹ ਸਵਾਲ ਫਿਰ ਆਮ ਆਦਮੀ ਪਾਰਟੀ ਨੇ, ਕਾਂਗਰਸ ਨੇ, ਦੂਜਿਆਂ ਨੇ ਕਿ ਅੰਮ੍ਰਿਤਸਰ 에ਅਰਪੋਰਟ ਕਿਉਂ, ਕਿ ਵੀ ਜਿਹੜੀਆਂ ਅਦਰਵਾਈਜ਼ ਫਲਾਈਟ ਜਦੋਂ ਡਾਇਸਪੋਰਾ ਵਾਲੇ ਆਉਂਦੇ ਨੇ ਉਹਨਾਂ ਨੂੰ ਤਾਂ ਤੁਸੀਂ ਇੰਨਾ ਫੋਰਸ ਕੀਤਾ ਹੋਇਆ ਹਾਲਾਤ, ਟਾਈਮਿੰਗ ਦੂਜੇ, ਕਿ ਉਹ ਦਿੱਲੀ ਉਤਰਦੇ ਨੇ, ਜਿਨ੍ਹਾਂ ਨੇ ਅੰਮ੍ਰਿਤਸਰ ਵੀ ਆਉਣਾ ਦਿੱਲੀੋਂ ਫਿਰ ਜਹਾਜ਼ ਲੈਂਦੇ ਨੇ, ਤੇ ਵੀ ਇੱਥੇ ਤੁਹਾਨੂੰ ਇੰਨਾ ਜਿਹੜਾ ਉਹ ਤੁਸੀਂ ਮਿਲਟਰੀ ਪਲੇਨ ਇੱਥੇ ਉਤਾਰਿਆ। ਸੋ ਇਹ ਸਾਰੀ ਡਿਬੇਟ ਤੇ ਚੱਲਦੇ ਆ ਇਸ ਗੱਲ ਦਾ, ਕਿਉਂਕਿ ਫਿਰ ਬਾਰਡਰ ਜਿਹੜੀ ਉਹਨਾਂ ਦੀ ਪੈਟਰੋਲ ਹੈ ਅਮਰੀਕਾ ਦੀ, ਉਹਨਾਂ ਨੇ ਵੀ ਐਨ ਠੀਕ ਮੌਕੇ ਤੇ ਜਦੋਂ ਕਿ ਉਹ ਡਿਨਾਈ ਕਰ ਰਹੇ ਸੀ ਕਿ ਜੀ ਨਹੀਂ ਇਹ ਸਟੈਂਡਰਡ ਪ੍ਰੋਸੀਜਰ ਹੈ, ਉਹਨਾਂ ਨੇ ਉਹ ਵੀਡੀਓ ਵੀ ਜਾਰੀ ਕਰ ਦਿੱਤੀ ਜਿਹਦੇ 'ਚ ਸਾਰੇ ਹੀ ਬੇੜੀਆਂ ਹਥਕੜੀਆਂ 'ਚ ਨੇ।
ਔਰ ਨਾਲ ਦੀ ਨਾਲ ਫੋਰਸਫੁਲੀ ਕਿਹਾ ਕਿ ਜੀ ਅਸੀਂ ਮੈਸੇਜ ਦੇ ਰਹੇ ਕਿ ਵੀ ਕੀ ਹੈ। ਹੁਣ ਇਸ ਸਾਰੇ ਦੇ ਉੱਤੇ ਇੱਕ ਡਿਬੇਟ ਜਿਹਨੇ ਉਹਨਾਂ ਨੂੰ ਇੰਨਾ ਐਮਬੈਰਸ ਕੀਤਾ ਹੈ ਗਵਰਨਮੈਂਟ ਨੂੰ ਕਿ ਅੱਜ ਜਿਹੜਾ ਹੈ ਉਹਨਾਂ ਦਾ ਫੋਰਨ ਸੈਕਟਰੀ ਇਹ ਕਹਿਣ ਤੇ ਮਜਬੂਰ ਹੋ ਰਿਹਾ ਹੈ ਕਿ ਵੀ ਅਸੀਂ ਜਿਹੜਾ ਸ਼ੈਕਲਿੰਗ ਆਫ ਦਾ ਇੰਡੀਅਨ ਡਿਪੋਰਟੀਜ਼ ਹੈ ਇਸ ਦੇ ਲਈ ਅਸੀਂ ਵੀ ਹੈਵ ਰਜਿਸਟਰਡ ਕੰਸਰਨ ਵਿਦ ਦਾ ਯੂਨਾਈਟਿਡ ਸਟੇਟਸ ਐਡਮਿਨਿਸਟ੍ਰੇਸ਼ਨ ਕਿ ਜੀ ਅਸੀਂ ਅਮਰੀਕਾ ਦੇ ਕੋਲ ਆਪਣਾ ਜਿਹੜਾ ਇਤਰਾਜ਼ ਜਤਾਇਆ ਔਰ ਇਹ ਉਹ ਔਰ ਈਵਨ ਇਹ ਮੰਗ ਵੀ ਹੋ ਰਹੀ ਹੈ ਕਿ ਮੋਦੀ ਨੇ ਜਦੋਂ 13 ਫਰਵਰੀ ਨੂੰ ਮਿਲਣਾ ਸਿੱਧੇ ਸਿੱਧੇ ਉਹ ਗੱਲ ਕਰੇ ਜਾਂ ਉਹਦੇ ਤੇ ਅਸੀਂ ਗੱਲ ਕਰਾਂਗੇ ਵੀ ਕਿੰਨਾ ਕੁ ਦਮ ਇਹਨਾਂ 'ਚ ਹੈ ਜਿਹੜਾ ਇਸ ਗੱਲ ਨੂੰ ਯਕੀਨੀ ਨਹੀਂ ਬਣਾ ਸਕੇ ਕਿਉਂਕਿ ਬੜੀ ਸਿੰਪਲ ਗੱਲ ਸੀ ਜੇ ਕੋਲੰਬੀਆ ਜਾਂ ਮੈਕਸੀਕੋ ਇਹ ਪ੍ਰੈਸੀਡੈਂਟ ਉਹਨਾਂ ਨੇ ਸੈੱਟ ਕਰ ਦਿੱਤਾ ਸੀ ਕਿ ਉਹ ਆਪਣੇ ਜਹਾਜ਼ਾਂ ਦੇ ਵਿੱਚ ਆਪਣੇ ਜਿਹੜੇ ਇਲੀਗਲਸ ਨੇ ਉਹਨਾਂ ਨੂੰ ਲੈ ਕੇ ਗਏ ਤੇ ਭਾਰਤ ਕਿਉਂ ਨਹੀਂ ਸੀ ਕਰ ਸਕਦਾ ਜੇ ਮੰਨ ਲਓ ਅਮਰੀਕਾ ਇਹ ਕਹਿੰਦਾ ਜੀ ਅਸੀਂ ਇਹਨੂੰ ਕਿਉਂਕਿ ਐਮਰਜੈਂਸੀ ਡਿਕਲੇਅਰ ਕਰ ਦਿੱਤਾ ਹੈ ਨੈਸ਼ਨਲ ਜਿਹੜਾ ਉਹ ਸਾਡਾ ਇਸ਼ੂ ਹੈ ਨੈਸ਼ਨਲ ਐਮਰਜੈਂਸੀ ਤੇ ਫੌਜੀ ਆਪਰੇਸ਼ਨ ਦੇ ਥੱਲੇ ਅਸੀਂ ਫੌਜੀ ਜਿਹੜੀ ਇਕਵਿਪਮੈਂਟ ਹੈ ਜਾਂ ਫੌਜੀ ਜਹਾਜ਼ਾਂ ਦਾ ਇਸਤੇਮਾਲ ਕਰ ਰਹੇ ਦੈਨ ਇੰਡੀਆ ਕਹਿ ਸਕਦਾ ਸੀ ਕਿ ਠੀਕ ਹੈ ਤੁਹਾਡਾ ਇਹ ਹੈ ਪ੍ਰੋਸੀਜਰ ਜੋ ਵੀ ਤੁਹਾਡਾ ਹੈਗਾ ਬਟ ਇਹ ਸਾਡੇ ਨੇ ਅਸੀਂ ਤੁਹਾਡੇ ਤੋਂ ਵਸੂਲ ਪਾਵਾਂਗੇ। ਹਾਲਾਂ ਉਹਦਾ ਆਰਗੂਮੈਂਟ ਦਾ ਤਾਂ ਇਹੀ ਹੁੰਦਾ ਜੀ ਤੁਸੀਂ ਰੈਸਟੇਨ ਕਰਦੇ ਹੋ ਡੇਂਜਰ ਨਾ ਹੋਣ ਆਪਣੇ ਆਪ ਨੂੰ ਨਾ ਅੰਤ ਜਿਹੜਾ ਐਂਡ ਕਰ ਲੈਣ ਕਿਸੇ ਹੋਰ ਦਾ ਨੁਕਸਾਨ ਉਹ ਜਦੋਂ ਵੀ ਇਹਨਾਂ ਦੇ ਪ੍ਰੋਸੀਜਰ ਬਣਦੇ ਨੇ ਇਸ ਕਿਸਮ ਦੀਆਂ ਡਿਬੇਟਸ ਤੋਂ ਬਾਅਦ ਹੀ ਬਣਦੇ ਨੇ ਪਰ ਜਿਸ ਲੈਵਲ ਦੀ ਹਿਊਮਿਲੇਸ਼ਨ ਸਾਰੇ ਕਿਉਂਕਿ ਇਸ਼ੂ ਖੜਾ ਹੋਇਆ ਪਾਰਲੀਮੈਂਟ ਦੇ ਵਿੱਚ ਵੀ ਆਪੋਜੀਸ਼ਨ ਨੂੰ ਮੌਕਾ ਬਣਿਆ ਪ੍ਰੋਟੈਸਟ ਵੀ ਹੋਇਆ ਹੁਣ ਈਵਨ ਇਹਨਾਂ ਨੇ ਜਿਹੜਾ ਕਾਂਗਰਸ ਨੇ ਕਾਲ ਦਿੱਤੀ ਹੈ ਨੇਸ਼ਨ ਵਾਈਡ ਪ੍ਰੋਟੈਸਟ ਫਰਾਈਡੇ ਓਵਰ ਇਨਹਿਊਮਨ ਟ੍ਰੀਟਮੈਂਟ ਟੂ ਇੰਡੀਅਨ ਡਿਪੋਰਟੀਜ਼ ਫਰਮ US ਸੋ ਉਹਨਾਂ ਨੇ ਫਰਾਈਡੇ ਜਿਹੜਾ ਹੈ ਉਹ ਵੱਡੀ ਕਾਲ ਦਿੱਤੀ ਹੈ ਸਾਰੇ ਭਾਰਤ ਭਰ ਦੇ ਵਿੱਚ ਪ੍ਰੋਟੈਸਟ ਦੀ ਔਰ ਇਹ ਜਿਹੜਾ ਇਹ ਸਾਰੇ ਚੋਂ ਹਰ ਕੋਈ ਹੁਣ ਆਪਣਾ ਆਪਣਾ ਪੀਸ ਆਫ ਕੇਕ ਵੀ ਲੈ ਰਿਹਾ ਇੱਥੇ ਜਿਹੜਾ ਐਂਬੈਸਡਰ ਅਮਰੀਕਾ ਦੇ ਵਿੱਚ ਤਰਨਜੀਤ ਸਿੰਘ ਸੰਧੂ ਜਿਹੜਾ RSS ਦਾ ਹੱਥ ਠੋਕਾ ਬਣ ਕੇ ਇੱਥੇ ਆਪਰੇਟ ਕਰਦਾ ਰਿਹਾ ਜਿਹਦੇ ਪੀਰੀਅਡ ਦੇ ਵਿੱਚ ਇੱਥੇ ਜਿਹੜੀ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਵਾਕਿਆ ਅਮਰੀਕਾ 'ਚ ਹੋਇਆ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਈ ਔਰ ਉਹਦੇ DC ਦੇ ਉਹਦੇ ਐਮਬੈਸੀ ਦੇ ਡੈਸਕ ਤੇ ਬੈਠੇ ਹੀ ਰਾਜ ਦੇ ਅਧਿਕਾਰੀਆਂ ਨੇ ਕਿਲਿੰਗਸ ਕੀਤੀਆਂ ਔਰ ਐਨ ਜਿਹਨੇ ਉਹਨੂੰ ਚੰਗੀ ਜਿਹੜੀ ਹੈ ਸ਼ਰਮਨਾਕ ਡਿਫੀਟ ਪਾਰਲੀਮੈਂਟ ਦੀਆਂ ਚੋਣਾਂ 'ਚ ਹੋਈ ਕਿਉਂਕਿ ਰਿਟਾਇਰ ਹੁੰਦਿਆਂ ਹੀ ਉਹਨੂੰ ਅੰਮ੍ਰਿਤਸਰ ਤੋਂ BJP ਦੀ ਟਿਕਟ ਮਿਲੀ ਔਰ ਉਹ ਜਿਹੜਾ ਆਪਣੀ ਬੰਦ ਗਲੇ ਵਾਲਾ ਕੋਟ ਪਾ ਕੇ ਘੁੰਮਦਾ ਰਿਹਾ ਉਹਨੂੰ ਲੱਗਿਆ ਕਿ ਵੀ ਮੈਂ ਬਿਸ਼ਨ ਸਿੰਘ ਸਮੁੰਦਰੀ ਦਾ ਮੁੰਡਾ ਔਰ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਤੇ ਅਮਰੀਕਾ ਦਾ ਐਂਬੈਸਡਰ ਤੇ ਇਸ ਵੇਲੇ ਮੋਦੀ ਦੀ ਤੂਤੀ ਬੋਲਦੀ ਹੈ ਮੈਨੂੰ ਕੌਣ ਹਰਾ ਸਕਦਾ ਉਹ ਜ਼ਮਾਨਤ ਜ਼ਬਤ ਤੱਕ ਜਾਣ ਵਾਲੀ ਗੱਲ ਹੋਈ ਤੀਸਰੇ ਨੰਬਰ ਤੇ ਜਾ ਕੇ ਆਇਆ ਉਹ ਵੀ ਬੋਲਿਆ ਉਹ ਕਹਿੰਦਾ ਮੈਂ ਤਾਂ ਪਹਿਲਾਂ ਹੀ ਆਪਣੀ ਕੰਪੇਨ ਵੇਲੇ ਕਿਹਾ ਸੀ ਕਿ ਜੀ ਇਲੀਗਲ ਡਿਟੈਂਸ਼ਨ ਇਲੀਗਲ ਜਿਹੜੇ ਜਾ ਰਹੇ ਨੇ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਜੇ ਕੋਈ ਇਹਨਾਂ ਨੂੰ ਪੁੱਛੇ ਕਿ ਵੀ ਤੁਹਾਡੇ ਦੌਰ ਦੇ ਵਿੱਚ ਤੁਸੀਂ 72% H1B ਵੀਜ਼ੇ ਤਾਂ ਇੰਡੀਅਨਸ ਨੂੰ ਦਵਾ ਦਿੱਤੇ ਸਾਰੇ ਆਏ ਤੇ ਤੁਹਾਨੂੰ ਸ਼ਰਮ ਨਹੀਂ ਆਈ ਕਿ ਵੀ ਤੁਸੀਂ ਜਿੱਥੇ ਇੱਕ ਪਾਸੇ ਜਿਸ ਕਿਸਮ ਦੇ ਪੰਜਾਬ ਦੇ ਬੱਚੇ ਬੱਚੀਆਂ ਜਿਹੜੇ ਕਿਹਨਾਂ ਹਾਲਾਤਾਂ 'ਚ ਜਾਂਦੇ ਨੇ ਤੇ ਤੁਸੀਂ ਉਹਨਾਂ ਦੇ ਲਈ ਕੀ ਕੀਤਾ ਇਹ ਤਾਂ ਹਰ ਕੋਈ ਕਹੇਗਾ ਇੱਕ ਸਟੈਂਡਰਡ ਦਾ ਹੀ ਲਫ਼ਜ਼ ਹੁੰਦਾ ਨੇ ਜੀ ਨਹੀਂ ਗੈਰ ਕਾਨੂੰਨੀ ਨਹੀਂ ਕਰਨਾ ਚਾਹੀਦਾ ਤੁਹਾਨੂੰ ਵੀ ਪਤਾ ਹੈ ਕਿਹਨਾਂ ਹਾਲਾਤਾਂ 'ਚ ਉੱਥੋਂ ਬੱਚੇ ਨਿਕਲ ਰਹੇ ਨੇ ਸੋ ਇਹ ਇਸ ਕਿਸਮ ਦੇ ਜਿਹੜੇ ਸੁਦਾਗਰ ਨੇ ਉਹਨਾਂ ਨੂੰ ਲੱਗਦਾ ਵੀ ਅਸੀਂ ਆਪਣੀ ਰੈਲੇਵੈਂਸ ਅਗੇਨ ਜਿਹੜੀ ਹੈ ਬਣਾ ਸਕਦੇ ਹੁਣ ਇਸ ਸਾਰੇ 'ਚ ਜਦੋਂ ਮੈਂ ਇਸ ਸਾਰੇ ਨੂੰ ਦੇਖਦਾ ਔਰ ਇਹਦੇ 'ਚ ਕੱਲ ਈਵਨ ਸਾਡਾ TV 84 ਤੇ ਰੈਗੂਲਰ ਸ਼ੋਅ ਹੁੰਦਾ ਹੈ ਭਾਈ ਸਰਬਜੀਤ ਸਿੰਘ ਘੁਮਾਣ ਦਾ ਉਹਨਾਂ ਨੇ ਵੀ ਇਸ ਇਸ਼ੂ ਦੇ ਉੱਤੇ ਬੜੀ ਚੰਗੀ ਤਰ੍ਹਾਂ ਗੱਲ ਕੀਤੀ ਕਿਉਂਕਿ ਜਦੋਂ ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤੇ ਜ਼ਾਹਰ ਹੈ ਪਹਿਲਾ ਖਿਆਲ ਤਾਂ ਜਿੱਦਣ ਪਹਿਲੇ ਦਿਨ ਹੀ ਅਸੀਂ ਡਿਸਕਸ ਕੀਤਾ ਸੀ ਕਿ ਅਸੀਂ ਸਿੱਖ ਰਾਜ ਵੱਲ ਸਾਡਾ ਧਿਆਨ ਜਾਂਦਾ ਹੈ ਤੁਹਾਡੇ ਕੋਲ ਜਦੋਂ ਸਾਧਨ ਵੈਸੇ ਤਾਂ ਜਿਹੜਾ ਪ੍ਰਵਾਸ ਹੈ ਜਾਂ ਜਿਹਨੂੰ ਮਾਈਗ੍ਰੇਸ਼ਨ ਕਹਿੰਦੇ ਨੇ ਇਹ ਤਾਂ ਮੁੱਢ ਕਦੀਮ ਤੋਂ ਜਦੋਂ ਤੋਂ ਇਨਸਾਨ ਗੁਫਾਵਾਂ ਚੋਂ ਨਿਕਲ ਕੇ ਬਾਹਰ ਉਸਨੇ ਆਪਣੀ ਜ਼ਿੰਦਗੀ ਦਾ ਕਬੀਲਿਆਂ ਦੇ ਰੂਪ ਦੇ ਵਿੱਚ ਫਿਰ ਸਟੇਸ਼ਨਡ ਹੋਏ ਜਿੱਥੇ ਵੀ ਡੰਗਰ ਪਾਲਣ ਦੇ ਰੂਪ ਦੇ ਵਿੱਚ ਖੇਤੀਬਾੜੀ ਤਾਂ ਬਾਅਦ ਚ ਆਈ ਪਹਿਲਾਂ ਤਾਂ ਡੰਗਰਾਂ ਦਾ ਕੰਮ ਹੀ ਸੀ ਲੈ ਕੇ ਨਿਕਲੇ ਤੇ ਉਹਦੇ ਲਈ ਅੱਜ ਵੀ ਇੱਕ ਲਫ਼ਜ਼ ਜਿਹੜਾ ਅੰਗਰੇਜ਼ੀ ਚ ਇਸਤੇਮਾਲ ਹੁੰਦਾ ਹੈ ਜਦੋਂ ਟੂ ਲੁੱਕ ਫॉर ਦਾ ਗ੍ਰੀਨ ਪੈਸਚਰ ਕਿ ਤੁਸੀਂ ਹਰੀ ਚਰਾਂਦ ਦੀ ਭਾਲ ਕਰਦੇ ਹੋ ਮਤਲਬ ਤਾਂ ਇਹੀ ਹੁੰਦਾ ਸੀ ਕਿ
2-3 ਸਾਲ ਬਾਅਦ ਅਕਾਲ ਪੈਂਦਾ ਹੀ ਪੈਂਦਾ ਸੀ। ਤੁਸੀਂ ਜਿੱਥੇ ਵੀ ਰਹਿ ਰਹੇ ਹੋ ਮੀਂਹ ਨਹੀਂ ਪਏ, ਕੁਛ ਨਹੀਂ ਹੈ, ਤੇ ਤੁਸੀਂ ਉਹ ਆਪਣੇ ਡੰਗਰ ਹੱਕ ਕੇ ਤੇ ਤੁਰ ਪੈਂਦੇ ਸੀ ਕਿਸੇ ਹੋਰ ਥਾਂ ਤੇ। ਕਿਤੇ ਹੋਰ ਆਏ, ਤੁਹਾਨੂੰ ਲੱਗਾ ਵੀ ਪਾਣੀ ਹੈ, ਹਰਿਆਵਲ ਹੈ, ਤੁਹਾਡੇ ਡੰਗਰਾਂ ਦੇ ਲਈ, ਤੁਹਾਡੇ ਲਈ ਖਾਣ ਪੀਣ ਨੂੰ ਹੈ, ਤੁਸੀਂ ਉੱਥੇ ਸੈਟਲ ਹੋ ਜਾਂਦੇ ਸੀ। ਫਿਰ ਉਹਦੇ ਚੋਂ ਹੀ ਉਹ ਵੀ ਨਿਕਲੇ ਜਿਨ੍ਹਾਂ ਨੂੰ ਜਦੋਂ ਉਹ ਆਪਣੇ ਇੱਕ ਖਿੱਤੇ ਦੇ ਵਿੱਚ ਸੈਟਲ ਵੀ ਹੋ ਜਾਂਦੇ ਸੀ ਤਾਂ ਉਹਨਾਂ ਦੇ ਅੰਦਰ ਹੁੰਦਾ ਸੀ ਕਿ ਵੀ ਅਸੀਂ ਆਪਣੇ ਪ੍ਰਭਾਵ ਨੂੰ ਵਧਾਈਏ, ਹੋਰ ਟੈਰੀਟਰੀ ਤੁਸੀਂ ਕੈਪਚਰ ਕਰਨ ਦੇ ਲਈ ਤੁਰ ਪੈਂਦੇ ਸੀ। ਉਹਦੇ ਚੋਂ ਹਮਲਾਵਰ ਨਿਕਲੇ ਜਿਨ੍ਹਾਂ 'ਚ ਅਸੀਂ ਅਲੈਗਜ਼ੈਂਡਰ ਤੋਂ ਲੈ ਕੇ ਤਾਂ ਮੌਜੂਦਾ ਦੌਰ ਤੱਕ ਦੇ ਇਹਨਾਂ ਕਲੋਨੀਅਲਸ ਦੀ ਗੱਲ ਕਰਦੇ ਹਾਂ ਕਿ ਜਿਨ੍ਹਾਂ ਨੇ ਦੁਨੀਆ ਨੂੰ ਦੁਬੈਲ ਬਣਾਉਣ ਦੇ ਲਈ ਜਿਹੜਾ ਹਰ ਹੱਥਕੰਡਾ, ਖੂਨ ਖਰਾਬਾ, ਦੂਸਰਾ ਸਭ ਕੁਝ ਕੀਤਾ। ਔਰ ਫਿਰ ਅਸੀਂ ਉਹਨਾਂ ਹਾਲਾਤਾਂ 'ਚ ਦੇਖਦੇ ਹਾਂ ਕਿ ਜਦੋਂ ਤੁਹਾਡੇ ਕੋਲ ਤੁਹਾਡੇ ਸਾਧਨ ਖੋਹ ਲਏ ਜਾਂਦੇ ਨੇ, ਤੁਹਾਡੇ ਕੋਲੋਂ ਤੁਹਾਡੀ ਨੈਚੁਰਲ ਰਿਸੋਰਸਿਸ ਵੀ ਨਹੀਂ ਤੁਹਾਡੇ ਕੋਲ ਹੁੰਦੇ, ਮੌਕੇ ਮੁੱਕ ਜਾਂਦੇ ਨੇ, ਤੇ ਫਿਰ ਤੁਸੀਂ ਰੁਜ਼ਗਾਰ ਦੀ ਭਾਲ ਦੇ ਵਿੱਚ ਜਦੋਂ ਸੁਸਾਇਟੀ ਸੈਟਲ ਹੋ ਗਈਆਂ 20ਵੀਂ ਸਦੀ ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕਿ ਫਿਰ ਜਿੱਥੇ ਜਿੱਥੇ ਜਿਨ੍ਹਾਂ ਯੂਰਪੀਅਨ ਮੁਲਕਾਂ ਨੇ, ਜਿਨ੍ਹਾਂ ਮੁਲਕਾਂ ਨੂੰ, ਜਿਨ੍ਹਾਂ ਕੌਮਾਂ ਨੂੰ ਗੁਲਾਮ ਬਣਾਇਆ ਹੋਇਆ ਸੀ, ਉਹ ਉਹਨਾਂ ਥਾਵਾਂ ਤੇ ਜਾਣ ਲੱਗ ਗਏ ਜਿੱਥੇ ਜਿੱਥੇ ਉਹਨਾਂ ਦੀ ਟੈਰੀਟਰੀ ਸੀ। ਜਿਵੇਂ ਜਿਹੜੇ ਬ੍ਰਿਟਿਸ਼ ਸਬਜੈਕਟ ਸੀ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ, ਜੇ ਅਸੀਂ ਦੇਖਦੇ ਹਾਂ ਯੂਗਾਂਡਾ, ਕੀਨੀਆ ਤੋਂ ਲੈ ਕੇ ਜਿਹੜਾ ਉਹ ਹਾਂਗਕਾਂਗ, ਸਿੰਗਾਪੁਰ, ਬਾਅਦ ਦੇ ਵਿੱਚ ਕੈਨੇਡਾ ਜਾਂ ਲੇਟਰ ਔਨ UK, ਉੱਥੋਂ ਤੱਕ ਵੀ ਸਾਰੇ ਪਹੁੰਚਦੇ ਨੇ। ਜਾਂ ਇਸੇ ਤਰ੍ਹਾਂ ਜਿੱਥੇ ਫ੍ਰੈਂਚ ਕਾਲੋਨੀ ਸੀ ਉਹ ਆਪਣੇ ਜਿਹੜੇ ਨੇ ਫ੍ਰੈਂਚ ਦੇ ਉੱਥੇ ਪਹੁੰਚੇ। ਇਸੇ ਤਰ੍ਹਾਂ ਬਾਕੀ ਯੂਰਪੀਅਨ, ਸਪੈਨਿਸ਼, ਪੋਰਤੁਗੀਜ਼, ਇਹ ਸੋ ਉਹਨਾਂ ਦੇ ਲਈ ਵੀ ਫਿਰ ਇੱਕ ਸਟੇਜ ਐਸੀ ਆਈ ਜਦੋਂ ਉੱਥੇ ਪਹੁੰਚ ਜਾਂਦੇ ਸੀ, ਫਿਰ ਜਿਹੜੇ ਉਹਨਾਂ ਦੇ ਇਨਹੈਬੀਟੈਂਟ ਨੇ ਉਹਨਾਂ ਦੀ ਨਫ਼ਰਤ, ਜਿਹਦੇ ਲਈ ਅੰਗਰੇਜ਼ੀ ਦਾ ਲਫ਼ਜ਼ ਇੱਕ ਘੜਿਆ ਗਿਆ ਜ਼ੀਨੋਫੋਬੀਆ, ਐਕਸ ਨਾਲ ਲਿਖਿਆ ਜਾਂਦਾ। ਜ਼ੀਨੋਫੋਬੀਆ ਦਾ ਮਤਲਬ ਹੈ ਵੀ ਜਿੱਥੇ ਆਏ ਤੁਸੀਂ, ਉਹਨਾਂ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਸੀ ਉਹਨਾਂ ਦੀ ਤੁਹਾਡੇ ਪ੍ਰਤੀ ਨਫ਼ਰਤ ਕਿ ਭਾਈ ਇਹ ਕਿੱਥੋਂ ਆ ਗਏ, ਸਾਡੇ ਮੌਕੇ, ਸਾਡੇ ਦੂਜੇ ਤੀਜੇ ਖੋਹ ਰਹੇ ਨੇ। ਔਰ ਉਹਦੇ ਚੋਂ ਹੀ ਅਸੀਂ ਦੇਖਦੇ ਹਾਂ ਕਿ ਇੱਕ ਵੱਡਾ ਫੈਕਟਰ ਰੇਸਿਜ਼ਮ, ਖਾਸ ਤੌਰ ਤੇ ਯੂਰਪ ਦੇ ਵਿੱਚ ਕਿਵੇਂ ਇਸ ਰੇਸਿਜ਼ਮ ਨੇ ਰੋਲ ਅਦਾ ਕੀਤਾ। ਤੇ ਰੇਸਿਜ਼ਮ ਚੋਂ ਨਿਕਲੇ ਫਿਰ ਹੇਟ ਕ੍ਰਾਈਮ, ਤੇ ਹੇਟ ਕ੍ਰਾਈਮ ਚੋਂ ਨਿਕਲੀਆਂ ਫਿਰ ਸਿਵਲ ਵਾਰ ਵਰਗੀਆਂ ਸਿਚੁਏਸ਼ਨ ਜਿੱਥੇ ਜਿੱਥੇ ਵੀ। ਕਿਉਂਕਿ ਇਹ ਹਮੇਸ਼ਾ ਜਦੋਂ ਲੋਕਲਸ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਵੀ ਕੋਈ ਜਿਹੜਾ ਵੀ ਦੇਖੋ, ਜਿਹੜੀਆਂ ਮਾਈਗ੍ਰੈਂਟ ਕਮਿਊਨਿਟੀਜ਼ ਹੁੰਦੀਆਂ ਨੇ ਉਹ ਹਾਰਡ ਵਰਕਿੰਗ ਹੁੰਦੀਆਂ, ਕੁਦਰਤੀ ਹੈ, ਕਿਉਂਕਿ ਜਦੋਂ ਤੁਸੀਂ ਆਪਣਾ ਟਿਕਾਣਾ ਛੱਡ ਕੇ ਜਾਂਦੇ ਹੋ ਤੁਸੀਂ ਮਿਹਨਤ ਕਰਦੇ ਹੋ। ਬਿਲਕੁਲ, ਜਿਹੜਾ ਮਿਹਨਤ ਕਰਦਾ ਅੱਗੇ ਵੀ ਵੱਧਦਾ ਹੈ, ਉਸ ਚੋਂ ਈਰਖਾ ਵੀ ਪੈਦਾ ਹੁੰਦੀ ਹੈ। ਔਰ ਹੌਲੀ ਹੌਲੀ ਫਿਰ ਉਹ ਕਾਨੂੰਨ ਬਣਨੇ ਸ਼ੁਰੂ ਹੋ ਜਾਂਦੇ ਨੇ ਕਿ ਵੀ ਜਿਹਦੇ ਥੱਲੇ ਤੁਹਾਨੂੰ ਉਹ ਰਿਸਟੇਨ ਕਰਦੇ ਨੇ ਵੀ ਤੁਸੀਂ ਜਿਹੜਾ ਅੱਗੇ ਨਹੀਂ ਵੱਧ ਸਕਦੇ। ਔਰ ਫਿਰ ਅਸੀਂ ਇਹ ਵੀ ਦੇਖਦੇ ਹਾਂ ਇਸ ਸਾਰੇ ਕੰਟੈਕਸਟ ਦੇ ਵਿੱਚ ਇੱਕ ਜਿਹੜਾ ਫੈਕਟਰ ਕਿ ਜਦੋਂ ਤੁਸੀਂ ਹੁਣ ਇਹਦੇ ਤੇ ਜੇ ਮੈਂ ਗੱਲ ਕਰਾਂ ਕਿ ਬ੍ਰਾਹਮਣਵਾਦ ਵਾਲਿਆਂ ਨੇ ਜਦੋਂ ਉਸ ਖਿੱਤੇ ਨੂੰ ਅਖੰਡ ਦੈਵ ਭੂਮੀ ਦਾ ਨਾਂ ਦਿੱਤਾ ਤੇ ਇਹ ਕਾਨੂੰਨ ਜਿਹੜਾ ਉਹਨਾਂ ਨੇ ਆਪਣੇ ਲਾਗੂ ਕੀਤਾ ਕਿ ਜਿਹੜਾ ਦੈਵ ਭੂਮੀ ਭਾਰਤ ਤੋਂ ਬਾਹਰ ਜਾਏਗਾ ਉਹ ਕੱਢਿਆ ਜਾਏਗਾ ਬਰਾਦਰੀ, ਉਹਦੇ ਤੇ ਪਾਬੰਦੀਆਂ, ਉਹ ਮਲੇਸ਼ ਕੈਟਾਗਰੀ 'ਚ ਹੈ। ਔਰ ਉਹਦਾ ਇੱਕ ਬੜਾ ਯੂਨੀਕ ਕਾਰਨ ਇਹ ਸੀ ਕਿ ਉਹਨਾਂ ਨੇ ਜਿਹੜਾ ਆਪਣਾ ਪ੍ਰਬੰਧ ਬਣਾਇਆ ਵਰਨ ਆਸ਼ਰਮ ਦੇ ਥੱਲੇ, ਜ਼ਾਤ ਪਾਤ ਦੇ ਥੱਲੇ, ਜਿਹਦੇ 'ਚ ਉਹਨਾਂ ਦੀ ਡੋਮੀਨੈਂਸ ਸੀ, ਉਹ ਇੱਕ ਅੱਧੀ ਜਨਰੇਸ਼ਨ ਰੈਜ਼ਿਸਟ ਕਰਦੀ ਹੁੰਦੀ ਹੈ ਜਦੋਂ ਸ਼ੁਰੂ 'ਚ ਕੋਈ ਕਾਨੂੰਨ ਬਣਦਾ, ਬਾਕੀ ਫਿਰ ਐਕਸੈਪਟ ਹੀ ਕਰ ਲੈਂਦੇ ਨੇ ਵੀ ਸਾਡੇ ਨਾਲ ਇਵੇਂ ਹੀ ਹੋਣਾ। ਔਰ ਉਹ ਫਿਰ ਪੀੜ੍ਹੀ ਦਰ ਪੀੜ੍ਹੀ ਉਹ ਗੁਲਾਮੀ ਤਾਂ ਚੱਲ ਹੀ ਰਹੀ ਸੀ, ਜਿਵੇਂ ਉਹਨਾਂ ਨੇ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ। ਸੋ ਉਹਨਾਂ ਨੂੰ ਇਹ ਫੀਅਰ ਸੀ ਕਿ ਜਿਹੜਾ ਇਹਨਾਂ ਦੇ ਖਿੱਤੇ ਤੋਂ ਬਾਹਰ ਜਾਏਗਾ ਉਹ ਜਿਹੜਾ ਆ ਕੇ ਬਗਾਵਤ ਵੀ ਕਰੇਗਾ, ਆ ਕੇ ਚੈਲੰਜ ਵੀ ਕਰੇਗਾ, ਕਿਉਂਕਿ ਇਹ ਜਿਹੜੇ ਆਈਡੀਆਜ਼ ਹੁੰਦੇ ਨੇ, ਵਿਚਾਰ ਹੁੰਦੇ ਨੇ, ਔਰ ਖ਼ਾਸ ਤੌਰ ਤੇ ਫਰੀडम, ਆਜ਼ਾਦੀ, ਆਜ਼ਾਦਾਨਾ ਸੋਚ, ਇਹਨਾਂ ਦੇ ਵਿੱਚ ਇੱਕ ਸਾਇੰਸ 'ਚ ਲਫ਼ਜ਼ ਯੂਜ਼ ਹੁੰਦਾ ਸਿਨਰਜੈਸਿਕ ਇਫੈਕਟ। ਇੱਕ ਤੋਂ ਦੂਜਾ, ਦੂਜੇ ਤੋਂ ਤੀਜਾ, ਇਹ ਸਪਰੈਡ ਕਰਦੇ ਨੇ, ਇਹਨੂੰ ਸਿਨਰਜੀ ਕਹਿੰਦੇ, ਸਿਨਰਜੈਸਿਕ ਇਫੈਕਟ। ਤਾਂ ਉਹਨਾਂ ਨੂੰ ਸੀ ਕਿ ਵੀ ਇਸ ਲਈ ਉਹਨੂੰ ਪਹਿਲਾਂ ਹੀ ਆਈਸੋਲੇਟ ਕਰ ਦਿਓ। ਔਰ ਅਸੀਂ ਤਾਂ ਇਸ ਗੱਲੋਂ ਖੁਸ਼ਕਿਸਮਤ ਹੈ ਕਿ ਬਾਬਾ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੇ ਉਹ ਸਾਰੀਆਂ ਹੱਦਾਂ ਪਾਰ ਕੀਤੀਆਂ। ਉਹ ਉਹਨਾਂ ਦੀ ਅਖੌਤੀ ਦੇਵ ਭੂਮੀ 'ਚੋਂ ਨਿਕਲ ਕੇ ਉਹ ਬਗਦਾਦ, ਮੱਕਾ ਔਰ ਉਜ਼ਬੇਕਿਸਤਾਨ ਔਰ ਬਾਕੂ ਤੋਂ ਲੈ ਕੇ ਉਹ ਸਾਰੇ ਖਿੱਤੇ ਦੇ ਵਿੱਚ, ਸ੍ਰੀਲੰਕਾ, ਤਿੱਬਤ,
ਚਾਈਨਾ, ਨੇਪਾਲ, ਹਰ ਥਾਂ ਤੇ ਗਏ। ਸੋ ਉਸ ਨੂੰ ਤੋੜਿਆ। ਔਰ ਇਸ ਦਾ ਹੀ ਸੀ ਰਾਦਰ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਆਪਣੀ ਉਮਤ ਨੂੰ ਵੀ ਇਹੀ ਰਾਦਰ ਮੈਂ ਕਹਾਂਗਾ ਕਿ ਫੇਵਰ ਦਿੱਤੀ, ਜਿਹਦੇ ਲਈ ਲਫ਼ਜ਼ ਵਰ ਹੁੰਦਾ ਹੈ ਕਿ ਉਜੜ ਜਾਓ। ਕਿ ਮਤਲਬ ਸੀ ਕਿ ਵੀ ਤੁਸੀਂ ਆਪਣੀ ਇਹ ਜਿਹੜੀ ਚੰਗੇ ਗੁਣਾਂ ਦੀ ਖੁਸ਼ਬੂ ਹੈ ਇਹਨੂੰ ਸਾਰੇ ਪਾਸੇ ਫੈਲਾਓ। ਜ਼ਾਹਰ ਹੈ ਵੀ ਸਾਡੇ ਲਈ ਉਹ ਇੱਕ ਰੋਲ ਮਾਡਲ ਹੀ ਬਣ ਗਿਆ। ਇਸ ਲਈ ਸਿੱਖਾਂ ਨੂੰ ਕਿਸੇ ਵੀ ਸਿਸਟਮ 'ਚ, ਕਿਸੇ ਵੀ ਸੱਭਿਆਚਾਰ 'ਚ, ਔਰ ਸਾਡਾ ਵੈਲਿਊ ਸਿਸਟਮ ਸਿੱਖੀ ਦਾ ਇਸ ਕਿਸਮ ਦਾ ਹੈ ਕਿ ਉਹ ਕਿਸੇ ਦੇ ਨਾਲ ਟਕਰਾਅ 'ਚ ਆਉਂਦਾ ਹੀ ਨਹੀਂ ਹੈ। ਨਹੀਂ, ਸਾਡਾ ਤਾਂ ਇਹੀ ਹੈ ਕਿ ਭਾਈ ਜਿਹੜਾ ਜਿਸ ਰਸਤੇ ਤੇ ਤੁਰਿਆ ਹੋਇਆ ਤੁਰੋ, ਤੁਹਾਡੇ ਵਿਹਾਰ ਦੇ ਵਿੱਚ ਸੱਚਾਈ ਹੋਏ। ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਕਿ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਸਭ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੋਂ ਉੱਪਰ ਜੇ ਕੋਈ ਚੀਜ਼ ਹੈ, ਸੱਚੋਂ ਔਰ ਹੈ ਸਭ ਕੋ ਉੱਪਰ ਸੱਚ ਅਚਾਰ। ਕਿ ਸੱਚ ਬਹੁਤ ਵੱਡੀ ਗੱਲ ਹੈ, ਤੁਸੀਂ ਸੱਚ ਦੇ ਰਾਹ ਤੇ ਤੁਰਨਾ, ਪਰ ਉਸ ਸੱਚ ਨੂੰ ਅਪਲਾਈਡ ਟਰੂਥ ਤੁਹਾਡੀ ਜੀਵਨ ਜਾਂਚ ਦੇ ਵਿੱਚ ਸੱਚ ਹੋਣਾ ਚਾਹੀਦਾ। ਇਸ ਲਈ ਜਿਹੜਾ ਸਿੱਖਾਂ ਦੇ ਲਈ ਕੋਈ ਵੀ ਜਿਹੜਾ ਭਾਵੇਂ ਅਸੀਂ ਲਫ਼ਜ਼ ਜਦੋਂ ਦੇਸ਼ ਜਾਂ ਪ੍ਰਦੇਸ਼ ਕਹਿੰਦੇ ਆ, ਇਹ ਦੇਸ਼ ਹੁਣ ਤਾਂ ਜਦੋਂ ਬਾਅਦ ਦੇ ਵਿੱਚ ਬਿੰਦੀਆਂ ਦਾ ਟਿੱਪੀਆਂ ਦਾ ਕੰਮ ਆ ਗਿਆ ਤਾਂ ਦੇਸ਼ ਕਹਿਣ ਲੱਗ ਗਏ। ਲਫ਼ਜ਼ ਤਾਂ ਦੇਸ਼ ਹੈ ਔਰ ਇਹਦੇ ਉੱਤੇ ਲਫ਼ਜ਼ ਦੇਸੀ ਹੈ। ਹੁਣ ਅਸੀਂ ਦੇਸ਼ੀ ਤਾਂ ਨਹੀਂ ਕਹਿੰਦੇ। ਤੇ ਇਵੇਂ ਹੀ ਸੀ ਪ੍ਰਦੇਸ਼। ਹੁਣ ਇਹਦੇ 'ਚ ਜਦੋਂ ਮੈਂ ਅੱਜ ਇਸ ਆਈਡੀਆ ਦੇ ਉੱਤੇ ਗੱਲ ਕਰਨ ਬਾਰੇ ਸੋਚ ਰਿਹਾ ਸੀ ਤਾਂ ਮੈਨੂੰ ਆਇਆ ਵੀ ਪਹਿਲਾਂ ਤਾਂ ਇਹਨੂੰ ਰੂਹਾਨੀਅਤ ਦੇ ਜੇ ਤੁਸੀਂ ਲੈਂਸ ਦੇ ਨਾਲ ਦੇਖਦੇ ਹੋ ਤੇ ਗੁਰੂ ਪਾਤਸ਼ਾਹ ਨੇ ਤਾਂ ਸਾਡੇ ਇਸ ਧਰਤੀ ਦੇ ਉੱਤੇ ਆਣ ਸਟੇ ਨੂੰ ਹੀ ਪਰਦੇਸ ਜਾਣ ਦੀ ਗੱਲ ਯਾਦ ਕਰਵਾਈ ਕਿ ਬਈ ਇਹ ਤੁਹਾਡਾ ਪੱਕਾ ਦੇਸ਼ ਨਹੀਂ ਹੈ। ਔਰ ਕਿੰਨੇ ਸ਼ਬਦ ਬਾਣੀ ਦੇ ਕਿ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਕਿ ਬਈ ਤੂੰ ਪਰਦੇਸੀ ਹੈ, ਇਹ ਤੇਰਾ ਦੇਸ਼ ਨਹੀਂ ਹੈ। ਇਹ ਹੁਣ ਰੂਹਾਨੀਅਤ ਦੀ ਗੱਲ ਹੋ ਰਹੀ ਹੈ ਕਿ ਅਲਟੀਮੇਟਲੀ। ਔਰ ਗੁਰੂ ਨਾਨਕ ਪਾਤਸ਼ਾਹ ਨੇ ਤਲੰਗ ਰਾਗ ਦੇ ਵਿੱਚ ਜਦੋਂ ਇਸ ਦੁਨੀਆ ਨੂੰ ਮੁਕਾਮੇ ਫਾਨੀ ਕਿਹਾ ਤੇ ਗੁਰੂ ਪਾਤਸ਼ਾਹ ਨੇ ਫਰਮਾਇਆ ਕਿ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ ਦੁਨੀਆ ਮੁਕਾਮੇ ਫਾਨੀ। ਮੁਕਾਮੇ ਫਾਨੀ ਕਿ ਇਹ ਦੁਨੀਆ ਜਿਹੜੀ ਹੈ ਫਾਨੀ ਨਾਸ ਹੋਣ ਵਾਲੀ ਹੈ। ਤਹਿਕੀਕ ਦਿਲ ਦਾਨੀ, ਆਪਣੇ ਦਿਲ ਦੇ ਵਿੱਚ ਤਹਿਕੀਕ ਕਰ, ਯਕੀਨ ਕਰ ਕਿ ਇਹ ਦੁਨੀਆ ਮੁਕਾਮੇ ਫਾਨੀ ਹੈ। ਮਮਸਰ ਮੂਏ ਇਜ਼ਰਾइल ਗ੍ਰਿਫਤੇ ਦਿਲ ਹੇਚ ਨਾਦਾਨੀ, ਕਿ ਮੇਰੇ ਸਿਰ ਦੇ ਵਾਲ ਮੂਏ ਜਮਰਾਜ ਨੇ, ਇਜ਼ਰਾइल ਨੇ, ਜਿਹੜਾ ਡੈਥ ਦਾ ਐਂਜਲ ਹੈ ਉਹਨੇ ਫੜੇ ਹੋਏ ਨੇ ਵੀ ਇਹ ਦਿਲ ਇਸ ਦੇ ਉੱਤੇ ਯਕੀਨ ਕਰ। ਸੋ ਜ਼ਾਹਰ ਹੈ ਵੀ ਸਾਡੇ ਲਈ ਤਾਂ ਇਹਨੂੰ ਜਦੋਂ ਅਸੀਂ ਮੁਕਾਮੇ ਫਾਨੀ ਜਾਂ ਇਹ ਇਸ ਦੇਸ਼ ਤੋਂ ਪਰਦੇਸ ਜਾਣਾ ਜਾਂ ਜਿਹੜਾ ਪ੍ਰਦੇਸ਼ ਦੇ ਨਾਲ ਜੁੜਿਆ ਹੋਇਆ ਹੋਰ ਵੀ ਲਫ਼ਜ਼, ਸ਼ਾਇਦ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਜਿਹਦੇ 'ਚ ਹੁਣ ਹਾਲਾਂਕਿ ਅਸੀਂ ਯੂਕੇ ਲਈ ਵਲਾਇਤ ਲਫ਼ਜ਼ ਇਸਤੇਮਾਲ ਕਰਦੇ ਹਾਂ, ਕਬੀਰ ਸਾਹਿਬ ਨੇ ਉਸ ਸ਼ਬਦ ਵਲਾਇਤ ਦਾ ਮਤਲਬ ਹੀ ਇਹ ਹੈ ਕਿ ਪ੍ਰਵਾਸ ਕਰਨਾ, ਇੱਕ ਥਾਂ ਤੋਂ ਦੂਸਰੀ ਥਾਂ ਜਾਣਾ। ਪਰ ਨਾਲ ਨਾਲ ਇਹ ਵੀ ਰਿਹਾ ਬੇਸ਼ੱਕ ਇਹ ਇਸ ਹਕੀਕਤ ਦੇ ਨਾਲ ਸਿੱਖ ਜਿਉਂਦਾ ਹੈ ਜਿੱਥੇ ਵੀ ਜਾਂਦਾ ਹੈ, ਪਰ ਉਹਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਭਾਈ ਜਦੋਂ ਗੁਰੂ ਸਾਹਿਬ ਨੇ ਸਾਨੂੰ ਇਹ ਯਾਦ ਦਹਾਨੀ ਵੀ ਕਰਵਾਈ ਕਿ ਜਿਹੜੀ ਕਿਰਤ ਕਮਾਈ ਹੈ ਇਹ ਤੁਹਾਨੂੰ ਕਿਤੇ ਦੀ ਕਿਤੇ ਲੈ ਜਾਂਦੀ ਹੈ ਔਰ ਇਹ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਇਹ। ਤੇ ਅਸੀਂ ਤਾਂ ਇਹੀ ਕਹਿੰਦੇ ਹਾਂ ਜਦੋਂ ਜਿਹੜੇ ਪ੍ਰਦੇਸ਼ ਵੀ ਆਉਂਦੇ ਨੇ ਕਿ ਭਾਈ ਅਸੀਂ ਤਾਂ ਦਾਣੇ ਚੁਗਣ ਆਏ ਹਾਂ ਇੱਥੇ ਜਿੱਥੇ ਜਿੱਥੇ ਅਕਾਲ ਪੁਰਖ ਨੇ ਖਿਲਾਰੇ ਹੋਏ ਨੇ। ਸੋ ਇਹ ਵੀ ਖੂਬਸੂਰਤ ਅੰਦਾਜ਼ ਦੇ ਵਿੱਚ ਇਹ ਕਿ ਭਾਈ ਜਿਹੜਾ ਦੇਸ਼ ਗਮਨ ਵੀ ਹੁੰਦਾ ਹੈ, ਜਿਹਨੂੰ 10ਵੇਂ ਪਾਤਸ਼ਾਹ ਨੇ ਕਿਹਾ ਕਿ ਜਦੋਂ ਉਹ ਆਨੰਦਪੁਰ ਤੋਂ ਪੌਂਟਾ ਸਾਹਿਬ ਗਏ ਕਿ ਦੇਸ਼ ਚਾਲ ਹਮ ਤੇ ਪੁਨਾ ਭਈ ਸ਼ਹਿਰ ਪਾਵਟੇ ਕੀ ਸੁਧ ਲਈ। ਹੁਣ ਪਹਿਲੀ ਦੇਸ਼ ਚਾਲ ਹੈ, ਪਟਨਾ ਸਾਹਿਬ 'ਚ ਜਨਮ ਹੈ ਤੇ ਉੱਥੋਂ ਆਨੰਦਪੁਰ ਦੀ ਧਰਤੀ ਤੇ ਆਉਂਦੇ ਨੇ ਔਰ ਇਥੋਂ ਪੌਂਟਾ ਦੇਸ਼ ਚਾਲ ਹਮ ਤੇ। ਸੋ ਇਹ ਜਿਹੜੀ ਦੇਸ਼ ਚਾਲ ਹੈ ਬੇਸ਼ੱਕ ਅਸੀਂ ਲਫ਼ਜ਼ ਅੱਜ ਆਪਣੀ ਪੰਜਾਬ ਦੀ ਧਰਤੀ ਤੋਂ ਦੂਰ ਦੇ ਲਈ ਪਰਦੇਸ ਇਸਤੇਮਾਲ ਕਰਦੇ ਹਾਂ, ਪਰ ਅਸੀਂ ਇਹ ਵੀ ਮੰਨਦੇ ਹਾਂ ਕਿ ਵੀ ਇਹ ਜਿਹੜੀ ਦੇਸ਼ ਚਾਲ ਹੈ ਇਹ ਵੀ ਅਕਾਲ ਪੁਰਖ ਦੇ ਹੁਕਮ 'ਚ ਹੈ ਤੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਅਲਟੀਮੇਟਲੀ ਇਹ ਟਰੂਥ ਹੈ। ਸੋ ਇਸ ਦੇ ਥੱਲੇ ਜਦੋਂ ਪੰਜਾਬ ਅਸੀਂ ਸੋਵਰਨ ਪੰਜਾਬ ਦੀ ਗੱਲ ਕਰਦੇ ਹਾਂ, ਅਸੀਂ
18ਵੀਂ ਸਦੀ ਦੇ ਉਹ ਸਾਰੇ ਸੰਘਰਸ਼ ਦੀ ਗੱਲ ਕਰਦੇ ਹਾਂ 1699 ਤੋਂ 1799 ਤੱਕ, ਜਿੱਥੇ ਸਿੱਖਾਂ ਦਾ ਰਿਜ਼ੋਲਵ ਸੀ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ ਦੱਖਣੀ ਪੱਛਮੀ ਕਿਮ ਲੈ ਜਾਏ, ਕਿ ਇਹ ਸਾਡੇ ਰਿਸੋਰਸਿਸ, ਸਾਡੀ ਦੌਲਤ, ਇਹ ਸਿੱਖਾਂ ਦਾ ਦੇਸ਼ ਹੈ, ਪੰਜਾਬ ਸਾਡਾ ਘਰ ਹੈ। ਉਹ ਮਾਝਾ, ਮਾਲਵਾ, ਦੁਆਬਾ ਚੜ੍ਹਦਾ ਲਹਿੰਦਾ, ਇਹ ਚੜ੍ਹਦਾ ਲਹਿੰਦਾ ਤਾਂ 47 ਦੇ ਨੇ ਲਾਈਨ ਖਿੱਚੀ ਸਾਡੇ ਲਈ, ਜਿਹੜੀ ਸਿੱਖ ਵਿਜ਼ਨ ਦੇ ਵਿੱਚ, ਜਾਂ ਜਦੋਂ ਉਹ ਸਾਰੇ ਚ ਰਿਹਾ, ਅਸੀਂ ਤਾਂ ਉਸ 5 ਦਰਿਆਵਾਂ ਦੀ ਧਰਤੀ ਨੂੰ, ਜਿਹਨੂੰ ਕਦੇ ਸਪਤ ਸਿੰਧੂ ਕਹਿੰਦੇ ਸੀ, ਕੋਈ ਹੋਰ ਨਾਂ ਵੀ ਉਸ ਦੇ ਜਿਹੜੇ ਨੇ ਬਦਲਦੇ ਰਹੇ, ਔਰ ਜਦੋਂ 5 ਆਬ ਦੇ ਨਾਲ ਆਇਆ, ਸਿੱਖ ਹਮੇਸ਼ਾ, ਕਿਉਂਕਿ ਸਾਡੇ ਲਈ ਸਾਡਾ ਹੋਮਲੈਂਡ ਹੈ, ਸਾਡਾ ਫਾਦਰਲੈਂਡ ਹੈ, ਸਾਡੀ ਮਦਰਲੈਂਡ ਹੈ, ਔਰ ਸਾਡੇ ਗੁਰੂਆਂ ਦੀ ਧਰਤੀ ਹੈ, ਔਰ ਇਹੀ ਸੀ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ ਦੱਖਣੀ ਪੱਛਮੀ ਕਿਮ ਲੈ ਜਾਏ। ਅਸੀਂ ਦੱਖਣ ਵਾਲਿਆਂ ਨੂੰ, ਦੱਖਣ ਤੋਂ ਮਰਾਠਿਆਂ ਨੇ ਵੀ 2 ਸਾਲ ਲਾਹੌਰ ਦੇ ਉੱਤੇ ਕਬਜ਼ਾ ਕੀਤਾ। ਜਿਸ ਪੰਜਾਬ 'ਚ ਇੱਕ ਬੋਲੀ ਆ, ਲੋਕ ਬੋਲੀਆਂ 'ਚ ਅਜੇ ਆਏ ਮਰਾਠੇ ਜਿਨ੍ਹਾਂ ਵਸਦਿਆਂ ਵੀ ਪੱਟੇ, ਉਹਨਾਂ ਦੱਖਣੀ ਪੱਛਮੀ ਦਰਾ ਖੈਬਰ ਪਾਰ ਤੋਂ ਜਿਹੜੇ ਹਮਲਾਵਰ ਸੀ। ਸੋ ਉਸ ਧਰਤੀ ਨੂੰ ਸਿੱਖਾਂ ਨੇ ਉਸ ਦੇ ਲਈ ਖੂਨ ਡੋਲਿਆ। ਅਲਟੀਮੇਟਲੀ ਪੰਜਾਬ ਦੇ ਵਿੱਚ ਉਹ ਰਾਜ ਭਾਗ ਸਥਾਪਿਤ ਕੀਤਾ। ਬੇਸ਼ੱਕ ਉਸ ਦੇ ਸਰਬਰਾਹ ਜਾਂ ਉਸ ਦੇ ਮਹਾਰਾਜਾ ਜਾਂ ਸਿੰਘ ਸਾਹਿਬ ਦੇ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਗੂੰਜਦਾ, ਲੇਕਿਨ ਉਹ ਪੰਜਾਬ ਦਾ ਸਾਂਝਾ ਰਾਜ ਸੀ, ਜਿਹਦੇ 'ਚ ਹਿੰਦੂ, ਸਿੱਖ, ਮੁਸਲਮਾਨ, ਔਰ ਸ਼ਾਹ ਮੁਹੰਮਦ ਨੇ ਜਦੋਂ ਜੰਗ ਹਿੰਦ ਪੰਜਾਬ ਅੰਗਰੇਜ਼ਾਂ ਨਾਲ ਜੰਗਾਂ ਦਾ ਕਿੱਸਾ, ਜਿਹਨੂੰ ਜਿਹੜਾ ਉਹ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਜਾਂਦਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਰਾਜ 'ਚ ਹਿੰਦੂ ਮੁਸਲਮਾਨ ਦੋਨੋਂ ਹੀ ਰਾਜ਼ੀ ਰਹਿੰਦੇ ਸੀ, ਕੋਈ ਤੀਸਰੀ ਜ਼ਾਤ ਨਹੀਂ ਸੀ ਆਈ, ਤੀਸਰੀ ਕੌਮ ਨਹੀਂ ਸੀ ਆਈ। ਔਰ ਇਹੀ ਕਾਰਨ ਸੀ ਕਿ ਭਾਈ ਜੇ ਉਸ ਸਾਰੇ ਨੂੰ, ਜਦੋਂ ਈਵਨ ਵਾਰਿਸ ਸ਼ਾਹ ਵਰਗਾ ਉਹ ਹੀਰ ਲਿਖਦਾ ਤੇ ਹੀਰ 'ਚ ਉਹ ਹੀਰ ਦੀ ਖੂਬਸੂਰਤੀ ਬਿਆਨ ਕਰ ਰਿਹਾ ਕਿ ਭਾਈ ਉਹਦੀਆਂ ਅੱਖਾਂ ਦੇ ਵਿੱਚ ਹੀਰ ਦੇ ਸੁਰਮਾ ਇਵੇਂ ਫੱਬਦਾ, ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਜਿਵੇਂ ਹਿੰਦੁਸਤਾਨ ਦੇ ਉੱਤੇ, ਕਿਉਂਕਿ ਜੰਗ ਹਿੰਦ ਪੰਜਾਬ, ਜਿਵੇਂ ਹਿੰਦੁਸਤਾਨ ਦੇ ਉੱਤੇ ਪੰਜਾਬ ਦੀ ਫੌਜ ਚੜੀ ਹੋਈ। ਔਰ ਇਹੀ ਜਦੋਂ ਸ਼ਾਹ ਮੁਹੰਮਦ ਬਾਰ-ਬਾਰ ਉਸ ਰਾਜ ਨੂੰ ਯਾਦ ਕਰਦਾ ਹੈ ਕਿ ਭਾਈ ਜਿੱਥੇ ਸ਼ਾਹ ਮੁਹੰਮਦਾ ਤੁਸੀਂ ਪੰਜਾਬੀਓ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ, ਉਹ ਫਖਰ ਮਹਿਸੂਸ ਕਰ ਰਿਹਾ ਵੀ ਸਿੱਖ ਜੂਝ ਰਿਹਾ ਪੰਜਾਬ ਦੇ ਲਈ। ਔਰ ਉਸੇ 'ਚ ਉਹ ਕਹਿੰਦਾ ਹੈ ਕਿ ਭਾਈ ਜਦੋਂ ਫੌਜਾਂ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਮੁਸਲਮਾਨ ਵੀ ਨੇ, ਹਿੰਦੂ ਵੀ ਨੇ, ਪਰ ਉਹਨਾਂ ਨੇ ਕਿਹਾ ਵੀ ਖਾਲਸੇ ਨੇ ਕਿਹਾ ਵੀ ਨਹੀਂ, ਅਸੀਂ ਕਿਸੇ ਹੋਰ ਨੂੰ ਮੂਹਰੇ ਨਹੀਂ ਧੱਕਣਾ ਹੈ, ਗੁਰੂ ਦਾ ਖਾਲਸਾ ਪਹਿਲਾਂ ਮੂਹਰੇ ਜਾਏਗਾ। ਸੋ ਇਹ ਜਿਹੜੀ ਸਪਿਰਿਟ ਹੈ, ਜਦੋਂ ਅਸੀਂ ਉਸ ਦੀ ਗੱਲ ਕਰਦੇ ਹਾਂ, ਇਹ ਉਹੀ ਰਾਜ ਹੈ ਜਿਹਦੇ ਵਿੱਚ 50 ਤੋਂ ਜ਼ਿਆਦਾ ਉਹ ਯੂਰਪੀਅਨ, ਅਮਰੀਕਨ, ਜਨਰਲ ਐਲਾਰਡ, ਜਨਰਲ ਵੈਂਤੋਰਾ, ਪੈਨਸਿਲਵੇਨੀਆ ਦਾ ਡਾਕਟਰ, ਸਾਰੇ ਨੌਕਰ ਨੇ। ਕੋਈ ਉਸ ਪੀਰੀਅਡ ਦੇ ਵਿੱਚ ਮੈਨੂੰ ਨਹੀਂ ਕੋਈ ਕਿਸੇ ਪੰਜਾਬੀ ਦਾ ਸਫ਼ਰਨਾਮਾ ਨਜ਼ਰ ਆਉਂਦਾ ਕਿ ਕੋਈ ਯੂਰਪ ਨੂੰ ਗਿਆ, ਜਾਂ ਕੋਈ ਸਾਊਥ ਅਮਰੀਕਾ ਨੂੰ ਗਿਆ, ਜਾਂ ਕੋਈ ਅਫਰੀਕਾ 'ਚ ਗਿਆ। ਇੱਥੋਂ ਜਾਂਦੇ ਨੇ ਕਿਉਂਕਿ ਇਹ ਖੁਸ਼ਹਾਲੀ ਹੈ। ਪ੍ਰਵਾਸ ਕਦੋਂ ਹੁੰਦਾ? ਜਿਵੇਂ ਅਸੀਂ ਹਰੀਚਰਾਂ ਦੀ ਗੱਲ, ਜਦੋਂ ਤੁਹਾਡੇ ਕੋਲ ਸਾਧਨ ਹੁੰਦੇ ਨੇ। ਔਰ ਹੁਣ ਅੱਜ ਕੱਲ੍ਹ ਵੀ ਚਰਚਾ ਹੈ ਜੀ ਕਿ ਜਿਹੜਾ ਸਿੱਖ ਰਾਜ ਦੇ ਵੇਲੇ ਰੁਪਈਆ ਸੀ ਉਹ ਕਿੰਨਾ ਪਾਵਰਫੁਲ ਸੀ ਐਜ਼ ਕੰਪੇਅਰ ਟੂ ਪੌਂਡ, ਔਰ ਉਦੋਂ ਅਜੇ ਪੇਪਰ ਕਰੰਸੀ ਤਾਂ ਨਹੀਂ ਸੀ ਦੂਸਰੇ ਦੇ ਨਾਲ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਜਦੋਂ ਉਸ ਦਰਬਾਰ ਦਾ ਖਜ਼ਾਨਾ ਇਹਨਾਂ ਦੇ ਹਵਾਲੇ ਲਾਰਡ ਡਲਹੌਜ਼ੀ ਜਾਂ ਲਾਰੈਂਸ ਦੇ ਆਇਆ ਤਾਂ ਇਹਨਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਔਰ ਇਹ ਹੈ ਜਦੋਂ ਅਸੀਂ ਪ੍ਰਵਾਸ ਦੀ ਕਹਾਣੀ ਨੂੰ ਬਿਆਨ ਕਰ ਰਹੇ ਹਾਂ, ਔਰ ਅੱਜ ਗੁਲਾਮੀ, ਜ਼ਲਾਲਤ, ਜਲਾਵਤਨੀ, ਤੇ ਫਿਰ ਪਹਿਲੀ ਜ਼ਲਾਲਤ ਸਾਡੀ ਉਸ ਧਰਤੀ ਦੇ ਉਸੇ ਹੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ, ਜਿਹਨੂੰ ਰਾਤ ਦੇ ਹਨੇਰੇ 'ਚ ਪੰਜਾਬ ਤੋਂ ਕੱਢ ਕੇ ਜਲਾਵਤਨ ਕਰਕੇ ਲਿਜਾਇਆ ਗਿਆ, ਤੇ ਉਸੇ ਹੀ ਪੰਜਾਬ ਦੀ ਮਹਾਰਾਣੀ ਜਿੰਦ ਕੌਰ ਜਿਹੜੀ ਤਰਸਦੀ ਰਹੀ ਅਖੀਰ ਵੇਲੇ ਵੀ, ਔਰ ਮਰਨ ਤੋਂ ਪਹਿਲਾਂ ਵੀ ਉਹਨੇ ਆਪਣੇ ਮੁੰਡਿਆਂ ਨੂੰ ਕਿਹਾ, ਦਲੀਪ ਸਿੰਘ ਨੂੰ, ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ, ਇੰਗਲੈਂਡ ਦੀ ਉਹ ਧਰਤੀ। ਸੋ ਇੱਥੋਂ ਸਾਡੀ ਜ਼ਲਾਲਤ ਦੀ ਕਹਾਣੀ ਸ਼ੁਰੂ ਹੁੰਦੀ ਹੈ, ਗੁਲਾਮੀ ਦੀ। ਫਿਰ ਜਿੱਥੇ ਜਿੱਥੇ ਅੰਗਰੇਜ਼ਾਂ ਦਾ ਰਾਜ ਸਿੱਖ ਪਹੁੰਚ ਗਏ। ਔਰ ਜਦੋਂ ਅਸੀਂ ਆਈਡੀਆ ਦੀ ਗੱਲ ਕਰਦੇ ਹਾਂ ਕਿ ਬ੍ਰਾਹਮਣ ਕਿਉਂ ਨਹੀਂ ਸੀ ਆਉਣ ਦਿੰਦਾ ਉਸ ਧਰਤੀ ਵਾਲਿਆਂ ਨੂੰ ਬਾਹਰ, ਜਾਂ ਉਹਨਾਂ ਨੂੰ ਆਊਟਕਾਸਟ ਕਰ ਦਿੱਤਾ ਜਾਂਦਾ ਸੀ, ਜਦੋਂ ਸਿੱਖ ਆਏ, ਕੈਨੇਡਾ 'ਚ ਆਏ, ਅਮਰੀਕਾ 'ਚ ਆਏ, 19ਵੀਂ ਸਦੀ ਦੇ ਐਂਡ, 20ਵੀਂ ਸਦੀ ਦੀ ਬਿਗਨਿੰਗ ਤੱਕ, ਉਹਨਾਂ ਨੇ ਦੇਖਿਆ ਕਿ ਆਜ਼ਾਦੀ ਤੇ ਗੁਲਾਮੀ 'ਚ ਕੀ ਫਰਕ ਹੈ। ਕਰਤਾਰ ਸਿੰਘ ਸਰਾਭਾ ਵਰਗੇ ਜਿਹੜਾ ਬਰਕਲੇ ਯੂਨੀਵਰਸਿਟੀ 'ਚ ਆਇਆ,
ਉਹਨੇ ਦੇਖਿਆ ਕਿ ਭਾਈ ਇੱਥੇ ਤਾਂ ਮਾਰਕ ਕੀਤੇ ਹੋਏ ਨੇ ਬੈਂਚ ਵੀ, ਇੱਥੇ ਕੋਈ ਦੂਜਾ ਨਹੀਂ ਬਹਿ ਸਕਦਾ, ਇਹ ਗੋਰਿਆਂ ਲਈ ਹੈ, ਦੂਜਾ 8000 ਚੋਂ 7000 ਜਿਹੜਾ ਸਿੱਖ ਹੈ ਉਹ 1912-13 ਦੇ ਨੇੜੇ ਵਾਪਸ ਮੁੜ ਜਾਂਦਾ ਵੀ ਆਜ਼ਾਦੀ ਦੇ ਲਈ ਲੜਨਾ। ਸੋ ਮੈਂ ਸਮਝਦਾ ਵੀ ਬੇਸ਼ੱਕ ਅੱਜ ਦੇ ਜਿਹੜੇ ਹਾਲਾਤ, ਜੇ ਅਸੀਂ ਇਸ ਡਿਪੋਰਟੇਸ਼ਨ ਪ੍ਰੋਸੈਸ ਨੂੰ ਦੇਖੀਏ, ਬੇਸ਼ੱਕ ਇੱਕ ਪਾਰਟ ਜਿਹੜਾ ਉਦਾਸੀ ਵਾਲਾ ਹੈ ਬਹੁਤ ਸਾਰਿਆਂ ਨੂੰ, ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਇੱਕ ਬਲੈਸਿੰਗ ਇਨ ਡਿਸਗਾਈਜ਼ ਵੀ ਹੈ, ਜਿਹਨੂੰ ਅਸੀਂ ਕਹਿੰਦੇ ਆ ਵੀ ਕੁੱਬੇ ਦੇ ਲੱਤ ਵੱਜਣ ਵਾਂਗ ਹੈ। ਇੱਕ ਤਾਂ ਜਿਹੜਾ ਸਾਡੇ ਇੱਕ ਤਬਕੇ ਦਾ ਵੱਡਾ ਫਿਕਰ ਸੀ ਕਿ ਪੰਜਾਬ ਖਾਲੀ ਹੋ ਰਿਹਾ, ਔਰ ਬਿਲਕੁਲ 3 ਤੋਂ 5 ਲੱਖ ਨੌਜਵਾਨ ਬੱਚੇ ਬੱਚੀਆਂ ਨਿਕਲ ਰਹੇ ਨੇ, ਇਹਨੂੰ ਵੀ ਕਿਤੇ ਨਾ ਕਿਤੇ ਠੱਲ ਪੈਗੀ। ਜਿਹੜੇ ਹਾਲਾਤ ਇੱਥੇ ਬਣ ਰਹੇ ਨੇ, ਜਿਸ ਕਿਸਮ ਦਾ ਜ਼ੀਨੋਫੋਬੀਆ ਵਾਪਸ ਆ ਰਿਹਾ ਹੈ, ਜਿਸ ਕਿਸਮ ਦੀ ਨਫ਼ਰਤ, ਮਾਈਗ੍ਰੇਸ਼ਨਲ ਲਾਈਨ, ਉਹ ਭਾਵੇਂ ਅਮਰੀਕਾ ਦੀ ਹੋਏ, ਕੈਨੇਡਾ ਦੀ ਹੋਏ, ਦੂਜਿਆਂ ਦੀ ਹੋਏ, ਬਹੁਤ ਸਾਰੇ ਜਿਹੜੇ ਇੱਥੇ ਰਹਿੰਦੇ ਵੀ ਨੇ ਉਹਨਾਂ ਨੂੰ ਵੀ ਇਹ ਰਿਅਲਾਈਜ਼ ਹੋਣਾ ਸ਼ੁਰੂ ਹੋ ਗਿਆ ਵੀ ਇੱਥੇ ਤਾਂ ਜਦੋਂ ਮਰਜ਼ੀ ਪੈਕ ਕਰਾ ਦੇਣ, ਫਿਰ ਤੁਹਾਨੂੰ ਨਜ਼ਰ ਆਏਗਾ ਵੀ ਅਸੀਂ ਕਿੱਥੇ ਜਾਣਾ ਹੈ, ਸਾਡਾ ਕਿਹੜਾ ਮੁਲਕ ਹੈ। ਭਾਰਤ ਤਾਂ ਸਾਡਾ ਮੁਲਕ ਨਹੀਂ ਰਿਹਾ। ਬਿਲਕੁਲ ਠੀਕ ਹੈ, ਇੱਕ ਜ਼ਮਾਨਾ ਗਦਰੀ ਬਾਬੇ ਤਾਂ ਉਹ ਸਮਝਦੇ ਸੀ ਕਿ ਵੀ ਅਸੀਂ ਸਮੁੱਚੇ ਮੁਲਕ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ, ਪਰ ਹਾਲਾਤ ਨੇ ਤਾਂ ਸਾਨੂੰ ਉੱਥੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਵੀ ਇਹਨਾਂ ਦੇ ਹੱਥਾਂ 'ਚ ਪੱਤਾ ਪੱਤਾ ਸਿੰਘਾਂ ਦਾ ਵੈਰੀ, ਇਹਨਾਂ ਨੇ 40 ਸਾਲ ਪਹਿਲਾਂ ਸਾਡੇ ਉੱਤੇ ਜਿਹੜੀ ਅਨਐਲਾਨੀਆ ਜੰਗ ਥੋਪੀ ਹੈ, ਉਹਨਾਂ ਦੇ ਦੁੱਖੋਂ ਹੀ ਇਹ ਠੀਕ ਹੈ ਵੀ ਹੁਣ ਉੱਥੇ ਬੈਠੇ ਕਈ ਸੋਸ਼ਲ ਮੀਡੀਆ ਤੇ ਜਾਂ ਦੂਜੇ ਕਰ ਰਹੇ ਨੇ ਜੀ ਇਹ ਜਿਹੜਾ ਪ੍ਰਵਾਸ ਹੈ ਉਹਦਾ ਕੀ ਕਾਰਨ ਹੈ। ਕੋਈ ਕਹਿਣਗੇ ਜੀ ਇਹਦਾ ਬੇਰੁਜ਼ਗਾਰੀ ਹੈ ਤੇ ਰੁਜ਼ਗਾਰ ਦੀ ਭਾਲ 'ਚ ਨੇ, ਕੋਈ ਕਹੇਗਾ ਜੀ ਨਹੀਂ ਨਹੀਂ ਇਹ ਇੱਥੇ ਵੀ ਗੁਜ਼ਰਤਾ ਹੋਏ, ਪੈਸੇ ਦੀ ਭੁੱਖ ਚੰਬੜੀ ਹੋਈ ਹੈ, ਪੈਸੇ ਦੀ ਭੁੱਖ ਲਿਜਾ ਰਹੀ ਹੈ। ਕੋਈ ਕਹਿੰਦਾ ਜੀ ਇਹ ਦੇਖੋ ਦੇਖੀ ਹੈ ਇੱਧਰ ਨੂੰ। ਲੇਕਿਨ ਇਹ ਸਾਰੇ ਫੈਕਟਰ ਆਪਣੀ ਥਾਂ ਇਹ ਸਿੰਪਟਮ ਨੇ, ਅਸਲੀ ਗੱਲ ਗੁਲਾਮੀ ਦੀ ਹੈ। ਬਿਲਕੁਲ ਜੇ ਤੁਹਾਡੇ ਕੋਲ ਤੁਹਾਡੀ ਆਪਣੀ ਪੋਲੀਟੀਕਲ ਸੱਤਾ ਹੁੰਦੀ ਹੈ, ਰਾਜ ਭਾਗ ਹੁੰਦਾ ਹੈ, ਪੰਜਾਬ ਬੇਸ਼ੱਕ ਅੱਜ ਅਸੀਂ ਸਿਮਟ ਗਏ ਹਾਂ ਇੱਕ ਛੋਟੀ ਜਿਹੀ ਜਿਹੜਾ ਸਾਡੇ ਕੋਲ 50,350 ਸਕੁਅਰ ਕਿਲੋਮੀਟਰ ਏਰੀਆ ਹੈ ਜਿਹੜਾ ਮਾਝਾ ਮਾਲਵਾ ਦੁਆਬਾ ਮੇਕ ਕਰਦਾ ਹੈ, ਪਰ ਉਹ ਸੋਨਾ ਪੈਦਾ ਕਰਨ ਵਾਲੀ ਉਸ ਜ਼ਮੀਨ ਦੇ ਵਿੱਚ ਜੋ ਮਰਜ਼ੀ ਪੈਦਾ ਕਰੋ। ਮੈਂ 2-3 ਦਿਨ ਪਹਿਲਾਂ ਪੜ੍ਹ ਰਿਹਾ ਸੀ, ਕੋਈ ਕਪਲ, ਸਿੱਖ ਕਪਲ ਕਿਸਾਨ ਲੁਧਿਆਣੇ 'ਚ, ਉਹਨਾਂ ਨੇ ਜਿਹੜਾ ਕਸ਼ਮੀਰ ਦੇ ਵਿੱਚ ਕੇਸਰ ਦੀ ਖੇਤੀ ਹੁੰਦੀ ਕਿਉਂਕਿ ਉਹਦੀ ਖਾਸ ਲੈਂਡ ਹੈ, ਔਰ ਦੂਜਾ ਔਰ ਉਹ ਜਿਹੜਾ ਕੇਸਰ ਹੈ ਕਸ਼ਮੀਰ ਵਾਦੀ ਦਾ ਦੁਨੀਆ 'ਚ ਨੰਬਰ 2 ਦੇ ਉੱਤੇ ਹੈ। ਪਹਿਲਾਂ ਸਪੇਨ ਦੇ ਵਿੱਚ ਕੋਈ ਥਾਂ ਹੈ ਜਿੱਥੇ ਹੁੰਦਾ। ਉਹਨਾਂ ਨੇ ਕਿਹਾ ਵੀ ਉਹ ਕਸ਼ਮੀਰ ਬ੍ਰਾਂਡ ਕੇਸਰ ਉਹਨਾਂ ਨੇ ਉਸ ਧਰਤੀ ਤੇ ਉਗਾਉਣਾ ਪੈਦਾ ਕਰਨਾ ਸ਼ੁਰੂ ਕਰ ਦਿੱਤਾ। ਜਿਹੜੇ ਫਰੂਟ ਕਦੇ ਨਹੀਂ ਸੀ ਹੁੰਦੇ, ਤੁਸੀਂ ਪੰਜਾਬ 'ਚ ਬਦਾਮ ਵੀ ਤੁਹਾਨੂੰ ਹੁਸ਼ਿਆਰਪੁਰ ਜ਼ਿਲ੍ਹੇ 'ਚ ਬਦਾਮਾਂ ਦੇ ਬਾਗ ਮਿਲ ਜਾਣਗੇ, ਤੇ ਮੈਨੂੰ 70s 'ਚ ਯਾਦ ਹੈ ਕਿ ਉੱਥੇ ਸੀ ਕਿੰਨੂ, ਨਹੀਂ ਤਾਂ ਹੁੰਦਾ ਸੀ ਜੀ ਨਾਗਪੁਰ ਦਾ ਸੰਤਰਾ ਤੇ ਫਲਾਣਾ, ਉਹਨਾਂ ਨੇ ਸੰਤਰਾ ਔਰ ਮਾਲਟਾ ਉਹਦੇ ਮਿਕਸ 'ਚੋਂ ਜਿਹੜਾ ਕੱਢਿਆ ਕਿੰਨੂ ਢੇਰ ਲਾ ਤੇ ਸਾਰਾ ਤੁਹਾਡੀ ਬੈਲਟ। ਕਿਹੜੀ ਚੀਜ਼ ਸੋ ਬਲੈਸਡ, ਹਰ ਚੀਜ਼ ਦੀ ਅਵੇਲੇਬਿਲਿਟੀ, 6 ਰੁੱਤਾਂ, ਕੋਈ ਐਕਸਟ੍ਰੀਮ ਠੰਡ ਨਹੀਂ ਹੈ ਵੀ ਸਨੋ ਤੇ ਤੁਹਾਡੇ ਸ਼ੂਜ਼ ਵੀ ਜੰਮੇ ਹੋਏ ਨੇ ਬਾਹਰ ਕੱਢਦੇ ਆ, ਨਾ ਐਕਸਟ੍ਰੀਮ ਗਰਮੀ ਹੈ ਅਫਰੀਕਾ ਵਾਂਗ ਕਿ ਵੀ ਬੰਦੇ ਵੀ ਆਲੂ ਵਾਂਗ ਉਬਲੇ ਹੋਏ ਨੇ ਬਿਨਾਂ ਅੱਗ ਬਾਲੇ। ਸੋ ਉਹ ਸਾਰੀ ਖੂਬਸੂਰਤੀ ਔਰ ਹਰ ਚੀਜ਼ ਦੇ ਨਾਲ, ਸੋ ਮੈਂ ਸਮਝਦਾ ਕਿ ਵੀ ਇਹ ਠੀਕ ਹੈ, ਇਹ ਟ੍ਰੈਜਡੀ ਹੈ, ਪਰ ਇਹ ਸਾਨੂੰ ਯਾਦ ਦਹਾਨੀ ਵੀ ਕਰਵਾਉਣੀ ਚਾਹੀਦੀ ਹੈ ਇੱਥੋਂ ਵਾਲਿਆਂ ਨੂੰ ਵੀ, ਕਿਉਂਕਿ ਜਿਹੜੇ ਉੱਥੋਂ ਛੜ ਛੜਾ ਕੇ ਆਏ ਔਰ ਇੱਥੇ ਆ ਕੇ ਵੀ ਬਹੁਤਿਆਂ ਨੂੰ ਲੱਗਣ ਲੱਗ ਗਿਆ ਸੀ ਹੁਣ ਉੱਥੇ ਅਸੀਂ ਕਿਹੜਾ ਜਾਣਾ। ਤੇ ਕਈ ਜਿਹੜੀ ਅਸੀਂ ਪਿਛਲੇ ਦਿਨਾਂ ਤੋਂ ਕਈ ਕਹਿਣਾ ਸ਼ੁਰੂ ਕੀਤਾ ਵੀ ਜਿਹੜੀ ਕਿੱਲਾ 2-2 ਕਿੱਲਾ ਜ਼ਮੀਨ ਹੈ ਮਤ ਵੇਚੋ। ਇਹ ਅਲਟੀਮੇਟਲੀ ਤਾਂ ਆਪਣਾ ਘਰ ਟਿਕਾਣਾ ਉਹੀ ਹੁੰਦਾ ਔਰ ਇਹ ਕੋਈ ਇੱਕ ਪਾਰਟ ਨਹੀਂ ਹੈ। ਜਦੋਂ 19ਵੀਂ ਸਦੀ ਦੇ ਅਖੀਰ 'ਚ ਕੈਨਾਲ ਕਾਲੋਨੀਜ਼ ਬਣੀਆਂ, ਲੈਲਪੁਰ, ਮਿੰਟਗੁਮਰੀ, ਫਲਸਾਣਾ, ਇੱਧਰਲੇ ਜਿਹੜੇ ਕਿਸਾਨ ਸੀ ਉਹ ਵੀ ਮਾਝੇ ਮਾਲਵੇ ਦੁਆਬੇ 'ਚੋਂ ਹੀ ਜ਼ਿਆਦਾ ਗਏ। ਉਹਨਾਂ 'ਚੋਂ ਕੁਛ ਨੇ ਤਾਂ ਜਦੋਂ 10 ਸਾਲ 'ਚ ਡਿਵੈਲਪ ਹੋ ਗਿਆ, ਉਹਨਾਂ ਨੇ ਇੱਧਰਲੇ ਆਪਣੇ ਘਰ-ਬਾਰ ਸਾਰੇ ਵੇਚ ਦਿੱਤੇ। ਉਹਨਾਂ ਨੂੰ ਲੱਗਾ ਕਿ ਵੀ ਲੋ ਇੱਥੇ ਤਾਂ ਮਰੱਬਿਆਂ ਵਾਲੇ ਅਸੀਂ ਹੋ ਗਏ। ਹੁਣ ਜੇ ਅਸੀਂ ਇਹ ਦੇਖੀਏ ਕਿ 1890-95 ਦੇ ਗਿਆ ਨੂੰ ਅਗੇਰ 60-70 ਸਾਲ ਬਾਅਦ ਉਜੜਨਾ ਪਿਆ। ਉਜਾੜਾ 1947 ਦਾ। ਕੁਛ ਉਹ ਸੀ ਜਿਨ੍ਹਾਂ ਨੇ ਇੱਧਰ ਵੀ ਆਪਣੇ ਘਰ ਕੋ ਰਹਿਣ ਦਿੱਤੇ ਸੀ, ਭਾਵੇਂ ਉਹ ਬੰਦ ਹੀ ਜੰਦੇ ਹੀ ਲੱਗੇ। ਉਹ ਆਏ ਤਾਂ ਬੜੇ ਆਰਾਮ ਨਾਲ ਉਹਨਾਂ ਨੇ ਘਰਾਂ ਦੀ ਸਾਫ਼ ਸਫਾਈ ਕੀਤੀ, ਮਾੜੀ ਮੋਟੀ ਮੁਰੰਮਤ ਕੀਤੀ, ਬਹਿ ਗਏ। ਔਰ ਦੂਸਰੇ ਜਿਹੜੇ ਸੀ ਉਹ ਉਜੜ ਕੇ ਉਜਾੜੇ 'ਚ ਕਈ ਕੈਂਪਾਂ 'ਚ ਬੈਠੇ ਰਹੇ ਜਦੋਂ ਤੱਕ ਮੁਰੱਬਾਬੰਦੀ ਨਹੀਂ ਹੋਈ। 1950 ਦੇ ਅਖੀਰ 'ਚੋਂ ਨਹੀਂ ਸੈਟਲ। ਸੋ ਇੱਕ ਤਾਂ ਮੈਂ ਇਹ ਸਮਝਦਾ ਵੀ ਇਸ ਸਾਰੇ 'ਚੋਂ ਜਿਹੜੇ ਸਬਕ ਨੇ ਕਿ ਵੀ ਇਸ ਗੁਲਾਮੀ ਜਾਂ ਜ਼ਹਾਲਤ 'ਚੋਂ ਵੀ ਜਾਂ ਜ਼ਲਾਲਤ 'ਚੋਂ ਵੀ
ਜੇ ਕੋਈ ਚੀਜ਼ ਨਿਕਲ ਸਕਦੀ ਹੈ ਪੋਜ਼ਿਟਿਵਿਟੀ ਦੀ ਤਾਂ ਇਹੀ ਹੈ ਕਿ ਸਾਨੂੰ ਇਸ ਗੱਲ ਦੇ ਉੱਤੇ ਅਮਨਾ ਕਰਨੀ ਹੋਏਗੀ ਕਿ ਆਪਣਾ ਮੁਲਕ ਖਾਲਿਸਤਾਨ ਬਣਾਏ ਬਿਨਾ, ਉੱਥੇ ਤਾਂ ਅਸੀਂ ਪਹਿਲਾਂ ਹੀ ਕਹਿੰਦੇ ਸੀ ਸਾਡਾ ਮਸਲਾ ਕੋਈ ਹੱਲ ਨਹੀਂ ਹੋਣਾ, ਪਰ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਵੀ ਇੱਥੇ ਅਸੀਂ ਇੱਕ ਕੰਫਰਟ ਜ਼ੋਨ 'ਚ ਆ ਗਏ ਹਾਂ, ਹੁਣ ਸਾਡੇ ਬੱਚੇ ਬੱਚੀਆਂ ਨੇ ਕਿਹੜਾ ਜਾਣਾ ਹੈ ਉੱਥੇ ਜਾਂ ਕੀ ਹੈ, ਸੋ ਉਹਨਾਂ ਨੂੰ ਵੀ ਇਹ ਸਬਕ ਹੈ ਕਿ ਭਾਈ ਨਹੀਂ, ਜੇ ਤੁਹਾਡੇ ਕੋਲ ਆਪਣਾ ਘਰ ਹੈ ਤੇ ਤੁਸੀਂ ਇੱਥੇ ਵੀ ਮਹਿਫੂਜ਼ ਹੋ ਔਰ ਕਿਸੇ ਵੇਲੇ ਵੀ ਤੁਸੀਂ ਫੈਸਲਾ ਕਰ ਸਕਦੇ ਹੋ। ਬਾਕੀ ਪੰਜਾਬ ਦੀ ਧਰਤੀ ਜਿਸ ਪ੍ਰਥਾ ਹੈ, ਪ੍ਰੋਫੈਸਰ ਪੂਰਨ ਸਿੰਘ ਦੇ ਅਲਫਾਜ਼ ਮੈਂ ਸਮਝਦਾ ਹਮੇਸ਼ਾ ਰਹਿਣ ਵਾਲੇ ਨੇ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਸੋ ਇਹ ਸਤਿਗੁਰਾਂ ਦੀ ਧਰਤੀ ਹੈ, ਉਸ ਧਰਤੀ ਦੇ ਉੱਤੇ ਸਾਡੇ ਪੀਰ ਫਕੀਰ ਰੱਬੀ ਲੋਕ ਸਭ ਨੇ ਉਸ ਥਾਂ ਦੇ ਉੱਤੇ ਜਿਹੜਾ ਉਹ ਪਿਆਰ ਦਾ ਸੁਨੇਹਾ ਦਿੱਤਾ ਹੋਇਆ ਹੈ। ਜਦੋਂ ਅਸੀਂ ਬਾਬਾ ਫਰੀਦ ਨੂੰ ਯਾਦ ਕਰਦੇ ਹਾਂ, ਜਿਹੜੇ ਗੁਰੂ ਨਾਨਕ ਪਾਤਸ਼ਾਹ ਤੋਂ ਵੀ 300 ਸਾਲ ਪੌਣੇ 300 ਸਾਲ ਪਹਿਲਾਂ ਹੋਏ ਨੇ, ਤੇ ਫਿਰ ਉਹ ਉਸ ਧਰਤੀ ਦੇ ਫਲਾਂ ਦੀ ਗੱਲ ਕਰਦੇ ਨੇ, ਉਸ ਧਰਤੀ ਦੇ ਉਸ ਮਿਠਾਸ ਦੀ ਗੱਲ ਕਰਦੇ ਨੇ, ਉਹਨਾਂ ਨਿਯਮਤਾਂ ਦੀ ਗੱਲ ਕਰਦੇ ਨੇ, ਪਰ ਨਾਲ ਦੀ ਨਾਲ ਇਹ ਵੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਲੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਵੀ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿੱਖਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿੱਖਸ ਲੋੜਵੰਦਾਂ ਨੂੰ ਭੋਜਨ ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਊਥ ਏਸ਼ੀਆ ਨਾਲ ਸੰਬੰਧਿਤ ਮਾਹਿਰਾਂ ਵੱਲੋਂ ਪੁੱਛਿਆ ਜਾ ਰਿਹਾ ਇੱਕ ਸਵਾਲ 4 ਫੇਰੇ ਜਿਹੜਾ ਹੈ ਗਰਦਿਸ਼ ਕਰ ਰਿਹਾ ਕਿ ਜਿਹੜੀ ਮੋਦੀ ਦੀ 13-14 ਫਰਵਰੀ ਨੂੰ ਅਮਰੀਕਾ ਫੇਰੀ ਤੋਂ ਠੀਕ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਵੱਲੋਂ ਭਾਰਤ ਨੂੰ ਅੱਡ-ਅੱਡ ਤਰੀਕਿਆਂ ਨਾਲ ਕਿਉਂ ਅਪਮਾਨਿਤ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਡਿਪਲੋਮੇਸੀ ਦੇ ਵਿੱਚ ਔਰ ਪ੍ਰੈਕਟੀਕਲ ਪੋਲਿਟਿਕਸ ਦੇ ਵਿੱਚ ਬੇਸ਼ੱਕ ਇੱਕ ਕਵਰ ਹੁੰਦਾ ਹੈ। ਡਿਪਲੋਮੈਟ ਹਮੇਸ਼ਾ ਗੱਲ ਗੋਲ-ਮੋਲ ਰੱਖਦੇ ਨੇ, ਦੋਨੋਂ ਪਾਸੇ ਦੀਆਂ ਸੰਭਾਵਨਾਵਾਂ ਰਹਿੰਦੀਆਂ ਨੇ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਰਾਮ ਸਰਨ ਜਿਹੜਾ ਕਿਸੇ ਜ਼ਮਾਨੇ 'ਚ ਬੜਾ ਕੇਪੇਬਲ ਇੰਡੀਅਨ ਫੋਰਨ ਸਰਵਿਸ ਦਾ ਰਿਹਾ ਆਫਿਸਰ, ਉਸ ਦਾ ਕਰਨ ਥਾਪਰ ਨਾਲ ਇੰਟਰਵਿਊ ਸੀ ਔਰ ਉਹ
ਇਸ਼ੂ ਤਾਂ ਇਹੀ ਸੀ ਕਿ ਵੀ ਸ਼ੈਕਲਸ ਔਰ ਹੈਂਡਕਫਸ ਦੇ ਵਿੱਚ ਜਿਵੇਂ ਇੰਡੀਅਨ ਸਿਟੀਜ਼ਨਸ ਨੂੰ ਬਾਹਰੋਂ ਭੇਜਿਆ ਗਿਆ ਇੱਥੋਂ ਅਮਰੀਕਾ ਚੋਂ, ਔਰ ਇਹਦੇ ਤੇ ਜਿਹੜਾ ਕੀ ਲਾਈਨ ਲੈਣੀ ਚਾਹੀਦੀ ਹੈ, ਬੋਲਡ ਇਨਫ ਕਿਉਂ ਨਹੀਂ ਸੀ ਇੰਡੀਅਨ ਸਿਸਟਮ ਬਿਫੋਰ, ਜਾਂ ਹੁਣ ਕੀ ਜਦੋਂ ਮੋਦੀ ਜਾਏਗਾ 13 ਫਰਵਰੀ ਦੀ ਮੋਸਟ ਲਾਈਕਲੀ ਮੀਟਿੰਗ ਹੈ ਵਾਈਟ ਹਾਊਸ ਦੇ ਵਿੱਚ, ਉਸ ਦੀ ਕੀ ਲਾਈਨ ਹੋਏਗੀ। ਤੇ ਉਹ ਗੋਲਮੋਲ ਜਿਹਾ ਪਾਰਟੀ ਕਰ ਰਿਹਾ ਸੀ ਕਿ ਨਹੀਂ ਮੋਦੀ 1 to 1 ਭਾਵੇਂ ਕਿਸੇ ਲੈਵਲ ਤੇ ਵੀ ਸਵਾਲ ਚੁੱਕੇ ਜ਼ਰੂਰ ਚੁੱਕੇਗਾ। ਉਹਨੇ ਕਿਹਾ ਇਹ ਬਹੁਤ ਹਿਊਮਿਲੇਸ਼ਨ ਹੈ ਇੰਟਰਨੈਸ਼ਨਲ ਲਾਅ ਜਾਂ ਹਿਊਮਨ ਰਾਈਟਸ ਜਾਂ ਦੂਸਰੇ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਇੱਕ ਐਵਰੇਜ ਹਿਊਮਨ ਬੀਇੰਗ ਦੀ ਡਿਗਨਿਟੀ ਨੂੰ ਇਵੇਂ ਹਰਟ ਨਹੀਂ ਕਰ ਸਕਦੇ ਜਿਵੇਂ ਕਿ ਇਹ ਕੀਤਾ ਗਿਆ। ਸੋ ਇਹ ਸਾਰਾ ਗੋਲਮੋਲ ਪਾਰਟ ਹੈ। ਲੇਕਿਨ ਜਿਹੜੇ ਐਕਸਪਰਟ ਖੁੱਲ੍ਹ ਕੇ ਸਮਝਦੇ ਨੇ, ਈਵਨ BBC ਦੀ ਹਿੰਦੀ ਸਰਵਿਸ ਦੀ ਅੱਜ ਇੱਕ ਪੂਰੀ ਡੀਟੇਲ ਸਟੋਰੀ ਦਾ ਉਹਨਾਂ ਨੇ टाइटल ये देता है कि मोदी के अमेरिका जाने से पहले ट्रंप भारत को इतने झटके क्यों दे रहे हैं। सो हुण इस बारे तो कोई भुलेखा नहीं है कि भी ये ऑल ऑफ ए कोइंसिडेंस वंस इन ए वाइल हुंदी है। ਜਦੋਂ ਤਿੰਨ ਘਟਨਾਵਾਂ ਉੱਪਰੋਂ ਥੱਲੇ ਹੋਣ, ਜਦੋਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵਨਸ ਇਟਸ ਏ ਚਾਂਸ, ਟਵਾਈਸ ਇਟ ਇਜ਼ ਕੋਇਨਸੀਡੈਂਸ, ਥਰਾਈਸ ਇਟ ਇਜ਼ ਸਰਟਨ। ਕਿ ਵੀ ਇੱਕ ਤਾਂ ਹੁੰਦਾ ਵੀ ਚਲੋ ਚਾਂਸ ਨਾਲ ਇਵੇਂ ਹੋ ਗਿਆ, ਚਲੋ ਦੂਜੀ ਵਾਰੀ ਵੀ ਕੋਈ ਗੱਲ ਹੋ ਜਾਏ ਤੁਹਾਨੂੰ ਲੱਗਦਾ ਜੀ ਜਦੋਂ ਤਿੰਨ ਉੱਪਰੋਂ ਥੱਲੇ ਹੋਣ ਉਦੋਂ ਸਮਝ ਲਓ ਕਿ ਵੀ ਇਹ ਸਰਟਨ ਹੈ, ਇਹ ਮੈਸੇਜ ਕੋਈ ਹੋਰ ਦਿੱਤਾ ਜਾ ਰਿਹਾ। ਔਰ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਹੈ ਕਿ ਇਹ ਜੋ ਟਰੰਪ ਨੇ 20 ਜੂਨ ਤੋਂ ਲੈ ਕੇ ਹੁਣ ਤੱਕ ਅਜੇ ਕਿੰਨੇ ਹਫ਼ਤੇ ਹੋਏ ਨੇ, 3 ਹਫ਼ਤੇ ਵੀ ਕੰਪਲੀਟ ਨਹੀਂ ਹੋਏ, ਜਿੰਨੇ ਝਟਕੇ ਭਾਰਤ ਨੂੰ ਦਿੱਤੇ ਨੇ ਔਰ ਫਿਰ ਇਨਵਾਈਟ ਵੀ ਕਰ ਲਿਆ। ਹੁਣ ਇਹ ਸਾਰੇ ਦੇਖ ਰਹੇ ਨੇ ਕਿ ਵੀ ਮੋਦੀ ਦੇ ਨਾਲ ਕੀ ਵਾਪਰੇਗਾ। ਇਹ ਸਾਰੇ ਮੈਸੇਜ ਦੇ ਨਾਲ ਐਕਚੁਅਲੀ ਟਰੰਪ ਕਿਉਂ ਰਿਪੀਟਡਲੀ ਉਹਨੇ ਹਿਊਮਿਲੇਟ ਕੀਤਾ ਹੈ ਮੋਦੀ ਨੂੰ ਔਰ ਦੂਜੇ। ਤੇ ਇੱਕ ਸੱਜਣ ਮੈਨੂੰ ਦੱਸ ਰਹੇ ਸੀ ਕਿ ਵੀ ਮਿਟ ਰੋਮਨੀ ਇਹ ਰਿਪਬਲਿਕਨ ਕੈਂਡੀਡੇਟ ਸੀ ਪ੍ਰੈਜ਼ੀਡੈਂਸੀ ਦਾ, ਔਰ ਇਹਨੇ ਜਿਹੜਾ ਟਰੰਪ ਦੀ ਪਹਿਲੀ ਟਰਮ ਵੇਲੇ ਟਰੰਪ ਨੂੰ, ਹਾਲਾਂ ਇਹ ਲੇਟਰ ਡੇ ਸੇਂਟਸ ਨਾਲ ਇਹਦਾ ਸੰਬੰਧ ਸੀ ਮਿਟ ਰੋਮਨੀ ਦਾ, ਜਿਨ੍ਹਾਂ ਨੂੰ ਜਿਹੜਾ ਕੀ ਨਾਂ ਉਹਨਾਂ ਲਈ ਲੁਥਰਾਨ ਸ਼ਾਇਦ ਕਹਿੰਦੇ ਨੇ, ਉਹਨਾਂ ਦਾ ਉਹਦੇ 'ਚ ਜਿਹੜਾ ਇੱਕ ਅਮਰੀਕਾ ਦਾ ਸੂਬਾ ਹੈ ਜਿੱਥੇ ਉਹਨਾਂ ਦਾ ਹੈ ਬੋਲਬਾਲਾ, ਲੇਟਰ ਡੇ ਸੇਂਟਸ, ਔਰ ਦੂਜਾ ਉਹਨਾਂ ਨਾਲ ਸੰਬੰਧਿਤ ਸੀ, ਹਾਰ ਗਿਆ ਸੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ। ਔਰ ਉਦੋਂ ਉਹਨੇ ਜਿਹੜਾ ਕ੍ਰਿਟਿਸਾਈਜ਼ ਕੀਤਾ ਸੀ ਇਹਨੂੰ, ਟਰੰਪ ਨੂੰ। ਔਰ ਜਦੋਂ ਟਰੰਪ ਪ੍ਰੈਜ਼ੀਡੈਂਟ ਬਣ ਗਿਆ ਤੇ ਇਹ ਆਪਣੀਆਂ ਨੋਮੀਨੇਸ਼ਨਸ ਕਰ ਰਿਹਾ ਸੀ, ਪਹਿਲੀ ਟਰਮ ਦੀ ਗੱਲ ਹੈ, ਤਾਂ ਉਹਨੇ ਕਿਹਾ ਜੀ ਉਹਨੇ ਮਿਟ ਰੋਮਨੀ ਨੂੰ ਵੀ ਆਪਣੇ ਘਰ ਸੱਦਿਆ ਤੇ ਉਹ ਬੜਾ ਬਣ ਠਣ ਕੇ ਜਿਹੜਾ ਗਿਆ। ਉਹਨੂੰ ਲੱਗਾ ਕਿ ਵੀ ਸ਼ਾਇਦ ਮੈਨੂੰ ਵੀ ਕਿਸੇ ਪੋਸਟ ਦੇ ਵਿੱਚ ਕਿਤੇ ਜਿਹੜਾ ਉਹ ਐਡਜਸਟ ਕਰੇਗਾ। ਉਹ ਕਹਿੰਦਾ ਕਿ ਵੀ ਫਿਰ ਜਦੋਂ ਉੱਥੋਂ ਜੋ ਵੀ ਅੱਧਾ ਪੌਣਾ ਘੰਟਾ ਮਿਲ ਕੇ ਬਾਹਰ ਨਿਕਲਿਆ ਤੇ ਉਹਦੀ ਸ਼ਕਲ ਦੇਖਣ ਵਾਲੀ ਸੀ ਕਿ ਵੀ ਐਂ ਸੀ ਕਿ ਜਿਵੇਂ ਉਹਨੇ ਟਰੰਪ ਨੇ ਲੰਮੇ ਪਾ ਕੇ ਉਹਨੂੰ ਕੁੱਟਿਆ ਹੋਇਆ। ਹਿਊਮਿਲੇਸ਼ਨ ਹੀ ਹੁੰਦੀ ਹੈ ਬਈ, ਔਰ ਉਹਨੂੰ ਤੋੜ। ਸੋ ਮਤਲਬ ਜਿਵੇਂ ਮੈਂ ਕਿਹਾ ਸੀ ਵੀ ਟਰੰਪ ਕੈਟਾਗਰੀ ਜਿਹੜੇ ਇਸ ਕਿਸਮ ਦੇ ਸੁਭਾਅ ਦੇ ਹੈ, ਤਾਂ ਵੈਸੇ ਵੀ ਜਿਵੇਂ ਮੋਦੀ ਇੱਕ ਨਾਰਸਿਸਿਸਟ ਹੈ, ਇਹ ਵੀ ਨਾਰਸਿਸਿਸਟ ਹੈ, ਲੇਕਿਨ ਇਸ ਕਿਸਮ ਦੇ ਜਿਵੇਂ ਕੱਲ ਵੀ ਮੈਂ ਕਿਸੇ ਦਾ ਇਹ ਕੋਟ ਹੀ ਦੁਹਰਾਇਆ ਸੀ ਕਿ ਵੀ ਇਹ ਇੱਕ ਉਹ ਲੋਕ ਜਾਂ ਕਰੈਕਟਰ ਹੈ ਟਰੰਪ ਜਾਂ ਇਸ ਲੈਵਲ ਦੇ ਕਿ once whoever enters into their shit list then they can't get out of it। ਸੋ ਮੋਦੀ ਨੇ ਇਹ ਤਾਂ ਵੈਸੇ ਆਪ ਐਲ ਮੁਝੇ ਮਾਰ ਆਪ ਹੀ ਕੀਤਾ ਜਦੋਂ ਪਿਛਲੀ ਵਾਰ ਉਹ ਜੂਨ ਦੇ ਮਹੀਨੇ 'ਚ ਇੱਥੇ ਆਉਂਦਾ ਹੈ, ਔਰ ਉਹ ਇਸ ਦੇ ਬਾਵਜੂਦ ਕਿ ਟਰੰਪ ਪਬਲਿਕ ਕਰ ਚੁੱਕਾ ਸੀ ਕਿ ਮਾਈ ਫਰੈਂਡ ਮੋਦੀ ਇਜ਼ ਕਮਿੰਗ, ਹਾਲਾਂਕਿ ਕਈ ਵਾਰ ਕਿਹਾ ਮਾਈ ਮੋਦੀ ਇਜ਼ ਅ ਗ੍ਰੇਟ ਲੀਡਰ ਫਲਾਣਾ, ਉਹ ਇੱਦਾਂ ਦੇ ਜਿਵੇਂ ਜਦੋਂ ਉਹਦਾ ਜੀ ਕਰਦਾ ਉਹ ਪੂਰਾ ਜਿਹੜਾ ਉਹ ਵਿਛਾ ਦਿੰਦਾ ਪਲਕਾਂ ਥੱਲੇ। ਪਰ ਜਦੋਂ ਉਹਨਾਂ ਨੇ ਕਿਹਾ ਵੀ ਨਹੀਂ ਇਹ ਮੋਦੀ ਇਜ਼ ਟੂ ਬਿਜ਼ੀ, ਜੀ ਉਹਨੇ ਬਾਈਡਨ ਨੂੰ ਮਿਲਣਾ ਹੈ, ਡੈਲਾਵੇਅਰ ਉਹਦੇ ਘਰ ਵੀ ਜਾਣਾ ਹੈ, ਫਿਰ UN ਵੀ ਬੋਲਣਾ ਹੈ, ਉਹਨੇ ਕਿਹਾ ਵੀ ਠੀਕ ਹੈ। ਫਿਰ ਉਸ ਸਾਰੇ 'ਚੋਂ ਅਸੀਂ ਦੇਖਦੇ ਹਾਂ ਕਿ ਵੀ ਉਹਦੇ ਕੈਂਪੇਨ ਦੇ ਦੌਰਾਨ ਵੀ ਉਹਨੇ ਇੱਕ ਜੁਮਲਾ ਤਾਂ ਪੱਕਾ ਰੱਖਿਆ ਕਿ ਇੰਡੀਆ ਕਿੰਗ ਆਫ ਟੈਰਿਫ, ਇਹ ਉਹਦਾ ਪੱਕਾ। ਹੋਰ ਉਹਨੇ ਕੋਈ ਨੈਗੇਟਿਵਿਟੀ ਇਸ ਕਿਉਂਕਿ ਉਹਨੂੰ ਇਹ ਪਤਾ ਸੀ ਕਿ ਹਿੰਦੂ ਵੋਟ ਬੈਂਕ ਵੀ ਹੈ, ਪੈਸੇ ਪੂਸੇ ਥੋੜ੍ਹੇ ਬਹੁਤ ਇਹਨਾਂ ਨੇ ਪਰ ਕੋਈ ਵੀ ਇਸ ਕਿਸਮ ਦੀ ਸਟੇਟਮੈਂਟ ਜਿਹੜੀ ਸੀ ਇੰਡੀਆ ਬਾਰੇ ਜਸਟ ਕੁਆਇਟਨੈਸ ਸੀ ਔਰ ਕੋਈ ਅਦਰਵਾਈਜ਼ ਵੀ ਨਹੀਂ ਸੀ। ਫਿਰ ਜਦੋਂ ਬਣ ਗਿਆ ਉਸ ਤੋਂ ਬਾਅਦ ਤਾਂ ਇਹਨਾਂ ਦੀਆਂ ਫਿਰ ਦੌੜਾਂ ਲੱਗ ਗਈਆਂ, ਐਸ ਜੈ ਸ਼ੰਕਰ ਆ ਗਿਆ, ਦੂਜਾ ਇੰਨੇ ਤਰਲਿਆਂ ਦੇ ਬਾਵਜੂਦ
ਮੋਦੀ ਨੂੰ ਇਨਵਾਈਟ ਨਾ ਕਰਨਾ, ਰਾਦਰ ਇੰਡੀਆ ਨੂੰ ਦੇਖੋ, ਇਹਨਾਂ ਦਾ ਵੀ ਦਿਮਾਗ ਜਦੋਂ ਖਰਾਬ ਹੁੰਦਾ ਨਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ। ਜਿਵੇਂ ਜਦੋਂ ਇਹਦੀ ਟਰੰਪ ਦੀ ਟ੍ਰਾਂਜੀਸ਼ਨ ਚੱਲ ਰਹੀ ਸੀ ਜਾਂ ਦੂਜੇ ਤੇ ਐਸ ਜੈ ਸ਼ੰਕਰ ਨੂੰ ਪੁੱਛਿਆ ਪ੍ਰੈਸ ਕਾਨਫਰੰਸ ਕਿ ਵੀ ਕਿਵੇਂ ਹੈ ਟਰੰਪ ਦੇ ਆਉਣ, ਉਹ ਕਹਿੰਦਾ ਦਾ ਹੋਲ ਵਰਲਡ ਇਜ਼ ਨਰਵਸ, ਇੰਡੀਆ ਇਜ਼ ਨਾਟ। ਵੀ ਸਾਡੇ ਤਾਂ ਬਹੁਤ ਰਿਲੇਸ਼ਨਸ਼ਿਪ ਔਰ ਬਹੁਤ ਦੂਜਾ, ਅਸੀਂ ਤਾਂ ਉਹਨਾਂ ਨੂੰ ਲੱਗਦਾ ਸੀ ਵੀ ਟਰੰਪ ਦੀ ਸੈਕੰਡ ਟਰਮ ਜਿਹੜੀ ਹੈ ਉਹ ਤਾਂ ਪਹਿਲੀ ਨਾਲੋਂ ਵੀ ਜ਼ਿਆਦਾ ਨਿੱਘੀ ਹੋਏਗੀ, ਲੇਕਿਨ ਇੱਥੇ ਤਾਂ ਉਹ ਬਦਲ ਚੁੱਕਾ ਸੀ ਸਾਰਾ ਪਾਰਟ। ਉਹਦੇ 'ਚ ਅਸੀਂ ਇਹ ਦੇਖਦੇ ਹਾਂ ਕਿ ਵੀ ਫਿਰ ਟਰੰਪ ਨੇ ਝਟਕੇ ਦੇਣੇ ਸ਼ੁਰੂ ਕੀਤੇ। ਔਰ ਦੂਸਰਾ, ਜਦੋਂ ਉਹਨੇ ਨਾਲ ਦੀ ਨਾਲ ਬਣਦਾ ਹੈ ਕਿਹਾ ਵੀ ਜਿਹੜੇ ਵੀ ਡਾਲਰ ਦੇ ਨੂੰ ਕਮਜ਼ੋਰ ਕਰਨ ਲਈ ਬ੍ਰਿਕਸ ਜਾਂ ਦੂਜੇ ਦਾ ਸਹਾਰਾ ਲੈਣਗੇ ਉਹਨਾਂ ਤੇ 100% ਟੈਰਿਫ, ਔਰ ਜਿਹੜੇ ਨੇ ਬਾਹਰ ਨਿਕਲੋ ਬ੍ਰਿਕਸ ਤੋਂ। ਹੁਣ ਇਹਦੇ 'ਚ ਬ੍ਰਿਕਸ ਦਾ ਤਾਂ ਮਤਲਬ ਵੀ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਔਰ ਈਵਨ ਹੁਣ ਆ ਪੈਨਾਮਾ ਵਾਲਿਆਂ ਨੂੰ ਘੂਰਿਆ ਹੋਇਆ। ਪੈਨਾਮਾ ਨੇ ਬ੍ਰਿਕਸ 'ਚੋਂ ਵੀ ਬਾਹਰ ਆਉਣ ਦਾ ਉਹਨੇ ਕਿਹਾ ਜੀ ਜਦੋਂ ਮੇਰੀ ਮੈਂਬਰਸ਼ਿਪ ਐਕਸਪਾਇਰ ਹੋਏਗੀ, ਸ਼ਾਇਦ 5 ਸਾਲ ਦੀ ਹੁੰਦੀ ਹੈ, ਆਈ ਵਿਲ ਬੀ ਆਊਟ। ਤੇ ਅਦਰਵਾਈਜ਼ ਵੀ ਜਿਹੜਾ ਉਹਨੇ ਪੂਰਾ ਨੀਲ ਡਾਊਨ ਕੀਤਾ। ਸੋ ਇਹ ਦੂਸਰਾ ਮੈਸੇਜ ਸੀ। ਔਰ ਨਾਲ ਦੀ ਨਾਲ ਇਹਨਾਂ 'ਚ ਦਮ ਤਾਂ ਇੰਨਾ ਗਿਆ, ਐਸ ਜੈ ਸ਼ੰਕਰ ਨੇ ਕਿਹਾ ਜੀ ਨਹੀਂ, ਵੀ ਵਾਂਟ ਡਾਲਰ ਟੂ ਬੀ ਮੋਰ ਸਟਰੋਂਗਰ ਦੈਨ ਬਿਫੋਰ, ਅਸੀਂ ਕੋਈ ਹੋਰ 'ਚ ਨਹੀਂ। ਸੋ ਉਧਰ ਰਸ਼ੀਆ ਔਰ ਉਹਨਾਂ ਵੱਲ ਵੀ ਪਿੱਠ ਕਰ ਲਈ। ਅੱਛਾ, ਫਿਰ ਟੈਰਿਫ ਦੇ ਮੁੱਦੇ ਦੇ ਉੱਤੇ, ਕਿਉਂਕਿ ਬਣਨ ਤੋਂ ਬਾਅਦ ਵੀ ਟਰੰਪ ਨੇ ਕਿਹਾ ਕਿ ਵੀ ਇਹ ਸਾਰਿਆਂ ਦੇ ਹੋਏਗਾ, ਉਹ ਅਸੀਂ ਬਜਟ ਦੇ ਵਿੱਚ ਦੇਖਿਆ ਭਾਰਤ ਦੇ ਉਹ ਉਹਨਾਂ ਦੀ ਜਿਹੜੀ ਬਾਈਕ, ਮੋਟਰ ਬਾਈਕ ਜਿਹੜੀ ਫੇਵਰੇਟ ਹੈ ਟਰੰਪ ਦੀ, ਉਸ ਦੇ ਉੱਤੇ ਟੈਰਿਫ, ਦੂਜੀਆਂ ਚੀਜ਼ਾਂ ਘਟਾਉਣਾ, ਐਲਨ ਮਸਕ ਨੂੰ ਪਲੀਜ਼ ਕਰਨ ਲਈ, ਸਟਾਰ ਲਿੰਕ ਦੇ ਲਈ ਰਾਹ ਪੱਧਰਾ ਕਰਨਾ, ਇਹ ਸਾਰਾ ਇਹ ਵੀ ਇਸ ਸਾਰੇ ਪੀਰੀਅਡ ਦੇ ਵਿੱਚ ਹੀ ਮੈਸੇਜ ਹੁੰਦਾ। ਪਰ ਟਰੰਪ ਦਾ ਜਿਹੜਾ 2 ਦਿਨ ਪਹਿਲਾਂ ਦਿੱਤਾ ਝਟਕਾ ਐਗਜ਼ੈਕਟਿਵ ਆਰਡਰ ਦੇ ਨਾਲ, ਚਾਬਹਾਰ ਪੋਰਟ, ਉਹਨਾਂ ਨੇ ਇੱਕ ਵਨ ਟਾਈਮ ਵੇਵਰ ਤਾਂ ਮਿਲ ਚੁੱਕਾ, ਉਸਨੇ ਕਿਹਾ ਜੀ ਨੋ ਮੋਰ। ਈਰਾਨ, ਇਹਨੇ ਇੱਥੋਂ ਤੱਕ ਕਿਹਾ ਵੀ ਜੇ ਕੱਲ੍ਹ ਨੂੰ ਮੇਰੀ ਅਸੈਸੀਨੇਸ਼ਨ ਹੁੰਦੀ ਹੈ ਤੇ ਈਰਾਨ ਨੂੰ ਰਿਸਪੌਂਸਿਬਲ ਸਮਝਿਆ ਜਾਏ ਆਫਟਰ ਇਨਵੈਸਟੀਗੇਸ਼ਨ, ਔਰ ਉਹਨੂੰ ਜਿਹੜਾ ਹੈ ਵਾਈਪ ਆਊਟ ਕਰਤਾ ਜਾਏ। ਔਰ ਹੁਣ ਇੰਡੀਆ ਜਿਹੜਾ ਹੈ ਉਸ ਨੂੰ ਚਾਬਹਾਰ ਦੇ ਉੱਤੇ ਵੇਵਰ ਦੀ ਹਾਲਾਂ ਉਹਨੂੰ ਵੀ ਦੱਬ ਗਈ ਉਹਨਾਂ ਦੀ ਫੋਰਨ ਮਿਨਿਸਟਰੀ ਕਿ ਵੀ ਅਸੀਂ ਰੀਨੈਗੋਸ਼ੀਏਟ ਕਰਨ ਦੇ ਲਈ ਜਾਂ ਦੂਜਾ ਕਰਾਂਗੇ ਤੇ ਇਹ ਉਹ। ਦੈਨ ਇਹ ਜਿਹੜਾ 104 ਹੁਣ ਟਾਈਮਿੰਗ ਤੁਸੀਂ ਦੇਖੋ। ਫਿਰ ਕੱਲਾ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਭੇਜੇ ਇਨ ਹੈਂਡਕਫਸ ਐਂਡ ਸ਼ੈਕਲਸ, ਉਹਨਾਂ ਦੀ ਜਿਹੜੀ ਬਾਰਡਰ ਪੈਟਰੋਲ ਹੈ ਫੋਰਸ, ਉਹਨਾਂ ਨੇ ਵੀਡੀਓ ਨਾਲ ਦੀ ਨਾਲ ਜਾਰੀ ਕੀਤੀ, ਨਾਲ ਦੀ ਨਾਲ ਦੱਸ। ਹੁਣ ਜੇ ਤੁਸੀਂ ਕਿਸੇ ਮੁਲਕ ਦਾ ਹੈਡ ਆਫ ਸਟੇਟ ਤੁਹਾਡੇ ਆ ਰਿਹਾ ਹੈ, ਉਸ ਤੋਂ ਹਫ਼ਤਾ ਪਹਿਲਾਂ ਉਹਦੇ ਮੁਲਕ ਦੇ ਵਿੱਚ ਹੀ ਪ੍ਰੋਟੈਸਟ ਹੋ ਰਹੇ ਨੇ ਵੀ ਜਿਸ ਮੁਲਕ ਚੱਲਿਆ ਉਹਨਾਂ ਨੇ ਕਿਵੇਂ ਹਿਊਮੀਲੇਟ ਕੀਤਾ ਹੈ, ਕਿਵੇਂ ਕੀ ਕੀਤਾ ਹੈ। ਸੋ ਇਹ ਜਦੋਂ ਤੁਸੀਂ ਹੁਣ ਇਹ 3-4 ਘਟਨਾਵਾਂ ਨੂੰ ਜੋੜ ਕੇ ਦੇਖਦੇ ਹੋ ਤੇ ਇਹ ਚਾਂਸ ਨਹੀਂ ਹੈ, ਇਹ ਕੋਇਨਸੀਡੈਂਸ ਨਹੀਂ ਹੈ, ਇਹ ਸਰਟਨ ਹੈ। ਔਰ ਅਜੇ ਟਰੰਪ ਨੇ ਆਪਣਾ ਟਰੰਪ ਕਾਰਡ ਰੱਖਿਆ ਹੋਇਆ ਹੈ ਇਹਨੂੰ, ਉਹ ਹੈ ਰਸ਼ੀਆ। ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਭਾਰਤ ਰੂਸਮ ਸ਼ਰਣਮ ਗੱਛਾਮੀ ਕਰਦਾ, ਉੱਥੇ ਦੌੜ ਕੇ ਜਾਂਦਾ, ਉਹਨਾਂ ਦੇ ਹਥਿਆਰ। ਹੁਣ ਟਰੰਪ ਨੇ ਆਪਣੇ ਹਥਿਆਰ, ਮੋਦੀ ਕੀ ਕੰਸੈਸ਼ਨ ਲਏਗਾ ਟਰੰਪ ਤੋਂ? ਆਲਰੇਡੀ ਤਾਂ ਉਹਨਾਂ ਨੇ ਸਰੈਂਡਰ ਕਰ ਦਿੱਤਾ ਆਪਣੇ ਸਿਟੀਜ਼ਨਸ ਦੀ ਹਿਊਮਿਲੇਸ਼ਨ ਸਹਾਰ ਲਈ। ਉਹ ਸਾਰੇ ਚੋਂ ਨਿਕਲ ਕੇ ਟੈਰਿਫਸ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ। ਉਹ ਚਾਬਹਾਰ ਦੇ ਮੁੱਦੇ ਦੇ ਉੱਤੇ ਵੀ ਕੋਈ ਗੱਲ ਕਹਿਣ ਨੂੰ ਤਿਆਰ ਨਹੀਂ, ਇੰਨਾ ਕਰੇਜ ਨਹੀਂ ਹੈ ਕਿ ਵੀ ਪਬਲਿਕਲੀ ਕੋਈ ਇਸ ਦੇ ਉੱਤੇ ਗੱਲ ਕਰਨ। ਬਿਲਕੁਲ ਜਿਹੜੇ ਨੇ ਉਹ ਬੈਠੇ ਨੇ ਜਿਵੇਂ ਬਰਫ਼ 'ਚ ਲੱਗੇ ਹੁੰਦੇ ਨੇ। ਸ਼ਕਲ ਦੇਖੋ ਉਹਦੀ ਐਸ ਜੈ ਸ਼ੰਕਰ ਦੀ, ਉਹ ਤਾਂ ਪਹਿਲਾਂ ਹੀ ਜਿਹੜੀ ਹੈ ਉਹ ਕ੍ਰੋਨਿਕ ਕੌਨਸਟੀਪੇਸ਼ਨ ਦਾ ਮਾਰਿਆ ਹੋਇਆ, ਪਰ ਤੁਹਾਨੂੰ ਨਜ਼ਰ ਆ ਰਿਹਾ ਕਿ ਵੀ ਉਹ ਸਾਰੇ ਦਾ ਕੀ ਹੈ। ਸੋ ਇਹਦੇ 'ਚੋਂ ਜਿਹੜਾ ਫੈਕਟਰ ਹੋਏਗਾ, ਹਾਲਾਂ ਇਹ ਕਿਆਸ ਰਾਈਆਂ ਨੇ ਕੀ ਹੋਏਗਾ। ਇਹ ਜਿਵੇਂ ਮੈਂ ਉਹ ਮਿਟ ਰੋਮਨੀ ਦੀ ਗੱਲ ਕੀਤੀ ਕਿ ਵੀ ਉਹ ਜਦੋਂ ਬਾਹਰ ਨਿਕਲਿਆ ਤਾਂ ਉਹਦੀ ਸ਼ਕਲ ਹੀ ਦੱਸ ਰਹੀ ਸੀ ਕਿ ਵੀ ਉਹਦੇ ਨਾਲ ਕੀ ਵਾਪਰਿਆ। ਔਰ ਇੱਥੇ ਵੀ ਮੋਦੀ ਦੀ ਸ਼ਕਲ ਵੀ ਦੱਸੇਗੀ। ਔਰ ਇਹ ਮੁੱਦਾ ਜਿਹੜਾ ਖਾਸ ਤੌਰ 'ਤੇ ਰਸ਼ੀਆ ਤੋਂ ਡਿਸਟੈਂਸ, ਈਰਾਨ ਤੋਂ ਬਿਲਕੁਲ ਕਰੂਡ ਆਇਲ ਵੀ ਬੰਦ ਹੋਏਗਾ, ਕੱਲਾ ਗੱਲ ਚਾਬਹਾਰ ਤੱਕ ਨਹੀਂ ਹੈ, ਰਸ਼ੀਅਨ ਆਇਲ ਦੇ ਉੱਤੇ ਵੀ। ਔਰ ਹਾਲਾਂ ਇਹ ਆਪਣੇ ਆਪ ਨੂੰ ਬੜਾ ਸਮਾਰਟ ਸ਼ੋਅ ਕਰ ਰਹੇ ਨੇ ਕਿ ਗਾਜ਼ਾ ਦੇ ਉੱਤੇ ਜਿਹੜਾ ਟਰੰਪ ਨੇ ਲਾਈਨ ਲਈ ਉਸ ਦੇ ਉੱਤੇ ਕੋਈ ਕਾਮੈਂਟ ਨਹੀਂ ਕੀਤਾ, ਇੰਡੀਆ ਦਾ ਕੋਈ ਕਾਮੈਂਟ ਨਹੀਂ ਆਇਆ। ਸੋ ਹੁਣ ਇਸ ਮੁੱਦੇ ਦੇ ਉੱਤੇ ਤਾਂ ਈਵਨ ਵਿਦਨ ਵੀ ਉਹਨਾਂ ਦੀ ਸਪੋਕਸਪਰਸਨ ਬੀਬੀ ਨੇ ਵੀ ਵਾਈਟ ਹਾਊਸ ਦੀ ਨੇ ਕਿਹਾ ਕਿ ਜੇ ਅਸੀਂ ਉੱਥੇ ਕੋਈ ਫੌਜ ਨਹੀਂ ਭੇਜ ਰਹੇ ਗਾਜ਼ਾ 'ਚ। ਸੈਕੰਡ ਨੇ ਕਿਹਾ ਨੋ ਮਨੀ।
ਸੋ ਮਤਲਬ ਇਹ ਹੈ ਕਿ ਵੀ ਉਹ ਇੱਕ ਸ਼ਗੂਫਾ ਸੀ, ਉਸ ਦੀ ਦਾ ਕੋਈ ਅੱਗੋਂ ਗੱਲ ਚੱਲੀ ਨਹੀਂ। ਲੇਕਿਨ ਭਾਰਤ ਦੇ ਲਈ ਮੈਂ ਸਮਝਦਾ ਵੀ ਇਹ ਉਸ ਤੋਂ ਪਹਿਲਾਂ ਵੀ ਆਉਂਦੇ ਰਹੇ ਨੇ। ਇਹਦੇ ਜਦੋਂ ਇੰਦਰਾ ਗਾਂਧੀ ਆਈ ਹੈ ਇੱਥੇ, ਰੀਗਨ ਸੀ ਜਾਂ ਨਿਕਸਨ ਸੀ, ਔਰ ਉਹਦਾ ਕੋਈ ਪਸੰਦੀਦਾ ਨਹੀਂ ਸੀ, ਉਹਦਾ ਸ਼ਾਇਦ ਨਿਕਸਨ ਹੀ ਸੀ ਹੈਨਰੀ ਕਿਸਿੰਜਰ ਦੇ ਵੇੜੇ 'ਚ। ਲੇਕਿਨ ਇਵੇਂ ਹਿਊਮਿਲੀਏਟਿੰਗ ਐਟਮੋਸਫੀਅਰ ਦੇ ਵਿੱਚ ਜਿਹੜਾ ਹੈ ਉਹ ਕੋਈ ਪ੍ਰਾਈਮ ਮਿਨਿਸਟਰ ਕਦੇ, ਨਹਿਰੂ ਜਦੋਂ ਆਇਆ ਜਿਹਨਾਂ ਜ਼ਮਾਨਿਆਂ ਜਾਂ ਉਹਨੂੰ ਇੱਕ ਬੜੀ ਇੱਜ਼ਤ ਨਾਲ ਅਮਰੀਕਾ 'ਚ ਦੇਖਿਆ ਜਾਂਦਾ ਸੀ ਕਿ ਵੀ ਇੱਕ ਇੰਟੈਲੈਕਚੁਅਲ, ਔਰ ਦੂਸਰਾ ਸੀ ਕਿਉਂਕਿ ਅਮਰੀਕਨਾਂ ਦੇ ਮਨਾਂ 'ਚ ਇੰਡੀਆ ਦੇ ਲਈ ਜਾਂ ਦੂਜੇ ਜਿਵੇਂ ਲੈਂਡ ਆਫ ਮਿਸਟਿਸਿਜ਼ਮ ਜਾਂ ਦੂਸਰਾ ਇੱਕ ਮਿਸਟਿਸਿਜ਼ਮ ਵਾਲੀ ਕਿਉਰੋਸਿਟੀ ਵੀ ਰਹੀ ਹੈ, ਔਰ ਕੋਈ ਹੌਸਟਿਲਿਟੀ ਬਿਲਟ ਇਨ ਨਹੀਂ ਰਹੀ ਜਿਵੇਂ ਹੋਰ ਇਸ਼ੂਜ਼ ਬਾਰੇ ਇਹਨਾਂ ਦਾ ਪਾਰਟ ਰਿਹਾ। ਲੇਕਿਨ ਇਹ ਪਹਿਲੀ ਵਾਰ ਹੈ ਕਿ ਵੀ ਜਿਸ ਮਾਹੌਲ ਦੇ ਵਿੱਚ ਹੁਣ ਮੋਦੀ ਆ ਰਿਹਾ ਹੈ, ਆਲਰੇਡੀ ਇੰਡੀਆ ਨੂੰ ਚੰਗੀ ਤਰ੍ਹਾਂ ਉਹਨਾਂ ਨੇ ਜਿਵੇਂ ਕਹਿੰਦਾ ਨਾ ਕਿ ਵੀ ਜ਼ਮੀਨ ਤੇ ਸੁੱਟ ਕੇ ਗੋਡਾ ਧੌਣ ਤੇ ਰੱਖ ਕੇ ਕਿ ਦੱਸ ਵੀ ਹੁਣ ਉਹ ਆਲਰੇਡੀ 3 ਘਟਨਾਵਾਂ ਦੇ ਨਾਲ ਕਰ ਚੁੱਕਾ ਹੈ। ਹੁਣ ਅੱਗੇ ਕੀ ਵਾਪਰੇਗਾ ਮੋਦੀ ਦੇ, ਇਹ ਜਿਹੜਾ ਹੈ ਉਹ ਵੈਸੇ ਤਾਂ ਅਸੀਂ ਵੀ ਸਵਾਗਤ ਕਰਾਂਗੇ, ਲੇਕਿਨ ਉਹ ਫਿਰ ਉਹਦੀ ਸ਼ਕਲ ਦੱਸੇਗੀ ਕਿ ਵੀ ਕੀ ਹੋਇਆ ਤੇਰੇ ਨਾਲ, ਕੀ ਭਾਵੇਂ ਕੀ ਤੇਰੇ ਨਾਲ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਫਿਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਕੁਝ ਆਊਟ ਆਫ ਬਾਕਸ ਹੁਕਮਾਂ ਨੇ ਚਾਰ ਚਫੇਰੇ ਜਿਹੜੀ ਹੈ ਤਰਥੱਲੀ ਮਚਾ ਦਿੱਤੀ ਹੈ, ਔਰ ਇਹੋ ਜਿਹੇ 15 ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਸ ਨੇ ਅਮਰੀਕਾ ਸਮੇਤ ਇੰਟਰਨੈਸ਼ਨਲ ਸਥਿਤੀ ਨੂੰ ਪ੍ਰਭਾਵਿਤ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ TV 84 ਦੇ ਵਿਊਅਰਸ ਦੇ ਲਈ ਅੱਡ-ਅੱਡ ਵਿਸ਼ਿਆਂ ਦੇ ਉੱਤੇ ਜਦੋਂ ਗੱਲ ਕਰਦੇ ਹਾਂ ਤੇ ਬੇਸ਼ੱਕ ਅਮਰੀਕਾ, ਕੈਨੇਡਾ ਜਾਂ ਕਿਸੇ ਹੱਦ ਤੱਕ ਯੂਰਪ ਵਾਲੇ ਵੀ ਕਾਫੀ ਜਾਗਰੂਕ ਨੇ ਕਿ ਇੱਥੋਂ ਕੀ ਚੱਲ ਰਿਹਾ ਹੁੰਦਾ, ਲੇਕਿਨ ਜਿਵੇਂ ਸਾਡੀ ਵਿਊਅਰਸ਼ਿਪ ਗਲੋਬਲ ਹੈ, ਪੰਜਾਬ ਦੇ ਵਿੱਚ ਬੈਠੇ ਸਾਡੇ ਵੀਰ ਭੈਣਾਂ ਵੀ, ਔਰ ਸਾਡੀ ਟੈਕਨੀਕਲ ਟੀਮ ਦੱਸ ਰਹੀ ਸੀ ਕਿ ਵੀ ਬੇਸ਼ੱਕ ਡਾਇਰੈਕਟ ਐਕਸੈਸ ਸਾਡੀ ਬਲੌਕ ਕੀਤੀ ਹੋਈ ਹੈ ਭਾਰਤ ਦੇ ਵਿੱਚ ਜੇ ਕੋਈ ਡਾਇਰੈਕਟਲੀ ਦੇਖਣਾ ਚਾਹੇ, ਲੇਕਿਨ ਥਰੂ YouTube ਜਦੋਂ ਕਿ ਅੱਡ-ਅੱਡ ਹੁੰਦੀਆਂ ਨੇ ਪੋਸਟ, ਉਹਨਾਂ ਤੱਕ ਐਕਸੈਸ ਹੁੰਦੀ ਹੈ। ਔਰ ਇਸ ਵੇਲੇ ਇੱਕ ਵੱਡੀ ਗਿਣਤੀ ਦੇ ਵਿੱਚ ਸਾਡੀ ਵਿਊਅਰਸ਼ਿਪ ਪੰਜਾਬ ਦੇ ਵਿੱਚ 70% ਤੋਂ ਜ਼ਿਆਦਾ ਜਿਹੜੀ YouTube ਦੀਆਂ ਅੱਡ-ਅੱਡ ਵੀਡੀਓਜ਼ ਦੇ ਉੱਤੇ ਆਉਂਦੀ ਹੈ। ਸੋ ਸਾਡਾ ਮਕਸਦ ਹੁੰਦਾ ਹੈ ਵੀ ਜਿਹੜੀਆਂ ਡਿਵੈਲਪਮੈਂਟਸ ਘੱਟੋ ਘੱਟ ਜਿਹੜਾ ਉੱਥੇ ਬੈਠਿਆਂ ਦਾ ਬਹੁਤ ਵਾਰ ਦਾਇਰਾਕਾਰ ਪੰਜਾਬ ਦੇ ਹਵਾਲੇ ਨਾਲ ਜਾਂ ਘਟੀਆ ਸਿਆਸਤ ਦੇ ਥੱਲੇ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ
ਉਹਨਾਂ ਨੂੰ ਇਹ ਜਿਹੜਾ ਉਹ ਦੇਖਣ 'ਚ ਵੀ ਦਿੱਕਤ ਹੁੰਦੀ ਹੈ, ਕਿਉਂਕਿ ਉਹਨਾਂ ਦਾ ਮੀਡੀਆ ਉਹੀ ਕੁਛ ਮੋਦੀ 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 ਦਿਨ ਰਾਤ ਕਰ ਰਿਹਾ ਹੁੰਦਾ ਹੈ। ਜਿਵੇਂ ਮੈਂ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਦੇਖਦਾ, ਉਹਨਾਂ ਦੇ ਮੇਜਰ ਸ਼ੋਅ ਜਿਨ੍ਹਾਂ 'ਚ ਕਦੇ ਮੇਰੀ ਦਿਲਚਸਪੀ ਵੀ ਹੁੰਦੀ ਸੀ, ਉਹ ਬਿਲਕੁਲ ਉਹਨੇ ਕੀ ਕਿਹਾ, ਉਹਨੇ ਉਸ ਤੋਂ ਬਿਯੋਂਡ ਗਲੋਬਲ ਲੈਵਲ ਤੇ ਜਾਂ ਮੁਲਕ ਦਾ ਮਫਾਦ ਕੀ ਆ ਉਸ ਤੋਂ ਹਟ ਗਏ ਨੇ। ਔਰ ਉੱਥੇ ਤਾਂ ਸਾਰੇ ਮੋਦੀ ਦਾ ਗੁਣਗਾਨ ਕਰਨ ਤੇ ਲੱਗੇ ਹੋਏ ਨੇ। ਮੋਦੀ ਕੁੰਭ 'ਚ ਚਲਾ ਗਿਆ, ਮੋਦੀ ਕੁੰਭ ਤੋਂ ਬਾਹਰ ਆ ਗਿਆ। ਹੁਣ ਅੱਜ ਉਹਨਾਂ ਦੇ ਇੱਕ ਲੀਡਰ ਨੇ ਕਿਹਾ 15,000 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਗਵਾਚੇ ਹੋਏ ਨੇ। ਹਾਲਾਂਕਿ ਉਹ ਕਿਲਿੰਗ ਜਿਹੜੇ ਉੱਥੇ ਮਹਾਕੁੰਭ 'ਚ ਡੁੱਬੇ 30 ਦੀ ਫਿਗਰ ਦਿੱਤੀ ਸੀ, ਪਰ ਕੁਝ ਚੈਨਲ 100 ਤੱਕ ਆ ਗਏ। ਫਿਰ ਕਾਂਗਰਸ ਦੇ ਉਹਨੇ ਖੜਗੇ ਨੇ ਹਜ਼ਾਰਾਂ ਦੀ ਗੱਲ ਕੀਤੀ, ਹੁਣ ਨੰਬਰ ਵੀ ਸ਼ੁਰੂ ਹੋ ਗਿਆ ਆਉਣਾ ਕਿ ਵੀ ਜਿਹੜੇ ਮਿਸਿੰਗ 'ਚ ਨੇ। ਸੋ ਉੱਥੇ ਜਿਹੜੇ ਇਸ਼ੂ ਨੇ ਇਸ ਲੈਵਲ ਦੇ ਹੀ ਨੇ। ਹੁਣ ਪ੍ਰੈਜ਼ੀਡੈਂਟ ਟਰੰਪ ਦਾ ਤੀਸਰਾ ਹਫਤਾ ਸੀ, ਜ਼ਾਹਰ ਹੈ 20 ਤਰੀਕ ਨੂੰ ਉਹਨਾਂ ਨੇ ਸਹੁੰ ਚੁੱਕਣ ਤੋਂ ਇਮੀਡੀਏਟ ਬਾਅਦ ਹੀ ਜਿਹੜਾ ਉਹ ਐਗਜ਼ੈਕਟਿਵ ਆਰਡਰਸ ਦੀ ਪੂਰੀ ਝੜੀ ਲਾ ਦਿੱਤੀ ਸੀ। ਪਰ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਇਸ ਵੀਕ 'ਚ ਜਿਹੜੇ 15 ਆਰਡਰ ਨੇ ਜਿਨ੍ਹਾਂ ਨੇ ਜਿਹੜਾ ਉਹ ਡੋਮੈਸਟਿਕ ਵੀ ਪ੍ਰਭਾਵਿਤ ਕੀਤਾ ਹੈ। ਜ਼ਾਹਰ ਹੈ ਅਮਰੀਕਾ ਦੇ ਉਹ ਸਾਰੇ ਸਿਸਟਮ ਨੂੰ ਫੈਡਰਲ ਗਵਰਨਮੈਂਟ ਔਰ ਦੂਜਾ ਹਾਲਾਂ 2 ਹੁਕਮ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜਾ ਉਹ ਕੋਰਟਸ ਨੇ ਉਹ ਪਾਬੰਦੀ ਲਾਤੀ, ਜਾਂ ਉਹਨੂੰ ਜਿਹਨੂੰ ਅਸੀਂ ਟੈਂਪਰਰੀ ਸਟੇ ਕਹਿੰਦੇ, ਸ਼ਾਇਦ ਉਹ ਐਂਡ ਸੁਪਰੀਮ ਕੋਰਟ 'ਚ ਹੀ ਜਾ ਕੇ ਹੋਣਗੇ। ਔਰ ਟਰੰਪ ਨੇ ਕਿਹਾ ਵੀ ਹੈ ਵੀ ਸੁਪਰੀਮ ਕੋਰਟ 'ਚ ਅਸੀਂ ਜਿੱਤਾਂਗੇ। ਜਿਵੇਂ ਇੱਕ ਬਰਥਰਾਈਟ ਸਿਟੀਜ਼ਨਸ਼ਿਪ ਦਾ ਸੀ, ਉਹ ਤਾਂ ਪਹਿਲੇ ਦਿਨਾਂ ਦਾ ਹੀ ਐਗਜ਼ੈਕਟਿਵ ਆਰਡਰ ਸੀ। ਦੂਸਰਾ ਜਿਵੇਂ US ਏਡ ਔਰ ਫੈਡਰਲ EMPLOYEES ਨੂੰ ਫਾਇਰ ਕਰਨ ਦੀ ਲਾਈਨ ਹੈ, ਉਸ ਦੇ ਥੱਲੇ ਵੀ ਦੂਸਰਾ। ਸੋ ਹੁਣ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ 15 ਐਸੇ ਇਸ਼ੂ ਜਿਹੜੇ ਨੇ ਇਹ ਬਰੀਫ ਦੇ ਵਿੱਚ ਨੇ ਮੇਰੇ ਸਾਹਮਣੇ, ਕਿ ਜਿਹੜੇ ਇਹਨਾਂ ਦਿਨਾਂ 'ਚ ਜਿਹੜੇ ਫੈਸਲੇ ਆਏ ਜਿਨ੍ਹਾਂ ਨੇ ਅਮਰੀਕਾ ਔਰ ਇੰਟਰਨੈਸ਼ਨਲ ਪੋਲਿਟਿਕਸ ਨੂੰ ਪ੍ਰਭਾਵਿਤ ਕੀਤਾ। ਔਰ ਅੱਜ ਜਦੋਂ ਹੁਣੇ ਮੈਂ ਗੱਲ ਕਰ ਰਿਹਾ ਉਸ ਤੋਂ ਕੁਝ ਮਿੰਟ ਪਹਿਲਾਂ ਪ੍ਰੋਗਰਾਮ ਤੋਂ ਜਿਹੜਾ ਮੈਂ ਦੇਖਿਆ ਕਿ ਇੱਕ ਆਰਡਰ ਜਿਹੜਾ ਟਰੰਪ ਨੇ ਕੱਢਿਆ ਕਿ ਜਿਹੜੇ ਐਕਸ ਪ੍ਰੈਜ਼ੀਡੈਂਟ ਹੁੰਦੇ ਨੇ ਉਹਨਾਂ ਦੀ ਐਕਸੈਸ ਹੁੰਦੀ ਹੈ ਟੂ ਦਾ ਇੰਟੈਲੀਜੈਂਸ ਬਰੀਫਿੰਗ। ਔਰ ਜੋ ਬਾਈਡਨ ਨੂੰ ਟਰੰਪ ਨੇ ਉਸ ਤੋਂ ਬਲੌਕ ਕਰ ਦਿੱਤਾ ਹੈ। ਤਾਂ ਉਹਦੇ 'ਚ ਉਹਨੇ ਟਰੰਪ ਨੇ ਕਿਹਾ ਜੋ ਯੂ ਆਰ ਫਾਇਰਡ। ਔਰ ਮੈਂ ਕੁਦਰਤੀ ਅੱਜ ਹੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਪ੍ਰੈਜ਼ੀਡੈਂਟ ਟਰੰਪ ਕੋਈ ਆਲ ਆਫ ਏ ਸਡਨ, ਮੈਂ ਕਿਹਾ ਉਹ ਮਾਸਟਰ ਹੈ PR ਦਾ, ਉਹਨੂੰ ਪਤਾ ਹੈ ਕਿਹੜੀ ਗੱਲ ਕਿੱਥੇ ਕਹਿਣੀ ਹੈ। ਮੈਂ ਕਿਹਾ ਅੱਜ ਤੋਂ ਲਗਭਗ 30 ਸਾਲ ਪਹਿਲਾਂ CNN ਦੇ ਉੱਤੇ ਇੱਕ ਪਪੂਲਰ ਰਿਐਲਿਟੀ ਸ਼ੋਅ ਟਰੰਪ ਕਰਦਾ ਸੀ ਜਿਹਦਾ ਨਾਂ ਸੀ ਅਪ੍ਰੈਂਟਿਸ। ਔਰ ਉਹਦੇ 'ਚ ਉਹਦਾ ਜਿਹੜਾ ਫੇਵਰਿਟ ਜੁਮਲਾ ਹੁੰਦਾ ਸੀ ਉਹ ਕਹਿੰਦਾ ਯੂ ਆਰ ਫਾਇਰਡ। ਸੋ ਮੈਂ ਕਿਹਾ ਵੀ ਉਹ ਉੱਥੋਂ ਉਹਨੇ ਸ਼ੁਰੂ ਕੀਤਾ। ਉਹ ਜਿਹੜਾ ਰਿਐਲਿਟੀ ਸ਼ੋਅ ਵਾਲਾ ਵੀ ਹੈ, ਪੈਸੇ ਵੀ ਰੀਅਲ ਐਸਟੇਟ 'ਚ ਬਣਾਏ ਨੇ। ਰੀਅਲ ਐਸਟੇਟ ਤਾਂ ਉਹੀ ਬਣਾਉਂਦਾ ਨੇ ਜਿਹਨੂੰ ਲੱਗਦਾ ਵੀ ਕਿੱਥੇ ਇਨਵੈਸਟ ਕਰੋ, ਉਹਦੇ 'ਚੋਂ ਕੀ ਨਿਕਲੇ। ਤੇ ਜਦੋਂ ਮੈਂ ਦੇਖਿਆ ਵੀ ਉਹਨੇ ਅੱਜ ਜਦੋਂ ਬਲੌਕ ਕਰਤਾ ਬਾਈਡਨ ਨੂੰ ਕਿ ਵੀ ਇਹਦਾ ਕਹਿੰਦਾ ਮੈਮਰੀ ਨਹੀਂ ਹੈਗੀ ਹੁਣ, ਪਰ ਨਾਲ ਹੀ ਉਹਨੇ ਕਿਹਾ ਵੀ ਜਦੋਂ ਮੈਂ ਪ੍ਰੈਜ਼ੀਡੈਂਟ ਤੋਂ ਹਟਿਆ ਸੀ ਇਹਨੇ ਮੈਨੂੰ ਬਲੌਕ ਕੀਤਾ ਸੀ, ਨਾਓ ਆਈ ਐਮ ਪੇਇੰਗ। ਉਹਨੇ ਇਹੀ ਕਿਹਾ ਜੋ ਯੂ ਆਰ ਫਾਇਰਡ। ਮੈਂ ਕਿਹਾ ਇਹਦੇ ਟਰੰਪ ਦੇ ਦਿਮਾਗ 'ਚੋਂ ਨਿਕਲਿਆ ਨਹੀਂ ਹੈ ਆਪਣਾ ਰਿਐਲਿਟੀ ਸ਼ੋਅ ਕਿ ਯੂ ਆਰ ਫਾਇਰਡ। ਉਹਦੇ 'ਚ ਜਿਹੜਾ ਮੇਜਰ ਇਸ਼ੂ ਜਿਹਨੇ ਇੱਕਦਮ ਜਿਹੜੇ ਨੇ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਅਰਥਕੁਇਕ ਵਾਂਗ ਸਭ ਨੂੰ ਹਿਲਾਇਆ, ਉਹ ਤਾਂ ਗਾਜ਼ਾ ਦੇ ਉੱਤੇ ਟੇਕ ਸੀ ਕਿ ਵੀ ਉਹ ਕਹਿੰਦੇ ਵੀ ਨਾ ਇਜ਼ਰਾਈਲ ਨਾ ਦੂਜਾ, ਉਹ ਕਹਿੰਦਾ ਜੀ ਅਸੀਂ ਉਹਨੂੰ ਲਵਾਂਗੇ, ਉਹਨੂੰ ਬਹੁਤ ਬਣਾਵਾਂਗੇ, ਮੈਗਨੀਫੀਸ਼ੈਂਟ ਬਣਾਵਾਂਗੇ, ਉਹਨੂੰ ਅਸੀਂ ਬੀਚ ਤੇ ਫਲਾਣੇ ਤੇ ਉਸ ਦੇ ਵਿੱਚ ਡਿਵੈਲਪ ਕਰਾਂਗੇ। ਹਾਲਾਂਕਿ ਅੱਜ ਜਿਵੇਂ ਮੈਂ ਪਹਿਲਾਂ ਕਿਹਾ ਕਿ ਵੀ ਜਿਹੜੀ ਵਾਈਟ ਹਾਊਸ ਦੀ ਬੀਬੀ ਯੰਗ ਵੂਮਨ ਸਪੋਕਸਪਰਸਨ ਹੈ, ਉਹਨੇ ਕਿਹਾ ਕਿ ਵੀ ਨਹੀਂ ਕੋਈ ਫੌਜ ਉੱਥੇ ਨਹੀਂ ਹੋਏਗੀ ਔਰ ਨੀਦਰ ਐਨੀ ਮਨੀ ਹੈਜ਼ ਬਿਨ ਜਿਹੜੀ ਵਿਲ ਬੀ ਪੁੱਟ ਦੇਅਰ। ਸੋ ਉਹਦੇ ਥੱਲੇ ਇਹਦਾ ਮਤਲਬ ਇਹ ਹੈ ਕਿ ਵੀ ਕਿਉਂਕਿ ਇਸ ਸਾਰੇ 'ਚ ਐਲਾਈਜ਼ ਔਰ ਐਨੀਮੀਜ਼ ਜਿਹੜੇ ਨੇ ਉਹਨਾਂ ਸਾਰਿਆਂ ਨੇ ਵਿਰੋਧ ਕੀਤਾ, ਕਿਉਂਕਿ ਉਹ ਮਕਸਦ ਤਾਂ ਇਹ ਸੀ ਕਿ 2-2.5 ਮਿਲੀਅਨ ਜਿਹੜੇ ਨੇ ਉਹਨਾਂ ਨੂੰ ਇਜਿਪਟ ਔਰ ਜਾਰਡਨ ਉਹਨਾਂ ਨੇ ਵੀ ਨਾ ਕੀਤੀ। ਔਰ ਇਹ ਹੈ ਵੀ ਨਹੀਂ ਸੀ, ਪਤਾ ਨਹੀਂ ਕਿਉਂ ਆਊਟ ਆਫ ਦਾ ਬਲੂ ਵੀ ਨਹੀਂ ਸੀ। ਇਸ ਤੋਂ ਪਹਿਲਾਂ ਉਹਨਾਂ ਦੇ ਹੁਣ ਤਾਂ ਉਹ ਸਾਹਮਣੇ ਆਇਆ ਕਿ ਉਹਨਾਂ ਦਾ ਕੁਸ਼ਨਰ ਹੈ ਸ਼ਾਇਦ ਸਨ ਇਨ ਲਾ, ਉਹਨਾਂ ਦੀ ਜਿਹੜੀ ਟਰੰਪ ਦੀ ਡਾਟਰ ਹੈ ਉਹ ਵਿਆਹੀ ਹੋਈ ਹੈ ਇੱਕ ਯਹੂਦੀ ਦੇ ਨਾਲ, ਉਹਦਾ ਵੀ ਫੀਲਡ ਇਹੀ ਹੈ ਕਿ ਕਿੱਥੇ ਇਨਵੈਸਟ ਕਰਨਾ ਕੀ ਹੈ। ਉਹਨੇ ਬਹੁਤ ਪਹਿਲਾਂ ਸਾਲ ਪਹਿਲਾਂ ਇਸ ਕਿਸਮ ਦੀ ਗੱਲ ਕੀਤੀ ਹੋਈ ਸੀ। ਸੋ ਅੱਜ ਇੱਕ ਸ਼ੋਅ ਦੇ ਵਿੱਚ ਮੈਂ ਦੇਖ ਰਿਹਾ ਸੀ, ਸਾਬਕਾ ਗੋਰਾ ਫੌਜੀ ਕਰਨਲ ਹੈ, ਉਹ ਕਹਿ ਰਿਹਾ ਸੀ ਵੀ ਜਿਹੜਾ ਆਈਡੀਆ ਟਰੰਪ ਦੇ ਦਿਮਾਗ 'ਚ ਆਇਆ ਉੱਥੋਂ ਆਇਆ, ਪਰ ਉਹਨੇ ਕਿਹਾ ਵੀ ਇਹ
ਟੋਟਲੀ ਇੰਪ੍ਰੈਕਟੀਕਲ ਹੈ ਜੀ ਔਰ ਇਸ ਦੇ ਨਾਲ ਜਿਹੜਾ ਕੋਈ ਮਸਲੇ ਦਾ ਹੱਲ ਤਾਂ ਦੂਰ ਦੀ ਗੱਲ, ਇਹ ਅਮਰੀਕਨ ਸੋਲਜਰਸ ਨੂੰ ਵੀ ਔਰ ਉਹਨਾਂ ਨੂੰ ਵੀ ਖਤਰੇ 'ਚ ਪਾਉਣ ਵਾਲੀ ਗੱਲ ਹੈ। ਜੀ ਔਰ ਸੈਕੰਡ ਜਿਹੜਾ ਮੇਜਰ ਪਾਰਟ US ਏਡ ਦਾ, ਸਾਰੇ ਥਾਊਜ਼ੈਂਡਸ ਆਫ US ਏਡ ਸਟਾਫ ਨੂੰ ਛੁੱਟੀ ਤੇ ਭੇਜਣ ਦੀ ਲਾਈਨ, ਜਿਸ ਦੇ ਉੱਤੇ ਜਿਹੜਾ ਸੀ ਔਰ ਉਹਨੂੰ ਮਹਿਕਮੇ ਨੂੰ ਤੋੜ ਕੇ ਸਟੇਟ ਡਿਪਾਰਟਮੈਂਟ ਨਾਲ ਮਿਲਾਉਣ ਦੀ ਲਾਈਨ, ਇਹ ਵੀ ਬਹੁਤ, ਕਿਉਂਕਿ ਇਸ US ਏਡ ਦੇ ਥੱਲੇ ਐਕਚੁਅਲੀ ਬਹੁਤ ਵੱਡਾ ਬਜਟ ਹੈ ਜਿਹੜਾ ਇੰਟਰਨੈਸ਼ਨਲੀ ਹੈਲਪ ਕਰਦਾ ਅੱਡ-ਅੱਡ ਪ੍ਰੋਜੈਕਟਸ ਨੂੰ ਮੁਲਕਾਂ 'ਚ। ਦੂਜਾ ਹਾਲਾਂ ਇਹਨੂੰ CIA ਦੀ B ਬ੍ਰਾਂਚ ਹੀ ਕਿਹਾ ਜਾਂਦਾ, ਕਿਉਂਕਿ ਜਦੋਂ ਹਿਊਮੈਨੀਟੇਰੀਅਨ ਏਡ ਜਾਂ ਦੂਜੇ ਤੀਜੇ ਦੇ ਨਾਂ ਥੱਲੇ ਜਿਹੜੇ ਜਾਂਦੇ ਨੇ, ਇਨਫੈਕਟ ਉਹ ਇੰਟੈਲੀਜੈਂਸ ਵੀ ਕਲੈਕਟ ਕਰ ਰਹੇ ਹੁੰਦੇ ਨੇ। ਪਰ ਟਰੰਪ ਨੇ ਇਸ ਸਾਰੇ ਨੂੰ, ਉਹਨਾਂ ਦੇ ਸਾਰੇ ਸਟਾਫ ਨੂੰ ਵੀ ਫਾਇਰ ਕਰਨ ਔਰ ਦੂਸਰੀ ਲਾਈਨ ਉਸ ਦੇ ਥੱਲੇ ਜਿਹੜਾ ਉਹ ਲਿਆਂਦਾ। ਔਰ ਇਸ ਦੇ ਨਾਲ ਨਾਲ ਇਹ ਜਿਹੜਾ ਇੱਕ ਮੇਜਰ ਜਿਹੜਾ ਪਲਾਨ ਟੂ ਪੁੱਟ ਥਾਊਜ਼ੈਂਡਸ ਆਫ US ਏਡ ਸਟਾਫ ਔਨ ਲੀਵ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜਿਹੜਾ ਪਲਾਨ ਟੂ ਇਨਸੈਂਸਿਟੀਵਾਈਜ਼ ਫੈਡਰਲ ਵਰਕਰਸ ਟੂ ਰਿਜ਼ਾਈਨ, ਇਹਦੇ ਉੱਤੇ ਪਾਬੰਦੀ ਲਾਈ ਹੈ ਕਿ ਜਿੰਨੇ ਫੈਡਰਲ ਵਰਕਰ, ਪਤਾ ਨਹੀਂ 22 ਲੱਖ ਕੇ ਕਿੰਨੇ ਨੇ, ਉਹਨਾਂ ਨੂੰ ਕਿਹਾ ਕਿ ਜੀ 10% ਜਿਹੜੇ ਨੇ ਉਹ ਸਪਟੈਂਬਰ ਤੋਂ ਪਹਿਲਾਂ ਤੁਹਾਨੂੰ ਅਸੀਂ ਜਿਹੜਾ ਐਕਸਟਰਾ ਇਨਸੈਂਟਿਵ ਦੇਵਾਂਗੇ, ਰਿਜ਼ਾਈਨ ਕਰੋ। ਕਿਉਂਕਿ ਜਿਹੜਾ ਐਲਨ ਮਸਕ ਨੂੰ ਮਹਿਕਮਾ ਦਿੱਤਾ ਹੈ ਕਿ ਜੀ ਫੈਡਰਲ ਸਿਸਟਮ ਨੂੰ ਐਫੀਸ਼ੀਐਂਟਲੀ ਰਨ ਕਰਨਾ, ਉਸ ਦੇ ਥੱਲੇ ਇਸ ਪ੍ਰੋਜੈਕਟ ਨੂੰ ਜਿਹੜਾ ਉਹ ਲਿਆਂਦਾ ਗਿਆ ਔਰ ਇਸ ਦੇ ਉੱਤੇ ਜਿਹੜਾ ਕੋਰਟ ਨੇ ਸਟੇ ਦਿੱਤਾ ਹੈ। ਫਿਰ ਸੈਂਕਸ਼ਨ ਦਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ, ਹੁਣ ਜਿਸ ਦੇ ਉੱਤੇ ਅੱਜ ਡਿਬੇਟ ਚੱਲ ਰਹੀ ਹੈ, ਕਿਉਂਕਿ ਹਾਲਾਂ ਅਮਰੀਕਾ ਨੇ ਪਹਿਲਾਂ ਵੀ ਕਦੇ ਮਾਨਤਾ ਨਹੀਂ ਦਿੱਤੀ ਹੋਈ। ਦੋ ਵੱਡੇ ਇੰਟਰਨੈਸ਼ਨਲ ਕੋਰਟ ਨੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਡਿਸਪਿਊਟ ਨੇ ਉਹਨਾਂ ਦੇ ਵਿੱਚ ਆਰਬਿਟ੍ਰੇਸ਼ਨ ਜਾਂ ਉਸ ਡਿਸੀਜਨ ਕਰਦੇ ਨੇ, ਉਹਨਾਂ 'ਚ ਇੱਕ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ। ਜਦੋਂ ਇਹਨੂੰ ਫਾਊਂਡ ਕੀਤਾ ਗਿਆ ਤੇ UK, ਫਰਾਂਸ, ਜਰਮਨ 72 ਦੇ ਕਰੀਬ ਮੁਲਕਾਂ ਨੇ ਇਹਨੂੰ ਫਾਊਂਡ ਕੀਤਾ ਔਰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਹੀ ਨੇਤਨਯਾਹੂ ਨੂੰ ਵਾਰ ਕ੍ਰਿਮੀਨਲ ਐਲਾਨਿਆ ਹੋਇਆ। ਔਰ ਇਸੇ ਤਰ੍ਹਾਂ ਇੱਕ ਦੂਸਰਾ ਉਹਦੀ ਡਿਫਰੈਂਟ ਜੂਰਿਸਡਿਕਸ਼ਨ ਹੈ ICJ, ਇੰਟਰਨੈਸ਼ਨਲ ਕੋਰਟ ਆਫ ਜੂਰਿਸਪ੍ਰੂਡੈਂਸ। ਸੋ ਟਰੰਪ ਨੇ ਇਹ ਅੱਜ ਜਿਹੜਾ 2 ਦਿਨ ਪਹਿਲਾਂ ਆਰਡਰ ਕੱਢਿਆ ਜਿਹਦੇ ਉੱਤੇ ਯੂਰਪ 'ਚ ਵੀ ਕ੍ਰਿਟਿਸਿਜ਼ਮ ਹੋਇਆ ਔਰ ਦੂਜਾ, ਔਰ ਜਦੋਂ ਨੇਤਨਯਾਹੂ ਦੀ ਮੌਜੂਦਗੀ, ਨੇਤਨਯਾਹੂ ਨੂੰ ਤਾਂ ਵਾਰ ਕ੍ਰਿਮੀਨਲ ਐਲਾਨਿਆ ਹੋਇਆ ਔਰ ਉਹਨਾਂ ਮੁਲਕਾਂ 'ਚ ਜਿੱਥੇ ICC ਦੀ ਜੂਰਿਸਡਿਕਸ਼ਨ ਹੈ ਉੱਥੇ ਜੇ ਜਾਏਗਾ ਤੇ ਇਹਦੀ ਗ੍ਰਿਫਤਾਰੀ ਹੋਏਗੀ। ਸੋ ਉਹਨੇ ਟਰੰਪ ਨੇ ਉਹਨੂੰ ਜਿਹੜਾ ਉਸ ਦੇ ਉੱਤੇ ਮਾਨਤਾ ਬਿਲਕੁਲ ਰੱਦ ਕਰਤੀ ਵੀ ਅਸੀਂ ਬਿਲਕੁਲ ਨਹੀਂ ਮੰਨਦੇ। ਫਿਰ ਇੱਕ ਆਰਡਰ ਜਿਹੜਾ ਇਸਲਾਮਿਕ ਸਟੇਟ ਗਰੁੱਪ ਇਨ ਸੋਮਾਲੀਆ, ਇਹ ਮੈਨੂੰ ਅਜੇ ਸਮਝ ਨਹੀਂ ਆਈ ਵੀ ਸੋਮਾਲੀਆ 'ਚ ਇਹ ਜਿਹੜਾ ਆਰਡਰ ਕਰਕੇ ਅਮਰੀਕਨ ਜਹਾਜ਼ਾਂ ਨੇ ਉੱਥੇ ਆਪਣਾ ਬੰਬਾਰੀ ਦੂਜੀ ਕੀਤੀ ਹੈ, ਸੋਮਾਲੀਆ ਕਿਉਂ ਟਾਰਗੇਟ ਕੀਤਾ ਹੈ? ਹਾਲਾਂ ਸੋਮਾਲੀਆ ਇੱਕ ਟਰਬਲਡ ਸਪਾਟ ਹੈ ਔਰ ਉਸ ਦੇ ਉੱਤੇ ਜਿਹੜਾ ਇਹ ਵੀ ਪਹਿਲੇ ਜਿਹੜਾ ਇਸ ਵੀਕ ਦੇ ਫੈਸਲੇ ਨੇ ਉਹਨਾਂ 'ਚ ਮੇਜਰ ਹੈ। ਫਿਰ ਅਸੀਂ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਇੰਸਟੀਟਿਊਸ਼ਨਸ, ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਹੋਏ, ਉਹ ਯੂਨੀਸੈਫ ਹੋਏ ਔਰ ਦੂਸਰੀਆਂ ਕਿੰਨੀਆਂ ਜਿਹੜੀਆਂ ਨੇ ਉਹਨਾਂ ਤੋਂ ਲਾ ਤਾਲਕੀ ਦਾ ਇਜ਼ਹਾਰ, ਫੰਡਿੰਗ ਵੀ ਰੋਕੀ ਔਰ ਉਹਨਾਂ ਤੋਂ ਵੀ ਬਾਹਰ ਆਉਣ ਦਾ ਐਲਾਨ ਕੀਤਾ। ਫਿਰ ਜਿਹੜਾ ਡਿਪੋਰਟੀਜ਼ ਦਾ ਪਹਿਲਾ ਪਲੇਨ ਜਿਹੜਾ ਉਹ ਗੁਆਟਾਨਾਮੋ ਭੇਜਿਆ ਔਰ ਇਹ ਜਿਹੜੀ ਡਾਇਰੈਕਟ ਫੌਜੀ ਆਰਡਰ ਕਰਕੇ ਐਮਰਜੈਂਸੀ ਲਾਈ। ਫਿਰ ਫੌਜੀ ਜਿਹੜੇ ਜਹਾਜ਼ ਨੇ ਉਹਨਾਂ ਦਾ ਜਿਹੜਾ ਕੀਤਾ ਗੁਆਟਾਨਾਮੋ, ਤਾਂ ਉਹਨੇ ਇਹ ਕਹਿ ਕੇ ਕਿ ਜੀ 30,000 ਉੱਥੇ ਹੋਰ ਬੈੱਡ ਲੱਗਣਗੇ ਗੁਆਟਾਨਾਮੋ ਬੇ ਦੇ ਉੱਤੇ ਆਪਣਾ ਕੰਟਰੋਲ ਕਰਨ ਦੀ ਲਾਈਨ ਜਿਹੜਾ ਹੈ ਉਹ ਰੱਖੀ। ਫਿਰ ਯੂਕਰੇਨ, ਉਹਨਾਂ ਤੋਂ ਇਹ ਮੰਗ ਕੀਤੀ ਕਿ ਜੀ ਅਸੀਂ ਤੁਹਾਡੀ ਤਾਂ ਮਦਦ ਕਰਾਂਗੇ ਕਿ ਜਿਹੜੇ ਤੁਹਾਡੇ ਕੋਲ ਨੈਚੁਰਲ ਤੁਹਾਡੇ ਰੀਸੋਰਸ ਨੇ ਜਿਹੜੇ ਰੇਅਰ, ਉਹਦੇ 'ਚ ਉਹਨਾਂ ਦਾ ਕਿ ਉਹਨੇ ਕਿਹਾ ਕਿ ਯੂਕਰੇਨ ਤੋਂ ਇਹ ਮੰਗਦੇ ਨੇ ਕਿ ਸਪਲਾਈ ਆਫ ਮੋਰ ਰੇਅਰ ਅਰਥ ਮੈਟਲਸ in exchange for $300 billion to support its fight against Russia। ਕਿ ਬਈ ਸਾਨੂੰ ਉਹ ਜਿਹੜੇ ਤੁਹਾਡੇ ਅਰਥ ਮੈਟਲ ਨੇ, ਰੇਅਰ ਅਰਥ ਮੈਟਲ, ਉਹ ਦਿਓ ਤੇ ਅਸੀਂ ਤੁਹਾਨੂੰ 300 ਬਿਲੀਅਨ ਦਿਆਂਗੇ। ਮਤਲਬ ਇਹ ਹੈ ਕਿ ਬਈ ਉਹ ਯੂਕਰੇਨੀਅਨ ਨੂੰ ਵੀ ਮੈਸੇਜ ਦੇ ਦਿੱਤਾ ਹੈ ਕਿ ਬਈ there is no free lunch, ਹੁਣ ਤੁਹਾਡਾ ਉਹ ਪਾਰਟ ਨਹੀਂ ਹੈ। ਫਿਰ ਜਿਹੜਾ ਇੱਕ ਪਾਰਟ ਆਲਰੇਡੀ ਆਪਣੇ ਇਨੋਗਰਲ ਸਪੀਚ ਵੀ ਟਰੰਪ ਨੇ ਕਿਹਾ ਸੀ ਕਿ ਜਾਂ ਮੇਲ ਜਾਂ ਫੀਮੇਲ, ਇਹੀ ਦੋ ਜੈਂਡਰ ਨੇ, देयर इज नो ट्रांसजेंडर। ਸੋ ਇੱਕ ਜਿਹੜਾ ਆਰਡਰ ਕੱਢਿਆ, ਬੈਂਡ ਟਰਾਂਸਜੈਂਡਰ ਕੰਪੀਟੀਟਰਸ
ਫਰੋਮ ਵਿਮਨਸ ਸਪੋਰਟਸ। ਹੁਣ ਜਿਹੜਾ ਬੀਬੀਆਂ ਦਾ ਸਪੋਰਟ ਕੰਪੀਟੀਸ਼ਨ ਹੈ ਉਹਦੇ 'ਚ ਵੀ ਜਿਹੜੇ ਟਰਾਂਸਜੈਂਡਰ ਨੇ ਉਹ ਪਾਰਟਿਸਿਪੇਟ ਨਹੀਂ ਕਰ ਸਕਦੇ। ਔਰ ਇੱਕ ਆਰਡਰ ਜਿਹਦਾ ਬਹੁਤਾ ਚਰਚਾ ਨਹੀਂ ਹੈ ਕਿਉਂਕਿ ਬਹੁਤਿਆਂ ਨੂੰ ਸ਼ਾਇਦ ਇਹਦਾ ਪਤਾ ਨਹੀਂ ਹੈ, ਉਹਨਾਂ ਨੇ ਜਿਹੜੇ ਕੈਲੀਫੋਰਨੀਆ ਦੇ ਡੈਮਸ 'ਚੋਂ ਪਾਣੀ ਰਿਲੀਜ਼ ਕਰਨ ਦਾ ਆਰਡਰ ਜਿਹੜਾ ਉਹ ਮੰਡੇ ਕੱਢਿਆ ਸੀ। ਆਰਮੀ ਕਾਰਪਸ ਆਫ ਇੰਜੀਨੀਅਰਸ ਨੂੰ ਇਹ ਕਿਹਾ ਕਿ ਬਿਲੀਅਨਸ ਆਫ ਗੈਲਨਸ ਆਫ ਵਾਟਰ ਜਿਹੜੇ 2 ਰਿਜ਼ਰਵਾਇਰ ਨੇ ਕੈਲੀਫੋਰਨੀਆ ਦੀ ਸੈਂਟਰਲ ਵੈਲੀ 'ਚ, ਔਰ ਜਿਹੜਾ ਲੌਜਿਕ ਟਰੰਪ ਨੇ ਦਿੱਤਾ ਕਿ ਜੀ ਵਾਈਲਡ ਫਾਇਰ ਲਾਸ ਏਂਜਲਸ 'ਚ ਹੋਈਆਂ, ਜੇ ਇਹ ਪਾਣੀ ਹੁੰਦਾ ਤੇ ਉਹਨੂੰ ਬਚਾਇਆ ਜਾ ਸਕਦਾ ਸੀ। ਹਾਲਾਂਕਿ ਜਿਹੜੇ ਮਾਹਿਰ ਨੇ ਸਾਰੇ ਉਹ ਕਹਿੰਦੇ ਨੇ ਉਹ ਤਾਂ 100 ਮੀਲ ਦੂਰ ਹੈ, ਜੇ ਉਹ ਹੁੰਦਾ ਵੀ ਤੇ ਉੱਥੇ ਨਹੀਂ ਸੀ ਪਹੁੰਚ ਸਕਦਾ। ਔਰ ਇਹ ਜਿਹੜਾ ਵਾਟਰ ਸਟੋਰ ਕੀਤਾ ਜਾਂਦਾ ਹੈ, ਇਹ ਸਮਰ ਆ ਰਹੀ ਹੈ ਔਰ ਆਲਰੇਡੀ ਫਾਰਮਰਸ ਨੂੰ ਲੋੜ ਹੁੰਦੀ ਹੈ, ਪਰ ਕਿਉਂਕਿ ਟਰੰਪ ਨੇ ਝਟਕਾ ਵੀ ਦੇਣਾ ਹੈ, ਕੈਲੀਫੋਰਨੀਆ ਡੈਮੋਕ੍ਰੈਟ ਗਵਰਨਡ ਸਟੇਟ ਹੈ, ਗਵਰਨਰ ਦੇ ਖਿਲਾਫ ਵੀ ਲਾਈਨ ਲਈ, ਔਰ ਉਹਦੇ 'ਚ ਉਹਨੇ ਈਵਨ ਜਿਹੜਾ ਕਾਂਗਰਸਮੈਨ ਉੱਥੋਂ ਟੈਡ ਲਿਊ ਹੈ ਡੈਮੋਕ੍ਰੈਟ ਕੈਲੀਫੋਰਨੀਆ ਤੋਂ, ਉਹਨੇ ਕਿਹਾ ਕਿ ਵੀ ਇਹ ਜਿਹੜਾ ਪਾਣੀ ਰਿਲੀਜ਼ ਕਰਵਾਇਆ ਗਿਆ ਹੁਣ ਪ੍ਰੈਜ਼ੀਡੈਂਸ਼ੀਅਲ ਆਰਡਰ ਥੱਲੇ, ਇਹ ਤਾਂ ਕਿਸਾਨਾਂ ਦੇ ਲਈ ਸੀ ਕਿ ਸਮਰ ਸੀਜ਼ਨ ਦੇ ਵਿੱਚ ਜਦੋਂ ਉਹਨਾਂ ਨੂੰ ਲੋੜ ਹੈ ਸਟੇਟ ਐਗਰੀਕਲਚਰ ਰੀਜਨ ਨੂੰ, ਉਹਨਾਂ ਨੂੰ ਉਹ ਦਿੱਤਾ ਜਾਏ। ਔਰ ਇਹ ਜਿਹੜਾ more than 100 ਮਾਈਲਸ LA ਦੀਆਂ ਜਿਹੜੀਆਂ ਜਿੱਥੇ ਫਾਇਰਸ ਨੇ ਉਹ ਦੂਰ ਹੈ ਉਸ ਥਾਂ ਤੋਂ, ਔਰ ਕਿਸੇ ਹਾਲਤ 'ਚ ਵੀ ਉਹਨੇ ਲਾਸ ਏਂਜਲਸ ਤੱਕ ਨਹੀਂ ਪਹੁੰਚਣਾ ਸੀ। ਸੋ ਹੁਣ ਜਿਵੇਂ ਰਿਲੀਜ਼ ਕੀਤਾ ਗਿਆ ਇਹ ਕਾਈਂਡ ਆਫ ਵੇਸਟ ਹੈ। ਫਿਰ ਜਿਹੜਾ 12ਵਾਂ ਆਰਡਰ ਕਿ ਅਨਾਊਂਸਡ ਟਾਸਕ ਫੋਰਸ ਟੂ ਟੈਕਲ ਐਂਟਾਈ ਕ੍ਰਿਸਚਨ ਬਾਇਸ, ਹੁਣ ਇਹ ਵੀ ਖਬਰ ਕਿਉਂਕਿ ਇੱਕ ਹੱਦ ਤੱਕ ਹੀ ਚਰਚਾ 'ਚ ਹੁੰਦੀਆਂ ਨੇ ਬਹੁਤ ਵਾਰੀ ਇੰਟਰਨੈਟ, ਇਹ ਵੀ ਇੱਕ ਜਦੋਂ ਹੁਣ ਉਹਨਾਂ ਨੇ ਟਰੰਪ ਤੇ ਅਸੈਸੀਨੇਸ਼ਨ ਅਟੈਂਪਟ ਹੋਇਆ ਸਰਵਾਈਵ ਕੀਤੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਗੋਡ ਨੇ ਮੈਨੂੰ ਕਿਸੇ ਮਿਸ਼ਨ ਦੇ ਲਈ ਰੱਖਿਆ ਹੈ। ਹਾਲਾਂ ਉਹਨਾਂ ਨੇ ਤਾਂ ਇਹ ਕਿਹਾ ਕਿ ਜੀ ਮੇਕ ਅਮਰੀਕਾ ਗ੍ਰੇਟ ਅਗੇਨ, ਪਰ ਹੁਣ ਟਰੰਪ ਨੇ ਫੈਡਰਲ ਲੈਵਲ ਦੇ ਉੱਤੇ ਜਿਹੜਾ ਇੱਕ ਟਾਸਕ ਫੋਰਸ ਬਣਾਈ ਹੈ ਕਿ ਵੀ ਇਹ ਜਿਹੜੀ ਗਵਰਨਮੈਂਟ ਐਂਟਾਈ ਕ੍ਰਿਸਚਨ ਵੈਪਨਾਈਜੇਸ਼ਨ ਆਫ ਦਾ ਗਵਰਨਮੈਂਟ ਹੋਈ ਸੀ ਉਹਨੂੰ ਤੋੜਨਾ। ਮਤਲਬ ਇਹ ਹੈ ਕਿ ਆਪਣੇ ਜਿਹੜਾ ਸਾਊਥ ਹੈ ਅਮਰੀਕਾ ਦਾ ਬਾਈਬਲ ਬੈਲਟ, ਉਹਨਾਂ ਨੂੰ ਵੀ ਖੁਸ਼ ਕਰ ਦਿੱਤਾ ਕਿ ਬਈ ਉਹਨੇ ਜਿਹੜਾ ਨਵਾਂ ਬਣਾਇਆ ਅਟਾਰਨੀ ਜਨਰਲ ਹੈ ਪੈਮ ਬੌਂਡ, ਉਹ ਉਸ ਟਾਸਕ ਫੋਰਸ ਨੂੰ ਲੀਡ ਕਰਨਗੇ, ਵਟ ਹੀ ਕਾਲਡ ਐਂਟਾਈ ਕ੍ਰਿਸਚਨ ਬਾਇਸ ਇਨ ਦਾ ਫੈਡਰਲ ਗਵਰਨਮੈਂਟ। ਸੋ ਇਹ ਇੱਕ ਆਰਡਰ ਜਿਹੜਾ ਟੂ ਟੈਕਲ ਐਂਟਾਈ ਕ੍ਰਿਸਚਨ ਬਾਇਸ ਹੈ। ਇੰਟਰਵੀਨਡ ਇਨ ਅ ਡਿਸਪਿਊਟ ਇਨ ਦਾ ਗੋਲਫ ਵਰਲਡ। ਹੁਣ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਐਕਸਰਸਾਈਜ਼ ਨਹੀਂ ਕਰਦੇ, ਉਹਨੇ ਇੱਕ ਇੰਟਰਵਿਊ 'ਚ ਟਰੰਪ ਨੂੰ ਪੁੱਛਿਆ ਸੀ ਕਿ ਡੂ ਯੂ ਡੂ ਐਕਸਰਸਾਈਜ਼, ਉਹਨੇ ਕਿਹਾ ਜੀ ਆਈ ਡੋਂਟ ਵੇਸਟ ਟਾਈਮ। ਲੇਕਿਨ ਇਹ ਹਰ ਇੱਕ ਨੂੰ ਪਤਾ ਹੈ ਵੀ ਉਹ ਗੋਲਫ ਖੇਡਦੇ ਨੇ, ਗੋਲਫ ਆਪਣੇ ਆਪ 'ਚ ਹੀ, ਔਰ ਉਹਦੇ 'ਚ ਇੰਟਰਸਟ ਵੀ ਹੈ ਦੁਨੀਆ ਭਰ ਦੇ ਵਿੱਚ। ਸੋ ਇਹ ਦੋ ਜਿਹੜੇ ਗੋਲਫ ਦੀਆਂ ਅੱਡ-ਅੱਡ ਟੀਮਾਂ ਨੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ PGA ਟੂਰ ਔਰ ਰਾਈਵਲ ਸੀਰੀਜ਼ LIV ਗੋਲਫ ਉਹਨਾਂ ਦਾ ਕੋਈ ਝਗੜਾ ਸੀ, ਉਹਨਾਂ ਨੇ ਪਹਿਲਾਂ ਨਿਬੇੜਨ ਦੀ ਕੋਈ ਨਹੀਂ ਨਿਬੜਿਆ। ਸੋ ਉਹਨਾਂ ਨੇ ਜਿਹੜਾ ਉਹ ਟਰੰਪ ਨੂੰ ਕਿਹਾ ਕਿ ਜੀ ਤੁਸੀਂ ਜਿਹੜਾ ਸਾਡੀ ਜਿਹੜਾ ਆਰਬਿਟ੍ਰੇਸ਼ਨ ਕਰੋ। ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਤਾਂ ਇਸ ਇਸ਼ਕ ਹੈ ਇਸ ਗੇਮ ਦੇ ਨਾਲ, ਇਹ ਗੇਮ ਆਫ ਦਾ ਕੰਟਰੀ ਹੈ, ਮੁਲਕ ਦੇ ਲਈ ਵੀ ਚੰਗਾ ਹੋਏਗਾ, ਔਰ ਵੀ ਆਰ ਗ੍ਰੇਟਫੁਲ that his leadership has brought us closer to a final deal। ਸੋ ਉਹ ਟਰੰਪ ਨੇ ਗੁੱਡ ਡੀਲ ਜਿਹੜੀ ਹੈ ਗੋਲਫ ਦੀ ਕੀਤੀ। ਔਰ ਜਿਹੜਾ ਇੱਕ ਮੇਜਰ ਜਿਹਨੇ ਪੈਰਿਸ ਕਲਾਈਮੇਟ ਅਕੋਰਡ ਨੂੰ ਪ੍ਰਭਾਵਿਤ ਕੀਤਾ ਹੈ, ਔਰ ਕਲਾਈਮੇਟ ਜਾਂ ਜਿਹੜੇ ਗ੍ਰੀਨ ਪਾਰਟੀ ਨਾਲ ਸੰਬੰਧਿਤ ਲੋਕ ਜਿਹੜੇ ਹਮੇਸ਼ਾ ਜਾਗਰੂਕਤਾ ਰੱਖਦੇ ਨੇ, ਪਰ ਪ੍ਰੈਜ਼ੀਡੈਂਟ ਟਰੰਪ ਤਾਂ ਮੰਨਦਾ ਹੀ ਨਹੀਂ ਹੈ ਕਿ ਵੀ ਕੋਈ ਗਲੇਸ਼ੀਅਰ ਮੈਲਟ ਹੋ ਰਹੇ ਨੇ ਜਾਂ ਕੋਈ ਗਰਮੀ ਦੀ ਥਾਂ ਸਰਦੀ, ਸਰਦੀ ਦੀ ਥਾਂ ਗਰਮੀ ਆ ਰਹੀ ਹੈ। ਸੋ ਉਹਨੇ ਇੱਕ ਆਰਡਰ ਕਰਕੇ ਰਿਮੂਵਡ ਕਲਾਈਮੇਟ ਚੇਂਜ ਮੈਂਸ਼ਨਸ ਫਰਮ ਗਵਰਨਮੈਂਟ ਵੈਬਸਾਈਟਸ। ਉਹਨੇ ਕਿਹਾ ਵੀ ਜਿੰਨੇ ਵੈਬਸਾਈਟ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਕਲਾਈਮੇਟ ਚੇਂਜ ਆ ਦੂਜੇ ਨਾਲ ਸੰਬੰਧਿਤ ਕੋਈ ਸਭ ਹਟਾ ਦਿਓ। ਔਰ ਇਹ ਜਿਹੜੀ ਫਿਰ ਜਿਹੜੀ ਮਸਕ ਨੂੰ, ਐਲਨ ਮਸਕ ਨੂੰ ਮਹਿਕਮਾ ਬਣਾ ਕੇ ਦਿੱਤਾ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਜਿਹਦੇ ਲਈ ਡੋਜ ਲਫ਼ਜ਼ ਇਸਤੇਮਾਲ ਹੁੰਦਾ, ਉਹਦੀ ਐਕਸੈਸ ਵਧਾਈ ਹੈ ਕਿ ਜੀ ਉਹ ਕਲਾਸੀਫਾਈਡ ਇਨਫੋਰਮੇਸ਼ਨ ਤੇ ਦੂਸਰੀਆਂ ਤੀਸਰੀਆਂ ਚੀਜ਼ਾਂ ਸਾਰਿਆਂ ਨੂੰ ਦੇਖ ਸਕਦਾ। ਸੋ ਇਹ ਜਿਹੜੀਆਂ ਮੇਨ 15 ਐਗਜ਼ੈਕਟਿਵ ਆਰਡਰਸ ਰਾਹੀਂ, ਜਿਵੇਂ ਉਹ 'ਚ 2 ਜਾਂ 3 ਤਾਂ ਕੋਰਟਸ ਨੇ ਬਲੌਕ ਕੀਤੇ ਨੇ, ਪਰ ਇਹਨਾਂ ਦੇ ਫਾਰ ਰੀਚਿੰਗ ਇਫੈਕਟ ਹੋਣਗੇ ਕੱਲੇ ਅਮਰੀਕਾ ਲਈ ਨਹੀਂ, ਟੋਟਲ ਇੰਟਰਨੈਸ਼ਨਲ ਕਮਿਊਨਿਟੀ ਲਈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਅਮਰੀਕਨ ਕਾਂਗਰਸ ਵਿੱਚ ਸਾਕਾ ਨਕੋਦਰ ਨੂੰ ਮਾਨਤਾ ਮਿਲੀ ਹੈ ਔਰ ਕਾਂਗਰਸਮੈਨ ਜਿਮੀ ਪਨੇਟਾ ਨੇ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਹਾਊਸ ਵਿੱਚ ਖੜੀ ਹੋ ਕੇ ਜਿਹੜੀ ਹੈ ਸ਼ਰਧਾਂਜਲੀ ਦਿੱਤੀ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ। ਯਾਦ ਰਹੇ 4 ਫਰਵਰੀ 1986 ਨੂੰ ਨਕੋਦਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਹੈ ਦੇ ਵਿਰੁੱਧ ਪ੍ਰੋਟੈਸਟ ਕਰ ਰਹੇ 4 ਨੌਜਵਾਨ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਔਰ ਇਹ ਸ਼ਹੀਦ ਸਿੰਘ ਹਨ ਭਾਈ ਰਵਿੰਦਰ ਸਿੰਘ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ ਜੀ ਅਤੇ ਭਾਈ ਚਲਮਨ ਸਿੰਘ ਜੀ। ਸੋ ਇਹਨਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਪਹਿਲਾਂ ਤਾਂ ਮਾਫੀ ਚਾਹੁੰਦੇ ਹਾਂ ਕਿ 4 ਫਰਵਰੀ ਨੂੰ ਜਿਹੜਾ ਕਿ ਸਾਕਾ ਨਕੋਦਰ ਦੇ ਸਾਡੇ ਇਹਨਾਂ 4 ਨੌਜਵਾਨਾਂ ਦਾ ਸ਼ਹੀਦੀ ਦਿਨ ਸੀ, ਉਸ ਦਿਨ ਅਸੀਂ ਇਸ ਵਿਸ਼ੇ ਦੇ ਉੱਤੇ ਗੱਲ ਨਹੀਂ ਕਰ ਸਕੇ। ਅੱਛਾ। ਉਸ ਦਾ ਕਾਰਨ ਜਿਹੜਾ ਉਹ ਜੋ ਡਿਵੈਲਪਮੈਂਟਸ ਪਿੱਛੇ ਖਾਸ ਤੌਰ ਤੇ ਡਿਪੋਰਟੀਜ਼ ਦੇ ਹਵਾਲੇ ਨਾਲ ਚੱਲ ਰਹੀਆਂ ਸੀ ਉਹ ਵੀ ਸੀ। ਔਰ ਕਈ ਵਾਰ ਇਹ ਹੁੰਦਾ ਹੈ ਕਿ ਜੇ ਕੋਈ ਨਾ ਕੋਈ ਨਵੀਂ ਜਾਣਕਾਰੀ ਤੁਹਾਡੇ ਕੋਲ ਹੋਏ ਤਾਂ ਤੁਸੀਂ ਉਸ ਨੂੰ ਉਹਦੇ 'ਚ ਐਡ ਕਰਦੇ ਹੋ। ਹਾਲਾਂਕਿ ਸਾਡੀ ਟੀਮ ਜਿਹੜੀ ਹੈ ਡਾਕਟਰ ਹਰਿੰਦਰ ਸਿੰਘ ਜਿਹੜੇ ਕਿ ਭਰਾਤਾ ਨੇ ਭਾਈ ਰਵਿੰਦਰ ਸਿੰਘ ਲਿੱਤੜਾ ਸ਼ਹੀਦ, ਉਹਨਾਂ ਦੇ ਨਾਲ ਉਹ ਇੰਟਰਵਿਊ ਸੈਟਲ ਕਰ ਰਹੇ ਸੀ ਕਿ ਇਸ 1 ਸਾਲ ਦੇ ਵਿੱਚ ਕੇਸ ਦੀ ਪ੍ਰੋਗਰੈਸ ਬਾਰੇ ਗੱਲਬਾਤ ਹੋਏ ਤੇ ਉਹਨਾਂ ਨੇ ਵੀ ਇੰਟਰਵਿਊ ਅਜੇ ਨਹੀਂ ਸੀ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਤੁਹਾਨੂੰ ਮੈਂ ਇੱਕ ਹੋਰ ਖੁਸ਼ੀ ਦੀ ਖਬਰ ਦੱਸਣਾ ਚਾਹੁੰਦਾ ਔਰ ਉਹਦੇ ਲਈ 1 ਦਿਨ ਹੋਰ ਵੇਟ ਕਰਨਾ ਹੋਏਗਾ। ਔਰ ਉਹ ਵਾਕਈ ਇੱਕ ਚੰਗੀ ਪੋਜ਼ਿਟਿਵ ਡਿਵੈਲਪਮੈਂਟ ਹੈ। ਇਹਦੇ ਚੋਂ 2 ਮੈਸੇਜ ਬੜੇ ਕਲੀਅਰਲੀ ਜਾਂਦੇ ਨੇ। ਇੱਕ ਇਹ ਹੈ ਕਿ ਜੇ ਤੁਸੀਂ ਸੱਚ, ਹੱਕ, ਇਨਸਾਫ ਦੀ ਲੜਾਈ ਲੜਨ ਦੇ ਲਈ ਤਿਆਰ ਹੋ ਮਨੋ ਤੇ ਫਿਰ ਤੁਸੀਂ ਸਟਰਗਲ ਨੂੰ ਉਸ ਨਕੋਦਰ ਦੀਆਂ ਗਲੀਆਂ ਚੋਂ ਕੱਢ ਕੇ ਉਸ ਸਾਕੇ ਨੂੰ ਸੈਕਰਾਮੈਂਟੋ ਕੈਲੀਫੋਰਨੀਆ ਅਸੈਂਬਲੀ ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਤੇ ਵਾਸ਼ਿੰਗਟਨ DC ਹਾਊਸ ਆਫ ਰਿਪਰੈਜ਼ੈਂਟੇਟਿਵਸ ਤੱਕ ਪਹੁੰਚਾ ਸਕਦੇ ਹੋ। ਉਹਦੇ 'ਚ ਸਿੰਗਲ ਹੈਂਡਡਲੀ ਜਿੱਥੇ ਭਾਈ ਰਵਿੰਦਰ ਸਿੰਘ ਲਿੱਤੜਾ ਦੇ ਪਿਤਾ ਜੀ ਉਹਨਾਂ ਦੀ ਡਿਵੋਸ਼ਨ ਹੈ ਔਰ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਆਲਰੇਡੀ ਉਹ ਆਪਣੇ ਪਿੰਡ ਨੇ ਲਿੱਤੜਾ, ਕਿਉਂਕਿ ਉਹ ਵੱਡੇ ਪੈਮਾਨੇ ਦੇ ਉੱਤੇ 4 ਫਰਵਰੀ ਵਾਲੇ ਦਿਨ ਅਖੰਡ ਪਾਠ ਸਾਹਿਬ ਦਾ ਭੋਗ ਰੱਖ ਕੇ ਸਮਾਗਮ ਕਰਦੇ ਨੇ ਪਿੰਡ ਦੇ ਵਿੱਚ। ਔਰ ਉਹਨਾਂ ਦੇ ਲਈ ਕੱਲਾ ਰਵਿੰਦਰ ਸਿੰਘ ਲਿੱਤੜਾ ਉਹਨਾਂ ਦਾ ਪੁੱਤਰ ਨਹੀਂ ਹੈ ਜਿਹੜਾ ਸ਼ਹੀਦ ਹੋਇਆ, ਭਾਈ ਹਰਮਿੰਦਰ ਸਿੰਘ ਚੱਲੂਪੁਰ, ਭਾਈ ਬਲਤੀਰ ਸਿੰਘ ਰਾਮਗੜ੍ਹ ਤੇ ਭਾਈ ਚਲਮਨ ਸਿੰਘ ਗੌਰਸੀਆਂ, ਇਹ ਜਿਹੜੇ ਲਾਸਟ 4 ਹੀ ਨੇ ਲਿੱਤੜਾਂ ਤੋਂ ਗੌਰਸੀਆਂ ਤੱਕ, ਇਹ ਪਿੰਡਾਂ ਦੇ ਨਾਂ ਨੇ। ਔਰ ਦਰਸ਼ਕ ਸਾਡੇ ਪਿਕਚਰਸ ਉਹਨਾਂ 4 ਨੌਜਵਾਨਾਂ ਦੀ ਜਦੋਂ ਤੁਸੀਂ ਉਹਨਾਂ ਦੀ ਖੂਬਸੂਰਤੀ ਔਰ ਉਹਨਾਂ ਦਾ ਜਲਾਲ ਦੇਖਦੇ ਹੋ ਤਾਂ ਬਹੁਤ ਵਾਰ ਲੱਗਦਾ ਵੀ ਇਹ ਇਸ ਧਰਤੀ ਦੇ ਲੋਕ ਹੀ ਨਹੀਂ ਸੀ, ਇਹ ਤਾਂ ਉਹ 10ਵੇਂ ਪਾਤਸ਼ਾਹ ਦੇ ਦਰਬਾਰ 'ਚੋਂ ਆਏ ਤੇ ਉਹਨਾਂ ਦੀ ਗੋਦ 'ਚ ਜਾ ਕੇ ਬੈਠ ਗਏ। ਸੋ ਇੱਕ ਪਾਸੇ ਉਹਨਾਂ ਨੇ ਔਰ ਉਹਨਾਂ ਦੇ ਬੇਟੇ ਡਾਕਟਰ ਹਰਿੰਦਰ ਸਿੰਘ, ਜਿਵੇਂ ਉਹਨਾਂ ਨੇ ਇਸ ਕੇਸ ਨੂੰ ਪਿਤਾ ਜੀ ਨੇ ਉੱਥੇ ਜਾਰੀ ਰੱਖਿਆ ਪੋਲੀਟੀਕਲ ਪਾਰਟੀਆਂ ਨਾਲ, ਅਦਾਲਤਾਂ 'ਚ, ਹਾਈ ਕੋਰਟ, ਔਰ ਇਹੀ ਕਾਰਨ ਹੈ
ਹਰ ਸਰਕਾਰ ਨੇ ਉਸ ਤੋਂ ਹੱਥ ਝਾੜੇ। ਅਕਾਲੀਆਂ ਦੇ ਪੀਰੀਅਡ ਦਾ ਇਹ ਵਾਕਿਆ ਹੋਇਆ ਸੀ, ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ, ਕਿਵੇਂ ਕਵਰ ਕੀਤਾ ਗਿਆ, ਕਿਹੜੇ ਜ਼ਾਲਮ ਉਹ ਇਜ਼ਹਾਰ ਆਲਮ ਤੋਂ ਲੈ ਕੇ ਦਰਬਾਰਾ ਸਿੰਘ ਗੁਰੂ ਜਿਹੜਾ ਉਸ ਵੇਲੇ IAS ਸੀ, ਜਿਹਨੂੰ ਬਾਅਦ 'ਚ ਅਕਾਲੀਆਂ ਨੇ ਟਿਕਟ ਵੀ ਦਿੱਤੀ, ਹਾਲਾਂਕਿ ਡਿਫੀਟ ਹੋਇਆ। ਔਰ ਹਰ ਜਦੋਂ ਆਮ ਆਦਮੀ ਪਾਰਟੀ ਵਾਲੇ ਵੀ ਜਿਹੜੇ ਨੇ ਕਹਿੰਦੇ ਰਹੇ ਜੀ ਸਾਡੀ ਆ ਲੈਣ ਦਿਓ ਸਰਕਾਰ, ਔਰ ਦੂਜੇ ਲੇਕਿਨ ਸਾਰੇ ਭਗੌੜੇ, ਕਿਉਂਕਿ ਅਲਟੀਮੇਟਲੀ ਪਹਿਲਾਂ ਤਾਂ ਰਿਪੋਰਟ ਹੀ ਜਿਹੜਾ ਕਮਿਸ਼ਨ ਬਣਾਇਆ ਗਿਆ ਸੀ ਉਹਦੀ ਗਾਇਬ ਕਰਤੀ ਗਈ, ਫਿਰ ਸੁਖਪਾਲ ਸਿੰਘ ਖਹਿਰਾ ਦੂਜਿਆਂ ਨੇ ਜ਼ੋਰ ਪਾ ਕੇ ਲਿਆਂਦਾ, ਲੇਕਿਨ ਜਸਟਿਸ ਕਿੱਥੇ ਹੋਣਾ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਹ ਹੁਣ ਇਸ ਘਟਨਾ ਨੂੰ ਆਲਮੋਸਟ 39 ਸਾਲ ਹੋ ਗਏ ਨੇ, ਔਰ ਜਿਹੜੇ ਸਾਡੇ ਨਾਲ ਨਵੇਂ ਵਿਊਅਰ ਜੁੜੇ ਨੇ ਅਸੀਂ ਉਹਨਾਂ ਨੂੰ ਦੱਸ ਦਈਏ ਕਿ ਇਹ ਘਟਨਾ ਜਿਹੜੀ ਨਕੋਦਰ, ਜਦੋਂ ਅਸੀਂ ਹੁਣ 2015 ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਲਗਾਤਾਰਤਾ ਨਾਲ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਵੱਲ ਦੇਖ ਰਹੇ ਹਾਂ, ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਉਦੋਂ ਅਜੇ ਖਾਲਿਸਤਾਨ ਦਾ ਐਲਾਨਨਾਮਾ ਨਹੀਂ ਸੀ ਹੋਇਆ, ਜਿਹੜਾ 29 ਅਪ੍ਰੈਲ 1986 ਨੂੰ ਹੋਇਆ। ਅੱਛਾ। ਔਰ ਉਦੋਂ ਵੀ ਨਕੋਦਰ ਦੇ ਅੰਦਰ ਅੰਦਰੂਨ ਸ਼ਹਿਰ 'ਚ ਜਿੱਥੇ ਸ਼ਿਵ ਸੈਨਾ ਹਿੰਦੂ ਤਵੀਆਂ ਦਾ ਬੋਲਬਾਲਾ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਬਹੁਤ ਸਾਰੇ ਸ਼ਹਿਰ, ਹੁਣ ਤਾਂ ਥੋੜ੍ਹੀ ਬਹੁਤ ਡੈਮੋਗ੍ਰਾਫੀ ਬਦਲੀ ਹੈ ਕਿਉਂਕਿ ਪਿੰਡਾਂ 'ਚੋਂ ਵੀ ਲੋਕ ਸ਼ਹਿਰਾਂ 'ਚ ਆਏ ਨੇ, ਪਰ ਜਲੰਧਰ ਦੇ ਵਿੱਚ ਵੀ ਜਿਹੜੀ ਹੈ ਵੱਡੀ ਗਿਣਤੀ ਸ਼ਹਿਰ ਦੇ ਵਿੱਚ ਅੰਦਰੂਨ ਸ਼ਹਿਰ ਇਹਨਾਂ ਦੀ ਰਹੀ, ਲਹਿੰਦੇ ਪੰਜਾਬ ਤੋਂ ਜਿਹੜੇ ਲੋਕ ਆ ਕੇ ਵਸੇ ਨੇ। ਨਕੋਦਰ 'ਚ ਵੀ ਹਾਲਾਂ ਆਲੇ ਦੁਆਲੇ ਪਿੰਡ ਨੇ, ਸਿੱਖ ਕਿਸਾਨੀ ਹੈ ਪਿੰਡਾਂ ਦੇ ਵਿੱਚ, ਔਰ ਉੱਥੇ ਗੁਰੂ ਅਰਜਨ ਸਾਹਿਬ ਦੇ ਨਾਂ 'ਤੇ ਗੁਰਦੁਆਰਾ ਹੈ, ਉਹਦੇ 'ਚ ਅੱਗ ਲੱਗਣ ਦੀ ਘਟਨਾ ਜਿਹੜੀ ਸਿੱਖਾਂ ਨੂੰ ਇਹ ਸੀ ਕਿ ਵੀ ਇਹਨਾਂ ਦੀ ਆਪਣੀ ਸ਼ਰਾਰਤ ਹੈ, ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ 2 ਜਾਂ 3 ਸਰੂਪ ਜਿਹੜੇ ਨੇ ਉਹ ਅਗਨ ਭੇਟ ਹੋ ਗਏ ਸੀ। ਹਾਲਾਂ ਕਹਾਣੀ ਧੁਮਾਈ ਗਈ ਜੀ ਸ਼ਾਰਟ ਸਰਕਟ ਹੋਇਆ ਜਾਂ ਫਲਾਣਾ। ਇਹ ਘਟਨਾ 2 ਫਰਵਰੀ 1986 ਨੂੰ ਹੋਈ। ਅੱਛਾ। ਔਰ ਪਿੰਡਾਂ ਦੇ ਵਿੱਚ ਬੜਾ ਰੋਸ ਹੋਇਆ। ਬਰਨਾਲੇ ਦੀ ਸਰਕਾਰ ਸੀ ਪਰ CRPF, ਪੰਜਾਬ ਪੁਲਿਸ, ਇਹ ਉਹ ਇਜ਼ਹਾਰ ਆਲਮ ਤੇ ਉਹ ਏਜੰਸੀਆਂ ਦੇ ਅੰਦਰ ਹੀ ਚੱਲ ਰਿਹਾ ਸੀ ਕੋਈ ਸਿੱਖਾਂ ਨੂੰ ਸਬਕ ਸਿਖਾਉਣਾ। ਔਰ ਉਦੋਂ ਸਿੱਖ ਸਟੂਡੈਂਟ ਫੈਡਰੇਸ਼ਨ ਪੂਰੀ ਤਰ੍ਹਾਂ ਐਕਟਿਵ ਸੀ। ਇਹ ਚਾਰੋਂ ਹੀ ਨੌਜਵਾਨ ਜਿਹੜੇ ਨੇ ਇਹ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸੰਬੰਧਿਤ ਸੀ। ਸੋ ਪਿੰਡਾਂ ਦੇ ਵਿੱਚ ਰੋਹ ਫੈਲਿਆ, ਹਜ਼ਾਰਾਂ ਦੀ ਗਿਣਤੀ 'ਚ ਪਿੰਡਾਂ ਤੋਂ ਲੋਕ ਜਿਹੜੇ ਨੇ ਨਕੋਦਰ ਦੀ ਜੂਹ ਦੇ ਬਾਹਰ ਆ ਗਏ ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਪੀਸਫੁਲੀ ਗੁਰਦੁਆਰਾ ਸਾਹਿਬ ਜਾਣਾ ਹੈ, ਮੱਥਾ ਟੇਕਣਾ, ਔਰ ਜਿਹੜੀ ਪਵਿੱਤਰ ਐਸ਼ਿਜ਼ ਨੇ, ਰਾਖ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਅਗਨ, ਉਹਨਾਂ ਨੂੰ ਅਸੀਂ ਰਿਸੀਵ ਕਰਕੇ ਜਿਹੜਾ ਹੈ ਕੀਰਤਪੁਰ ਸਾਹਿਬ ਜਾਂ ਜੋ ਗੋਇੰਦਵਾਲ ਸਾਹਿਬ ਜੋ ਵੀ ਉਸ ਉੱਥੇ ਅਸੀਂ ਲੈ ਕੇ ਜਾਣਾ ਜੀ। ਔਰ ਪੀਸਫੁਲੀ ਇਹ ਸਾਰੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ, ਨਿਸ਼ਾਨ ਸਾਹਿਬ ਵੀ ਹੱਥ ਫੜਿਆ। ਔਰ ਮੈਂ ਅਗੇਨ ਕਹਾਂ ਕਿ ਉਦੋਂ ਤਾਂ ਅਜੇ ਖਾਲਿਸਤਾਨ ਦੀ ਮੰਗ ਜਿਹੜੀ ਆ ਉਹ ਨਹੀਂ ਸੀ ਉੱਠੀ, ਕਿਉਂਕਿ ਅਜੇ ਤਾਂ ਮਤਾ ਵੀ ਨਹੀਂ ਸੀ ਹੋਇਆ। ਔਰ ਜਿਵੇਂ ਅੰਧਾ ਧੁੰਦ ਫਾਇਰਿੰਗ ਕੀਤੀ ਗਈ ਔਰ ਇਹਨਾਂ 'ਚੋਂ ਇਹ ਚਾਰੋਂ ਨੌਜਵਾਨ ਖਾਸ ਤੌਰ 'ਤੇ ਜਿਨ੍ਹਾਂ 'ਚ ਭਾਈ ਹਰਮਿੰਦਰ ਸਿੰਘ, ਇਹਨਾਂ ਨੂੰ ਇਹ ਖਾਲਸਾ ਕਾਲਜ ਜਲੰਧਰ ਦਾ ਸੀ, ਬਹੁਤ ਚੰਗਾ ਸਪੀਕਰ ਵੀ ਸੀ, ਉਹਨਾਂ ਨੂੰ ਤਾਂ ਬਾਹਰ ਕਿਤੇ ਜਾ ਕੇ ਉਹਨਾਂ ਨੇ ਫੜ ਕੇ ਬਾਹਰ ਕੱਢਿਆ ਔਰ ਉਹਨੇ ਮੂੰਹ 'ਚ ਗੋਲੀ ਮਾਰੀ। ਉਹਨੇ ਕਿਹਾ ਵੀ ਇਸ ਮੂੰਹ 'ਚੋਂ ਗੱਲਾਂ ਕਰਦਾ ਬੜੀਆਂ ਪੰਥ ਦੀਆਂ, ਆ ਲਓ। ਸੋ ਇਹਨਾਂ ਚਾਰਾਂ ਨੌਜਵਾਨਾਂ ਨੂੰ ਸ਼ਹੀਦ ਕੀਤਾ, ਦੂਸਰੇ ਜ਼ਖਮੀ ਵੀ ਹੋਏ। ਹੁਣ ਇਹਨੂੰ ਸਾਕਾ ਨਕੋਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਔਰ ਇਹ ਪਹਿਲਾ ਉਸ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਲਈ ਹੋਈਆਂ ਸ਼ਹੀਦੀਆਂ ਨੇ। ਔਰ ਇਸ ਗੱਲ ਦੀ ਯਾਦ ਦਹਾਨੀ ਰਹੇ ਕਿ ਇਹ ਸਾਰੇ ਵਰੇ ਬੀਤਣ ਬਾਅਦ ਵੀ ਹੁਣ ਤੱਕ ਕੋਈ ਜਸਟਿਸ ਨਹੀਂ ਹੈ। ਸੋ ਇਹ ਜਿਹੜੀ ਕੰਸਿਸਟੈਂਟ ਲੌਬੀ ਹੈ, ਇਹ ਠੀਕ ਹੈ ਵੀ ਇਸ ਮੁੱਦੇ ਦੇ ਉੱਤੇ ਗੱਲ ਤੁਰਦੀ ਰਹੀ। ਅੱਜ ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ ਦੇ ਵਿੱਚ ਇਹਨਾਂ ਚਾਰਾਂ ਸਿੰਘਾਂ ਦੀਆਂ ਪਿਕਚਰ ਸੁਭਾਇਮਾਨ ਨੇ। ਅਮਰੀਕਾ, ਕੈਨੇਡਾ, ਬਹੁਤ ਸਾਰੇ ਗੁਰਦੁਆਰਿਆਂ 'ਚ, ਈਵਨ ਜਦੋਂ ਅੱਜ ਤੋਂ ਕੁਝ ਸਾਲ ਪਹਿਲਾਂ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਸਮਾਗਮ ਰੱਖਿਆ ਗਿਆ, ਡਾਕਟਰ ਹਰਿੰਦਰ ਸਿੰਘ ਵੀ ਆਏ, ਅਸੀਂ ਵੀ ਗਏ ਔਰ ਇਸ ਸਟੂਡੀਓ 'ਚ ਵੀ ਉਹਨਾਂ ਦੇ ਨਾਲ ਗੁਫ਼ਤਗੂ ਹੋਈ। ਇਹਨਾਂ ਚਾਰੋਂ ਹੀ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਸੁਭਾਇਮਾਨ ਨੇ, ਨਿਊਯਾਰਕ ਦੇ ਗੁਰਦੁਆਰਾ ਸਾਹਿਬ 'ਚ ਵੀ, ਸਟਾਕਟਨ ਦੇ ਵਿੱਚ ਵੀ, ਫਰੀਮਾਉਂਟ 'ਚ ਵੀ ਔਰ ਹੋਰ ਬਹੁਤ ਸਾਰੀਆਂ, ਸੈਂਟਰਲ ਸਿੱਖ ਮਿਊਜ਼ੀਅਮ। ਔਰ ਇਹ ਕੰਸਿਸਟੈਂਟ ਲੌਬੀ ਦਾ ਇਹ ਨਤੀਜਾ ਕਿ ਵੀ ਪਿਛਲੇ ਸਾਲ ਕੈਲੀਫੋਰਨੀਆ ਅਸੈਂਬਲੀ ਨੇ, ਜਿਹਦੇ ਵਿੱਚ ਬੀਬੀ ਬੈਂਸ ਜਿਹੜੇ ਬੇਕਨਸਫੀਲਡ ਤੋਂ ਨੇ, ਉਹਨਾਂ ਨੇ ਕੈਲੀਫੋਰਨੀਆ ਅਸੈਂਬਲੀ 'ਚ 4 ਫਰਵਰੀ ਦਾ ਦਿਨ ਜਿਹੜਾ ਸਾਕਾ ਨਕੋਦਰ ਡੇ ਵਜੋਂ ਰੈਕਗਨਾਈਜ਼ ਕਰਵਾਇਆ। ਔਰ ਜਿਹੜੇ ਸ਼ਹਿਰ ਨੇ ਉਹਨਾਂ ਦੇ ਤਾਂ ਬਹੁਤ ਸਾਰੀ ਗਿਣਤੀ ਹੈ, ਜਿਨ੍ਹਾਂ 'ਚ ਬਹੁਤ ਸਾਰੇ ਸ਼ਹਿਰਾਂ 'ਚ ਈਵਨ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਿਛਲੇ ਕੱਲ ਜਿਹੜਾ ਸਿਟੀ ਆਫ ਮੈਂਟੀਕਾ ਉਸ ਦੇ ਵਿੱਚ ਵੀ ਜਿਹਦੇ ਮੇਅਰ ਇੱਕ ਸਿੱਖ ਨੌਜਵਾਨ ਹੈ ਗੈਰੀ ਸਿੰਘ, ਉਹਨਾਂ ਨੇ ਵੀ ਜਿਹੜਾ ਪ੍ਰੋਕਲਾਮੇਸ਼ਨ ਦਿੱਤੀ ਹੈ
ਸਾਕਾ ਨਕੋਦਰ ਡੇ ਜਿਹੜਾ 4 ਫਰਵਰੀ ਨੂੰ ਐਲਾਨਿਆ ਗਿਆ। ਪਰ ਜਿਹੜੀ ਵੱਡੀ ਅਚੀਵਮੈਂਟ ਅੱਜ ਅਸੀਂ ਸਮਝਦੇ ਹਾਂ ਵੀ ਹਾਊਸ ਦੇ ਵਿੱਚ ਜਿਹੜੇ ਕੈਲੀਫੋਰਨੀਆ ਤੋਂ ਹੀ ਜਿਹੜੇ ਕਾਂਗਰਸਮੈਨ ਨੇ ਜਿਮੀ ਪੈਨੇਟਾ, ਉਹਨਾਂ ਨੇ ਹਾਊਸ 'ਚ ਖਲੋ ਕੇ ਇਹ ਕਿਹਾ ਕਿ ਵੀ, ਔਰ ਉਹਦੇ ਤੋਂ ਉਹਨਾਂ ਨੇ ਇਹੀ ਨਹੀਂ, ਅਸੀਂ ਉਹਨਾਂ ਦੀ ਸਪੀਚ ਵੀ ਜਿਹੜੀ 1.5 ਮਿੰਟ ਦੀ ਆ ਉਹ ਸੁਣਾਵਾਂਗੇ, ਪਰ ਜਿਹੜਾ ਉਹਨਾਂ ਨੇ ਫਿਰ ਟਵੀਟ ਵੀ ਕੀਤਾ ਆਪਣੇ ਐਕਸ ਹੈਂਡਲ ਤੋਂ, ਉਹਦੇ 'ਚ ਉਹਨਾਂ ਨੇ ਕਿਹਾ ਕਿ ਆਈ ਆਨਰਡ ਦ ਲਾਈਵਸ ਆਫ ਰਵਿੰਦਰ ਸਿੰਘ, ਬਲਧੀਰ ਸਿੰਘ, ਝਲਮਨ ਸਿੰਘ ਐਂਡ ਹਰਮਿੰਦਰ ਸਿੰਘ on the house floor who were tragically killed 39 years ago in Punjab while peacefully protesting। ਕਿ ਮੈਂ ਇੱਥੇ ਆਨਰ ਕਰ ਰਿਹਾ ਇਹਨਾਂ 4 ਜਿਹੜੇ ਆ ਰਵਿੰਦਰ ਸਿੰਘ, ਬਲਧੀਰ ਸਿੰਘ, ਝਲਮਨ ਸਿੰਘ ਔਰ ਹਰਮਿੰਦਰ ਸਿੰਘ, ਉਹਨਾਂ ਦੀਆਂ ਜ਼ਿੰਦਗੀਆਂ ਨੂੰ ਹਾਊਸ ਦੇ ਫਲੋਰ ਤੇ ਖਲੋ ਕੇ ਜਿਹੜੇ ਇੱਕ ਦਰਦਨਾਕ ਅੰਦਾਜ਼ 39 ਸਾਲ ਪਹਿਲਾਂ ਪੰਜਾਬ ਦੇ ਵਿੱਚ ਮਾਰੇ ਗਏ, ਜਦੋਂ ਕਿ ਵਾਇਲ ਪੀਸਫੁਲੀ ਪ੍ਰੋਟੈਸਟਿੰਗ, ਉਹ ਸ਼ਾਂਤਮਈ ਅੰਦਾਜ਼ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀ। देयर फाइट फॉर जस्टिस कंटिन्यूज एंड वी मस्ट स्टैंड फॉर ट्रूथ एंड अकाउंटेबिलिटी एट होम एंड अब्रॉड। कि उन्हां दी इंसाफ दी जंग अज भी जारी है और सानू हमेशा सच दे नाल और जवाबदेही अकाउंटेबिलिटी वो भावें इत्थे होए साडे जां अब्रॉड होए वो रहना चाहिए है। सो असीं जिथे कांग्रेसमैन जिमी पैनेटा उन्हां दा शुक्रिया अदा करते हैं और असी समझते हैं भी ये अमेरिकन स्पिरिट है कि जिथे एक पासे विदिन डोमैसटिक काफ़ी कुछ ऐसा चल रहा है जिन्हें एक पैनिक क्रिएट किया है, पर एक डिफरेंट अमेरिका है जिथे कि ठीक सोच वाले लोग सच हक इंसाफ नाल खलोंदे ने, अपने कॉन्स्टिट्यूएंट्स दे नाल उन्हां दी की आवाज़ है। और बहुत सारिया पिक्चर्स भी मेरा ख्याल है बैकग्राउंड च दिखाइया होणगियां जिहदे च डॉक्टर हरिंदर सिंह जिहड़े ने कांग्रेसमैन जिमी पैनेटा नाल ने, और उन्हां च एक ग्रुप पिक्चर जदों पिछले साल कैलीफोर्निया असैंबली दे विच ये मता होया तो उहदे ओह है। और हुण मैं अपनी टैक्नीकल टीम नूं कहांगा कि उन्हां दी कांग्रेसमैन जिमी पैनेटा दी जिहड़ी हाउस दे फ्लोर ते कीती दित्ती श्रद्धांजलि है वो दिखाण। हाँ जी। Mr. Speaker, I rise to recognize February 4th as Saka Nakorder Day. On that day in 1986, in the Punjab region of India, 4 unarmed Sikh students were shot and killed while peacefully protesting the desecration of the sacred scripture of Sikhs. The killing was abhorrent, but the investigation was deplorable. The victims' bodies were disposed of in secret. No perpetrator was ever brought to justice. And reports, commissions, and other inquiries on the massacre receive absolutely no action. February 4th remains a dark day for the Sikhs in Punjab, but also for Sikhs here in America. For 39 years, they have fought for truth, justice, and accountability. As United States representatives, it is our responsibility to fight for our values at home and abroad, and call out these tragedies for our partners around the globe. That is why I recognize Saka Nakorder Day, and that justice is still waiting to be served for Ravinder Singh, Balder Singh, Jilman Singh, and Harminder Singh. Thank you, Mr. Speaker. I yield back. ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਾਕਮਤ ਤੇ ਉਹਨਾਂ ਦੇ ਦੇਸ਼ ਵਿਦੇਸ਼ ਵਿਚਲੇ ਜਿਹੜੇ ਨੁਮਾਇੰਦੇ ਨੇ ਸਿੱਧੇ ਗੁੰਡਾਗਰਦੀ ਤੇ ਉਤਰ ਆਏ ਨੇ ਔਰ ਇਸ ਦੀ ਤਾਜ਼ਾ ਮਿਸਾਲ ਭਾਰਤ ਦਾ ਸਿਆਟਲ ਵਿਚਲਾ ਕੌਂਸਲੇਟ ਹੈ।
ਸਿਐਟਲ ਸਿਟੀ ਦੀ ਕਾਉਂਸਲਰ ਵੋਮਨ ਕਸ਼ਮਾ ਸਾਵੰਤ ਨੇ ਦੋਸ਼ ਲਗਾਇਆ ਹੈ ਕਿ ਜਦੋਂ ਭਾਰਤ ਦਾ ਵੀਜ਼ਾ ਲੈਣ ਗਈ ਤਾਂ ਉਸ ਦੇ ਅਧਿਕਾਰੀਆਂ ਨੇ ਉਸ ਦੇ ਉੱਪਰ ਸਰੀਰਕ ਹਮਲਾ ਕੀਤਾ ਔਰ ਯਾਦ ਰਹੇ ਕਸ਼ਮਾ ਸਾਵੰਤ RSS ਦੀਆਂ ਜਿਹੜੀਆਂ ਨੀਤੀਆਂ ਦੇ ਖਿਲਾਫ ਹੈ ਤੇ ਉਸ ਦੇ ਸੰਬੰਧੀ ਉਸ ਨੇ ਸਿਟੀ ਕਾਉਂਸਲ ਵਿੱਚ ਮਤੇ ਵੀ ਪਾਸ ਕਰਵਾਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਨੂੰ ਇਸ ਗੱਲ ਦੀ ਖੁਸ਼ੀ ਤੇ ਮਾਣ ਹੈ ਕਿ ਅਸੀਂ ਆਲਮੋਸਟ 3 ਦਿਨ ਪਹਿਲਾਂ ਇਸ ਕਸ਼ਮਾ ਸਾਵੰਤ ਜਿਹੜੀ ਕੌਂਸਲ ਵੂਮਨ ਹੈ ਸਿਐਟਲ ਦੀ, ਬੜੀ ਵੋਕਲ, ਜਿਹਨੇ ਬੜੀ ਦਲੇਰੀ ਨਾਲ ਜਿਹੜਾ ਐਂਟਾਈ ਕਾਸਟ ਬਿੱਲ ਸੀ ਉਹ ਸਿਟੀ ਕੌਂਸਲ 'ਚ ਪਾਸ ਕਰਵਾਇਆ ਕਿ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਕਿਵੇਂ ਜ਼ਾਤ ਪਾਤੀ ਪਾਰਟ ਹੁੰਦਾ ਹੈ। ਫਿਰ ਇਸੇ ਬੀਬੀ ਨੇ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੇ ਜਿਹੜਾ NRC ਉਹਨਾਂ ਦਾ ਨੈਸ਼ਨਲ ਰਜਿਸਟ੍ਰੇਸ਼ਨ ਜਿਹੜਾ ਸਿਟੀਜ਼ਨਸ ਦਾ NRC ਉਸ ਦੇ ਉੱਤੇ ਵੀ ਜਿਹੜਾ ਹੈ ਉਹ ਉਹਨਾਂ ਨੇ ਮਤਾ ਪਾਸ ਕਰਵਾਇਆ ਆਪਣੀ ਸਿਟੀ ਕੌਂਸਲ ਤੋਂ। ਹੁਣ ਹਾਲਾਂ ਇਹ ਹਿੰਦੂ ਬੀਬੀ ਹੈ, ਇਹਨਾਂ ਦਾ ਸੰਬੰਧ ਬੈਂਗਲੁਰੂ ਕਰਨਾਟਕਾ ਦੇ ਨਾਲ ਹੈ, ਲੇਕਿਨ ਇੰਨਾ ਹੀ ਕਾਫੀ ਹੈ। ਇਹਨਾਂ ਨੇ ਹਾਲਾਂ ਸਿਐਟਲ 'ਚ ਵੀ ਪਹਿਲਾਂ ਪੂਰੀ ਕੋਸ਼ਿਸ਼ ਕੀਤੀ ਜ਼ਾਤ ਪਾਤੀ ਸਿਸਟਮ ਵਾਲੇ ਬਿੱਲ ਨੂੰ ਵੀ ਰੋਕਣ ਦੀ, ਲੇਕਿਨ ਇਹ ਮਜ਼ਬੂਤ ਇਰਾਦੇ ਦੀ ਬੀਬੀ ਹੈ। ਹੁਣ ਇਸ ਦੀ ਮਾਂ ਬਿਮਾਰ ਹੈ ਜਿਹੜੀ ਕਿ ਬੈਂਗਲੁਰੂ 'ਚ ਹੀ ਰਹਿੰਦੀ ਹੈ, ਉਹਨੇ ਐਮਰਜੈਂਸੀ ਵੀਜ਼ਾ ਅਪਲਾਈ ਕੀਤਾ ਔਰ ਉਹਨਾਂ ਨੇ ਨਾ ਕਰ ਦਿੱਤੀ ਔਰ ਕਿਸੇ ਨੇ ਖਬਰ ਤੱਕ ਵੀ ਨਹੀਂ ਸੀ ਚੁੱਕੀ। ਅਸੀਂ ਉਹਨਾਂ ਪਹਿਲਿਆਂ 'ਚੋਂ ਸੀ ਜਿਨ੍ਹਾਂ ਨੇ ਡਿਸਕਸ ਕੀਤਾ, ਹਾਲਾਂਕਿ 2 ਦਿਨ ਪਹਿਲਾਂ ਫਿਰ ਇਸ ਖਬਰ ਨੂੰ ਇੰਡੀਅਨ PTI ਜਾਂ ਦੂਜਿਆਂ ਨੇ ਵੀ ਚੁੱਕਿਆ ਕਿ ਜੀ ਉਹ ਜਿਹੜਾ ਉਹਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ। ਉਹਨੇ ਵੀ ਕਿਹਾ, ਆਵਾਜ਼ ਦਿੱਤੀ, ਉਹਨੇ ਕਿਹਾ ਵੀ ਕਿੱਥੇ ਆ ਆਪੋਜੀਸ਼ਨ ਜਾਂ ਦੂਜੀ ਕਿ ਵੀ ਫਰੀडम ਆਫ ਐਕਸਪ੍ਰੈਸ਼ਨ ਹੈ, ਜੇ ਅਸੀਂ ਕੋਈ ਗੱਲ ਕੀਤੀ ਹੈ, ਮੇਰੀ ਮਾਂ ਬਿਮਾਰ ਹੈ, ਮੇਰਾ ਇਹ ਹੱਕ ਹੈ ਵੀ ਮੈਂ ਆਪਣੀ ਮਾਂ ਦੇ ਕੋਲ ਜਾਵਾਂ। ਹੁਣ ਉਹਨਾਂ ਨੇ ਫਿਰ ਵੀ ਕੋਈ ਸਰਕਾਰ ਨੇ ਕੋਈ ਕੰਨ ਨਹੀਂ ਧਰਿਆ, ਰਾਦਰ ਵੀਜ਼ੇ ਤੋਂ ਨਾ ਹੀ ਰੱਖੀ। ਸੋ ਕੱਲ ਦੀ ਇਹ ਖਬਰ ਹੋਏਗੀ ਕਿਉਂਕਿ ਅੱਜ ਮੀਡੀਆ 'ਚ ਆਈ ਹੈ ਸਾਰੀ, ਈਵਨ ਦਾ ਹਿੰਦੂ ਨੇ ਵੀ ਇਹਨੂੰ ਪ੍ਰੋਮੀਨੈਂਸ ਨਾਲ ਛਾਪਿਆ ਕਿ ਉਹਦੀ ਆਪਣੀ ਆਰਗੇਨਾਈਜੇਸ਼ਨ ਵੀ ਪੋਲੀਟੀਕਲ ਹੈ, ਵਰਕਰਸ ਸਟ੍ਰਾਈਕ ਬੈਕ ਦੇ ਥੱਲੇ, ਔਰ ਉਹ ਉਹਨਾਂ ਦੇ ਨਾਲ ਇੰਡੀਅਨ ਕੌਂਸੂਲੇਟ ਜਨਰਲ ਦੇ ਕੋਲ ਪਹੁੰਚ ਗਈ। ਸਿਐਟਲ ਇਹਨਾਂ ਨੇ ਬਣਾਇਆ ਹੋਇਆ, ਕੁਝ ਸਮਾਂ ਪਹਿਲਾਂ ਹੀ ਇਹ ਬਣਿਆ, ਔਰ ਇਹ ਗਏ ਤਾਂ ਪੁੱਛਣ ਕਿ ਵੀ ਤੁਸੀਂ ਦੱਸੋ ਕਿ ਵੀ ਸਾਨੂੰ ਤੁਸੀਂ ਕਿਉਂ ਡਿਨਾਈ ਕਰ ਰਹੇ ਹੋ ਵੀਜ਼ਾ ਜਦੋਂ ਮੇਰੀ ਮਾਂ ਬਿਮਾਰ ਹੈ ਜਾਂ ਦੂਜੇ। ਤੇ ਉੱਥੇ ਉਹਦੇ ਨਾਲ ਹੋਇਆ ਕਿ ਹੁਣ ਇਹ ਉਹਨਾਂ ਦੀ ਜ਼ਬਾਨੀ ਔਰ ਜਿਹੜਾ ਈਵਨ ਇੰਡੀਅਨ ਮੀਡੀਆ ਨੇ ਵੀ ਰਿਪੋਰਟ ਕੀਤਾ ਕਿ ਕਸ਼ਮਾ ਸਾਵੰਤ ਨੇ ਕਿਹਾ ਕਿ ਵੀ ਮੇਰੇ ਤੇ ਔਰ ਜਿਹੜੇ ਸਾਡੇ ਵਰਕਰ ਸੀ ਫਿਜ਼ੀਕਲ ਅਸਾਲਟ ਹੋਇਆ ਕੌਂਸੂਲੇਟ ਦੇ ਦਫ਼ਤਰ ਵਾਲਿਆਂ ਵੱਲੋਂ। ਉਹਨੇ ਕਿਹਾ ਕਿ ਵੀ ਅਸੀਂ ਜਦੋਂ ਆਪਣੇ ਗਰੁੱਪ ਦੇ ਨਾਲ ਉੱਥੇ ਪਹੁੰਚੇ ਔਰ ਅਸੀਂ ਤਾਂ ਇਹ ਉਹਨਾਂ ਤੋਂ ਜਾਣਨਾ ਚਾਹੁੰਦੇ ਸੀ ਕਿ ਵਾਈ ਹਰ ਵੀਜ਼ਾ ਵਾਜ਼ ਰਿਜੈਕਟਡ, ਕਿਉਂ ਕੀਤਾ ਗਿਆ, ਪਰ ਕੌਂਸੂਲੇਟ ਨੇ ਰਿਪੀਟਡਲੀ ਇਹ ਸਾਨੂੰ ਧਮਕੀਆਂ ਦਿੱਤੀਆਂ ਵੀ ਅਸੀਂ ਕੌਪਸ ਨੂੰ ਬੁਲਾ ਲਾਂਗੇ। ਫਿਰ ਸਾਡੇ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਔਰ ਇਹ ਫਿਜ਼ੀਕਲੀ ਜਿਹੜਾ ਸਾਨੂੰ ਉੱਥੋਂ ਚੁੱਕ ਕੇ ਉਸ ਏਰੀਏ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਜਦੋਂ ਉਹਨੇ ਕਿਹਾ ਕਿ ਵੀ ਅਸੀਂ ਜਦੋਂ ਲੀਵ ਕਰ ਰਹੇ ਸੀ ਤੇ ਮੈਂ ਦਰਵਾਜ਼ਾ ਖੋਲ੍ਹਿਆ ਹੋਇਆ ਸੀ ਤੇ ਬਾਕੀ ਉਹ 'ਚੋਂ ਗੁਜ਼ਰ ਰਹੇ ਸੀ ਔਰ one consulate staff person first violently grabbed a workers strike back member and tried to take her phone। ਕਿ ਜਦੋਂ ਨਿਕਲ ਰਹੇ ਸੀ ਇੱਕ ਨੇ ਗ੍ਰੈਬ ਕਰਕੇ ਉਹ ਫੋਨ ਖੋਹਣਾ ਚਾਹਿਆ। the phone fell down, ਥੱਲੇ ਡਿੱਗ ਪਿਆ। consulate staff members engaged in a scuffle, ਉਹ ਜਿਹੜੇ ਨੇ ਛੀਨਾ ਝਪਟੀ ਕਰਨ ਲੱਗ ਗਏ, trying to grab the phone। at the same time another consulate staff person physically fought me when I was holding the door open for all of us to leave। ਕਿ ਅਸੀਂ ਉੱਥੋਂ ਨਿਕਲ ਰਹੇ ਸੀ, ਮੈਂ ਦਰਵਾਜ਼ਾ ਖੋਲ੍ਹਿਆ ਸੀ, ਮੇਰੇ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਹੈ ਉਹ ਕਾਰਵਾਈ ਕੀਤੀ। ਔਰ ਹਾਲਾਂਕਿ ਤੁਸੀਂ ਇਹਨਾਂ ਦਾ ਝੂਠ ਦੇਖੋ, ਇਹ ਗੁੰਡੇ ਭਰਤੀ ਜਦੋਂ ਤੁਸੀਂ ਕਿਹਾ ਵੀ ਉੱਥੇ ਵੀ ਗੁੰਡੇ ਨੇ, ਇੱਥੇ ਵੀ ਇਹ ਕੌਂਸੂਲੇਟ ਸਟਾਫ 'ਚ ਹੋ ਰਿਹਾ ਔਰ ਹੋ ਉਸ ਨਾਲ ਰਿਹਾ ਜਿਹੜੀ ਉਹਨਾਂ ਦੇ ਆਪਣਾ ਧਰਮ ਮੰਨਣ ਵਾਲੀ ਬੀਬੀ ਆ ਔਰ ਉਹ ਸਧਾਰਨ ਨਹੀਂ ਹੈ, ਉਹ ਕੌਂਸਲ ਵੂਮਨ ਹੈ, ਉਹ ਚੁਣ ਕੇ ਆਈ ਹੋਈ ਹੈ ਔਰ ਉਹਦੇ ਉੱਤੇ ਵੀ ਇਹ ਅਟੈਕ ਜਿਹੜਾ ਫਿਜ਼ੀਕਲ ਔਰ ਉਹਨਾਂ ਦੇ ਸਾਥੀਆਂ ਦੇ ਉੱਤੇ, ਔਰ ਉਹਦੇ 'ਚ ਉਹਨੇ ਬੀਬੀ ਨੇ ਇਸ ਦੇ ਉੱਤੇ ਅੱਜ ਪੂਰਾ ਫਿਰ ਇਸ ਇਸ਼ੂ ਨੂੰ ਚੁੱਕਿਆ। ਹਾਲਾਂਕਿ ਉਹਨਾਂ ਦੇ ਕੌਂਸੂਲੇਟ ਜਨਰਲ ਨੇ ਅੱਗੋਂ ਟਵੀਟ ਕਰਕੇ ਇਹ ਕਿਹਾ ਕਿ ਜੀ ਅੱਜ ਸਾਨੂੰ ਜਿਹੜਾ ਲਾ ਐਂਡ ਆਰਡਰ ਸਿਚੁਏਸ਼ਨ ਪੈਦਾ ਹੋ ਗਈ, ਸਾਡੇ ਅਨਆਥੋਰਾਈਜ਼ਡ ਐਂਟਰੀ ਕੀਤੀ ਸਰਟਨ ਇੰਡੀਵਿਜੂਅਲਸ ਨੇ ਜਿਹੜੇ ਕਈ ਘੰਟੇ ਜਿਹੜੇ ਨੇ ਉਹ ਉੱਥੇ ਆ ਕੇ ਸਾਡੇ ਦਫ਼ਤਰ 'ਚ ਹਮਲਾ ਕਰਤਾ,
ਬਾਰ-ਬਾਰ ਸਾਡੇ ਕਹਿਣ ਦੇ ਬਾਵਜੂਦ ਇਹ ਜਿਹੜੇ ਉੱਥੋਂ ਨਹੀਂ ਸੀ ਨਿਕਲ ਰਹੇ, ਐਗਰੈਸਿਵ ਔਰ ਥ੍ਰੈਟਨਿੰਗ ਬਿਹੇਵੀਅਰ ਸੀ ਉਹਨਾਂ ਦਾ ਕੌਂਸੂਲੇਟ ਸਟਾਫ ਦੇ ਉੱਤੇ, ਅਸੀਂ ਫਿਰ ਕੰਪੈਲ ਹੋਏ ਲੋਕਲ ਅਥਾਰਟੀਜ਼ ਨੂੰ ਕਾਲ ਕਰਨ ਦੇ ਲਈ। ਅਸੀਂ ਜਿਹੜਾ ਅਸੀਂ ਉਹ ਫਰਦਰ ਐਕਸ਼ਨ ਇਜ਼ ਬੀਇੰਗ ਇਨੀਸ਼ੀਏਟਡ ਅਗੇਂਸਟ ਦਾ ਟ੍ਰੈਸਪਾਸਰਸ, ਉਹਨੂੰ ਟ੍ਰੈਸਪਾਸਰ ਹੋ ਗਏ। ਇਹ ਹੈ ਹੁਣ ਇਸ ਤੋਂ ਵੱਧ ਕੇ ਜਿਹੜੇ ਲੋਕ ਇਹ ਸਮਝਦੇ ਨੇ ਕਿ ਵੀ ਇਹ ਸਾਡੇ ਵੀਰ ਰਿਸ਼ੀ ਭਾਰਦਵਾਜ ਜੀ ਦਾ ਵੀ ਮੈਸੇਜ ਕਿ ਜੀ ਉੱਥੇ ਕੁਛ ਨਹੀਂ, ਬਹੁਤ ਵਧੀਆ ਇੰਡੀਆ ਤੇ ਇਹ ਉਹ, ਉੱਥੇ ਤਾਂ ਛੱਡੋ, ਇੱਥੇ ਦੇਖ ਲਓ ਪਹਿਲਾਂ ਆਪਣੇ ਹੀ ਇਸ ਬੀਬੀ ਨੂੰ ਹੀ ਵੀਜ਼ਾ ਦਵਾ ਦਿਓ, ਜਾਂ ਉਹਨਾਂ ਦੇ ਉੱਤੇ ਜਿਹੜਾ ਗੁੰਡਿਆਂ ਨੇ ਅਟੈਕ ਕੀਤਾ ਕੌਂਸੂਲੇਟ ਵਾਲਿਆਂ ਨੇ ਉਹਨਾਂ ਨੂੰ ਸਜ਼ਾਵਾਂ ਦਿਓ। ਇਸ ਕਦਰ ਇਹਨਾਂ ਦਾ ਹੌਸਲੇ ਵਧੇ ਹੋਏ ਨੇ। ਇਹਨਾਂ ਨੇ ਸਿੱਖਾਂ ਨੂੰ ਜਾਂ ਮੁਸਲਮਾਨਾਂ ਨੂੰ ਜਾਂ ਈਸਾਈਆਂ ਦਲਤਾਂ ਨੂੰ ਕੀ ਟੋਲਰੇਟ ਕਰਨਾ, ਉਹ ਤਾਂ ਜੇ ਵਿਦਨ ਉਹਨਾਂ ਚੋਂ ਹੀ ਕੋਈ ਇਹ ਹੌਸਲਾ ਕਰਕੇ ਕਹਿੰਦਾ ਹੈ ਕਿ ਜੀ ਇਹ ਤੁਸੀਂ ਗਲਤ ਕਰ ਰਹੇ ਹੋ, ਤੇ ਉਹ ਵੀ ਐਨਮੀ ਹੈ, ਕਿਉਂਕਿ ਇਹ ਬਿਲਕੁਲ ਨਾਜ਼ੀ ਕਲਚਰ ਦੇ ਉੱਤੇ ਨਾਜ਼ੀ ਤਰਜ਼ ਦਾ ਅੱਜ ਹਿੰਦੁਸਤਾਨ ਹੈ। ਜੋ 1930 ਚ ਨਾਜ਼ੀ ਪਾਰਟੀ ਨੇ ਜਿਸ ਕਿਸਮ ਦੀ ਨਫ਼ਰਤ ਭਰ ਦਿੱਤੀ ਸੀ ਲੋਕਾਂ 'ਚ, ਜਿਸ ਕਿਸਮ ਦਾ ਵਰਤਾਰਾ ਸੀ, ਉਹ ਅੱਜ ਦੇਖਣ ਨੂੰ ਆ ਰਿਹਾ ਸਾਹਮਣੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮਾਸਟਰ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਲਜੀਤ ਵਰੈਦ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਸੋਨਮਲ ਜੀ, ਫਿਰ ਇਸ ਤਰ੍ਹਾਂ ਪਾਲ ਸਿੰਘ ਜੀ, ਲਖਦੀਪ ਸਿੱਧੂ ਜੀ, ਨਿਹੰਗ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਗੁਰਮਹਿੰਦਰ ਸਿੰਘ ਜੀ, और शुकर सिंह जी, और इसी तरह राजविंदर सिंह जी, परमिंदर जी, राजनप्रीत सिंह जी और नवाज चौधरी जी। ये अस्सलाम वालेकुम कहते हैं व्यूअर्स नु TV 84 दे, और विश यू ऑल विद पीस एंड प्रॉस्पेरिटी। सिक्स मुस्लिम ब्रदरहुड जिंदाबाद, ओनली वन सॉल्यूशन इन साउथ एशिया फॉर पीस, फ्रीडम ऑफ कश्मीर एंड खालिस्तान। नवाज चौधरी साहब बहुत बहुत शुक्रिया, तुसी बिल्कुल ठीक किया कि ਜਦੋਂ ਤੱਕ ਇਹਨਾਂ ਦਾ ਗਲਬਾ ਹੈਜੇਮਨੀ ਨਹੀਂ ਟੁੱਟਦੀ, ਖਾਲਿਸਤਾਨ ਆਜ਼ਾਦ ਨਹੀਂ ਹੁੰਦਾ, ਕਸ਼ਮੀਰ ਆਜ਼ਾਦ ਨਹੀਂ ਹੁੰਦਾ, ਸਾਊਥ ਏਸ਼ੀਆ ਦੇ ਵਿੱਚ ਪੀਸ, ਸਟੇਬਿਲਿਟੀ ਔਰ ਪ੍ਰੋਸਪੈਰਿਟੀ ਨਹੀਂ ਹੋ ਸਕਦੀ। और इसी तरह सिंह मालवी दी, और इसी तरह नवाज चौधरी जी, और इसी तरह कहते हैं कुलदीप कौर जी, गुरमहिंदर सिंह जी, राजा इमरान इकबाल जी। ये कहते ने दुश्मन मेरे खुशी ना करिए, दुश्मन मरे तक खुशी ना करिए, सजना भी तुर जाना, बट ट्रंप न्यूयॉर्क जो इंडिया को उसकी औकात दिखा दी है, दिल बहुत खुश हुआ। और गुरचरण चीमा जी, गुरमहिंदर सिंह जी, गुरप्रीत सिंह जी, KDR जी, और इसी तरह गुरमहिंदर सिंह जी कहते पंजाब के लोग गुलाम ने वीरे डरदे नहीं बोलते। सुखजीवन सिंह, सुखजीवन बच्चू जी, और हैप्पी यूट्यूबर जी, पन्नू जी, फिर इसी तरह अली जट जी, और इसी तरह तुहानू कहंदे ने सर लव यू, और मोहम्मद याकूब जी ने काफी सारे मैसेज ने। ਆਪਣੇ ਗੁਰਪ੍ਰੀਤ ਸਿੰਘ ਦਾ ਸੀ ਕਿ ਬਾਹਰਲੇ ਦੇਸ਼ਾਂ ਦੇ ਲੋਕਾਂ ਵਿੱਚ ਖਾਲਿਸਤਾਨ ਬਣਾਉਣ ਦੀ ਇੱਛਾ ਹੈ, ਪੰਜਾਬ ਦੇ ਲੋਕ ਕਿਉਂ ਨਹੀਂ ਬੋਲਦੇ, ਇਸ ਦਾ ਕੀ ਕਾਰਨ ਹੈ? ਗੁਰਪ੍ਰੀਤ ਸਿੰਘ ਜੀ, ਹਕੀਕਤ ਇਹ ਹੈ ਵੀ ਪੰਜਾਬ ਦੇ ਲੋਕ ਵੀ ਚਾਹੁੰਦੇ ਨੇ, ਔਰ ਤੁਸੀਂ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਦੇਖਿਆ ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਦੋਨੋਂ ਹੀ ਪੰਥ-ਪ੍ਰਸਤ ਕੈਂਡੀਡੇਟ ਕਿਵੇਂ ਲੋਕਾਂ ਨੇ ਵੋਟਾਂ ਪਾਈਆਂ ਨੇ, ਔਰ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ 2200 ਕਿਲੋਮੀਟਰ ਦੂਰ ਜਿਹੜਾ ਹੈ ਪਹਿਲਾਂ NSA ਹੁਣ ਕ੍ਰਿਮੀਨਲ ਕੇਸ ਬਣਾ ਦਿੱਤਾ। ਸੋ ਉੱਥੇ ਵੀ ਜਿਹੜੀਆਂ ਕੁਰਬਾਨੀਆਂ ਹੋਈਆਂ, 1.5 ਲੱਖ ਨੌਜਵਾਨ ਅੱਗੇ ਆਏ ਜਿਨ੍ਹਾਂ ਨੇ ਉਸੇ ਹੀ ਧਰਤੀ ਦੇ ਪੁੱਤਰ ਪੁੱਤਰੀਆਂ ਨੇ। ਸੋ ਇਹ ਗੱਲ ਠੀਕ ਨਹੀਂ ਹੈ। ਇਹ ਠੀਕ ਹੈ ਕਿ ਵੀ ਉੱਥੇ ਉਹ ਨਾ ਕੋਈ ਲੀਡਰਸ਼ਿਪ ਉੱਭਰਨ ਦਿੰਦੇ ਨੇ, ਨਾ ਉਸ ਕਿਸਮ ਦਾ, ਪਰ ਜਦੋਂ ਵੀ ਲੋਕਾਂ ਨੂੰ ਮੌਕਾ ਬਣਦਾ ਉਹ ਇਹ ਦੱਸਦੇ ਨੇ ਵੀ ਉਹ ਆਜ਼ਾਦੀ ਚਾਹੁੰਦੇ ਨੇ। जाकूब जी जुम्मा मुबारक कहते हैं, और लव खालिस्तान कहते हैं। फिर इसी तरह हरविंदर सिंह जी, ऋषि भारद्वाज जी, जतिंदर सिंह जी, फिर इसी तरह बलिहार सिंह टिवाना जी, अली जट जी। सर ये पाकिस्तान प्लीज गल आपकी ठीक है, मतलब कोई गल की है पाकिस्तान बारे। रणजीत सिंह जी, फिर इस तरह मोहम्मद जी, और इसी तरह दीपक चोपड़ा जी, और इस तरह मोहम्मद याकूब जी आपस में चैट कर रहे हैं एक दूजे नाल। दलजीत सिंह गाना याद करवा दिता जिहड़ा 1990 च बड़ा पॉपुलर सी, बच बुरे हालातां तो पत्ता पत्ता सिन्हा दा वैरी। हाँ जी नहीं, इन्हां दी चैट भी चल रही सी, दीपक चोपड़ा इन्हां दा नाम, याकूब जी दी। और दलजीत सिंह जी कहंदे डॉक्टर साहब इनकोर ते सब खालसानियां नूं वाहिगुरू जी का खालसा वाहिगुरू जी की फतेह। अजैब सिंह जी, वेरी गुड इनफॉर्मेशन, वाहिगुरू जी TV 84 दी सारी टीम नूं चढ़दी कला रखन। इस तरह भारती ते गोदी मीडिया दियां चीकां बहुत पाउंदे रहो।
ਅਜਾਇਬ ਸਿੰਘ ਜੀ ਬਹੁਤ ਸ਼ੁਕਰੀਆ, ਬੜੀ ਦੇਰ ਬਾਅਦ ਤੁਸੀਂ ਆਏ ਹੋ। ਇਹ ਸਾਡੇ ਵੀਰ ਸੀਐਟਲ ਬੇਸਡ ਨੇ ਔਰ ਬੜੇ ਸੂਝਵਾਨ ਨੇ ਜੀ। ਔਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਜਾਕੂਬ ਜੀ ਕਹਿੰਦੇ ਅਲੀ ਜੱਟ ਅੱਛਾ ਆਪਸ ਵਿੱਚ ਲੱਗੇ ਨੇ। ਸੁਰਜੀਤ ਕੌਰ ਜੀ, ਫਿਰ ਇਸੇ ਤਰ੍ਹਾਂ ਹਾਂਜੀ ਇਹ ਦੀਪਕ ਚੋਪੜਾ ਤੇ ਮੁਹੰਮਦ ਜਾਕੂਬ ਜੀ ਆਪਸ ਵਿੱਚ ਲੱਗੇ ਹੋਏ ਨੇ। ਔਰ ਦਰਸ਼ਨ ਸਿੰਘ ਜੀ ਕਹਿੰਦੇ ਸਿਕਿਉਰਿਟੀ ਦੇਵਾਂਗੇ ਤੁਹਾਨੂੰ ਅਬਦਾਲੀ, ਸਿਕਿਉਰਿਟੀ ਦੇਵੇਗਾ ਤੁਹਾਨੂੰ ਅਬਦਾਲੀ ਔਰ ਆਜ਼ਾਦੀ ਹਾਲ ਹੈ ਖਾਲਸਾ ਜ਼ਿੰਦਾਬਾਦ। ਇਹ ਦੀਪਕ ਚੋਪੜਾ ਨੂੰ ਕਹਿ ਰਹੇ ਨੇ। ਕੁਲਦੀਪ ਸਿੰਘ ਜੀ ਔਰ ਇਸੇ ਤਰ੍ਹਾਂ ਧਰਮ ਸਿੰਘ ਜੀ, ਜਾਕੂਬ ਜੀ, ਫਿਰ ਇਸੇ ਤਰ੍ਹਾਂ ਹਾਂਜੀ ਮਨਜੀਤ ਸਿੰਘ ਜੀ ਔਰ ਸਤਨਾਮ ਸਿੰਘ ਜੀ। ਅਲਮਾਈਟੀ ਲਾਈਟਨਿੰਗ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਨੋ ਆਮ ਰੀਅਲੀ ਫੀਲ ਟੂ ਸਲੀਪ ਲੌਂਗ ਲਾਈਫ ਹਾਂਜੀ ਰੀਅਲ ਟਰੂਥਫੁਲ ਸੀਨ ਇਨ ਸਿਕ ਅਕੋਰਡ ਟੂ ਅਲਮਾਈਟੀ। ਬਹੁਤ ਸ਼ੁਕਰੀਆ ਅਲਮਾਈਟੀ ਜੀ, ਤੁਸੀਂ ਅਲਮਾਈਟੀ 'ਚ ਯਕੀਨ ਕਰਦੇ ਹੋ, ਸਭ ਕੁਝ ਅਲਮਾਈਟੀ ਦੇ ਹੱਥ ਵਾਸੀ ਹੈ। ਬਿਲਕੁਲ। ਬਿਹਾਰ ਸਿੰਘ ਕੰਗ ਜੀ, ਫਿਰ ਇਸੇ ਤਰ੍ਹਾਂ ਹਾਂਜੀ ਗੁਰਜੀਤ ਸਿੰਘ ਜੀ ਔਰ ਫਿਰ ਵਿੰਦਰ ਸੁੰਦਰ ਜੀ, ਲਾਡੀ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ, ਸੁਖਦੇਵ ਸਿੰਘ ਜੀ, ਇੰਦਰਜੀਤ ਸਿੰਘ ਜੀ। ਇਹ ਕਹਿੰਦੇ ਨੇ ਕਿ ਫਤਿਹ ਬੁਲਾ ਕੇ ਡਾਕਟਰ ਸਾਹਿਬ ਰੋਜ਼ ਤੁਹਾਡੇ ਪ੍ਰੋਗਰਾਮ ਦੀ ਵੇਟ ਰਹਿੰਦੀ ਹੈ, ਵਾਹਿਗੁਰੂ ਚੜ੍ਹਦੀ ਕਲਾ ਰੱਖੇ। ਭੈਣ ਨੀਲਮ ਕੌਰ ਜੀ ਤੁਹਾਨੂੰ ਵੀ ਥੈਂਕ ਯੂ ਸੋ ਮਚ। ਬਹੁਤ ਬਹੁਤ ਸ਼ੁਕਰੀਆ ਇੰਦਰਜੀਤ ਸਿੰਘ ਜੀ, ਤੁਹਾਡੇ ਵਰਗੇ ਵੀਰ ਭੈਣਾਂ ਹੀ ਸਾਡੇ ਸੈੱਟ ਨੇ, ਤੁਹਾਡੇ ਹੌਸਲੇ ਨਾਲ ਹੀ ਅਸੀਂ ਤੁਰੇ ਹੋਏ ਹਾਂ, ਸਾਨੂੰ ਵੀ ਅੱਗੋਂ ਹੌਸਲਾ ਮਿਲਦਾ। ਔਰ ਮਨਪ੍ਰੀਤ ਸਿੰਘ ਜੀ ਕਹਿੰਦੇ ਨੇ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਬਹੁਤ ਸਾਰੇ ਐਸੇ ਸੀ ਜਿਹੜੇ ਡਿਪੋਰਟ ਹੋ ਕੇ ਆਏ ਸੀ, ਜਿਨ੍ਹਾਂ ਸਭ ਕੁਝ ਵੇਚਤਾ ਯੂਸੇਜ ਉਹਨਾਂ ਹਾਂਜੀ ਬੁਰਾ ਹੋਇਆ ਕਹਿੰਦੇ ਉਹਨਾਂ ਨਾਲ ਹਾਂਜੀ। ਔਰ ਨਹੀਂ ਦੇਖੋ ਮਨਪ੍ਰੀਤ ਸਿੰਘ ਜੀ, ਮੈਂ ਜਿਵੇਂ ਪ੍ਰੋਗਰਾਮ 'ਚ ਵੀ ਕਿਹਾ ਵੀ ਇਹ ਬਲੈਸਿੰਗ ਇਨ ਡਿਸਗਾਈਜ਼ ਵੀ ਹੈ। ਇਹਦੇ ਨਾਲ ਦੋ ਫੈਕਟਰ, ਇੱਕ ਤਾਂ ਇਹ ਰੀਅਲਾਈਜੇਸ਼ਨ ਕਿ ਅਸੀਂ ਗੁਲਾਮ ਹੈ, ਔਰ ਜਿਹੜੀ ਪੰਜਾਬ 'ਚ ਵਾਸਟ ਲੈਵਲ ਦੇ ਉੱਤੇ ਮਾਈਗ੍ਰੇਸ਼ਨ ਹੋ ਰਹੀ ਸੀ, ਮੈਨੂੰ ਲੱਗਦਾ ਵੀ ਉਹਨੂੰ ਚੈੱਕ ਵੀ ਮਿਲੇਗਾ। ਔਰ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਇਹ ਡੈਮੋਗ੍ਰਾਫੀ ਬਦਲਣ ਦੀ ਲਾਈਨ ਸੀ ਇਹਨਾਂ ਦੀ ਕਿ ਯੂਪੀ ਬਿਹਾਰ ਦੇ ਲੋਕਾਂ ਨੂੰ ਲਿਆ ਕੇ ਵਸਾਉਣ ਦੀ, ਇਸ ਨੂੰ ਵੀ ਥੋੜੀ ਠੱਲ ਪੈਗੀ। ਮੁਹੰਮਦ ਜਾਕੂਬ ਜੀ ਕਹਿੰਦੇ ਚਲੋ ਚਲੋ ਖਾਲਿਸਤਾਨ ਚਲੋ, ਕਹਿੰਦੇ ਹੁਣ ਵਕਤ ਆ ਗਿਆ। ਔਰ ਲਵਦੀਪ ਸਿੰਘ ਜੀ ਔਰ ਇਸ ਤਰ੍ਹਾਂ ਅੰਗਰੇਟਾ ਅਫੀਸ਼ਲ ਜੀ, ਫਿਰ ਇਸੇ ਤਰ੍ਹਾਂ ਛਿੰਦਾ ਸਿੰਘ ਗਿੱਲ ਖਾਲਿਸਤਾਨੀ ਜੀ, ਔਰ ਫਿਰ ਇਸ ਤਰ੍ਹਾਂ ਸ਼ੈਤਾਨ ਬੋਏ ਜੀ, ਇਹ ਸਾਨੂੰ ਫਤਿਹ ਬੁਲਾ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਜਸਪਾਲ ਸਿੰਘ ਕੈਲੇ ਜੀ ਔਰ ਓਂਕਾਰ ਸਿੰਘ ਜੀ, ਬਾਪੂ ਆਸਾਰਾਮ ਓਏ ਛਿੰਦੀ ਪਤਾ ਨਹੀਂ ਕੀ ਕਹਿੰਦੇ ਨੇ ਆਈ ਡੋਨਟ ਨੋ, ਕਾਲਾ ਸਿੰਘ ਜੀ ਔਰ ਓਂਕਾਰ ਸਿੰਘ ਜੀ, ਫਿਰ ਸ਼ਿੰਦਾ ਗਿੱਲ ਜੀ, ਗੁਰੂ ਸਾਹਿਬ ਸਿੰਘ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ ਆਪਾਂ ਕਰਦੇ ਹਾਂ। ਔਰ ਵਿਊਅਰਸ ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਮੁੱਕਦਾ ਹੈ, ਸੋ ਸਾਨੂੰ ਦੋਨਾਂ ਨੂੰ ਇਜਾਜ਼ਤ ਦਿਓ ਔਰ ਮਿਲਾਂਗੇ ਮੰਡੇ ਵਾਲੇ ਦਿਨ ਨਵੀਆਂ ਖਬਰਾਂ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।